ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਕ ਸਰੋਤਿਆਂ ਦਾ ਨਿੱਘਾ ਜੀ ਆਇਆਂ ਆਖਦੇ ਹਾਂ ਜੀ ਇਸ ਖਾਸ ਪ੍ਰੋਗਰਾਮ ਦੇ ਵਿੱਚ, ਜਿਹਦੇ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਇੱਕ ਬੜੀ ਹੀ ਅਹਿਮ ਸ਼ਖਸੀਅਤ, ਸਿੱਖ ਇਤਿਹਾਸਕਾਰ, ਆਥਰ, ਹਿਸਟੋਰੀਅਨ ਸਰਦਾਰ ਰਾਜਵਿੰਦਰ ਸਿੰਘ ਰਾਹੀ ਹੋਣਾ ਦੇ ਨਾਲ, ਜਿਨ੍ਹਾਂ ਨੇ ਇੱਕ ਬੜੀ ਰੀਸੈਂਟਲੀ ਕਿਤਾਬ ਕਾਮਾਗਾਟਾ ਮਾਰੂ ਦਾ ਅਸਲੀ ਸੱਚ ਸਾਡੇ ਸਾਰਿਆਂ ਸਾਹਮਣੇ, ਸਰੋਤਿਆਂ ਸਾਹਮਣੇ ਲੈ ਕੇ ਆਉਂਦੀ ਹੈ, ਜਿਹੜੀ ਕਿ ਪਿਛਲੇ ਦਿਨੀ ਚੰਡੀਗੜ੍ਹ ਵਿੱਚ ਕਿਸਾਨ ਭਵਨ ਸੈਕਟਰ 35 ਵਿੱਚ ਰਿਲੀਜ਼ ਹੋਈ ਸੀ। ਸੋ ਪੰਜਾਬੀ ਰੇਡੀਓ USA ਸੁਣਨ ਵਾਲੇ ਜਿਹੜੇ ਸਰੋਤੇ ਹੈਗੇ ਆ, ਕਿਉਂਕਿ ਜਿਹੜਾ ਸਾਡਾ ਹੈੱਡਕੁਆਟਰ ਵੀ ਹੈਗਾ ਕੈਲੀਫੋਰਨੀਆ ਦੇ ਵਿੱਚ ਆ, ਅਤੇ ਕਾਫੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਕਾਮਾਗਾਟਾ ਮਾਰੂ ਦਾ ਜਿਹੜਾ ਉਹਦੇ ਬਾਰੇ ਅਸੀਂ ਪਿਛਲੇ ਸਮੇਂ ਦੇ ਵਿੱਚ ਵੀ ਕਾਫੀ ਸ਼ੋਅ ਕਰਦੇ ਰਹੇ ਹਾਂ। ਅਤੇ ਅਸੀਂ ਇਹ ਦੇਖਿਆ ਕਿ 2012 ਦੇ ਵਿੱਚ ਜਦੋਂ ਅਸੀਂ ਸ਼ਤਾਬਦੀ ਮਨਾਈ ਸਟਾਕਟਨ ਦੇ ਵਿੱਚ, ਕਿਉਂਕਿ ਸਟਾਕਟਨ ਜਿਹੜਾ ਹੈਗਾ ਵਨ ਆਫ ਦ ਜਿਹੜਾ ਕਾਮਾਗਾਟਾ ਮਾਰੂ ਦੇ ਨਾਲ ਸੰਬੰਧਿਤ ਜਿਹੜੇ ਸਾਡੇ ਯੋਧੇ ਸੀ ਉਹਨਾਂ ਦਾ ਇੱਕ ਹੈੱਡਕੁਆਟਰ ਰਿਹਾ ਵੈਨਕੂਵਰ ਤੋਂ ਬਾਅਦ। ਸੋ ਉਹਦੇ ਸੰਬੰਧ ਦੇ ਵਿੱਚ ਅਸੀਂ ਸਰਦਾਰ ਰਾਜਵਿੰਦਰ ਸਿੰਘ ਰਾਹੀ ਹੋਣਾ ਦੇ ਨਾਲ ਅੱਜ ਦਾ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਰਾਜਵਿੰਦਰ ਸਿੰਘ ਰਾਹੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਵੱਲੋਂ ਜੀ ਪੰਜਾਬੀ ਰੇਡੀਓ USA ਸਮੂਹ ਸਰੋਤਿਆਂ ਨੂੰ, ਸਾਰੇ ਖਾਲਸਾ ਪੰਥ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਰਾਜਵਿੰਦਰ ਸਿੰਘ ਜੀ, ਤੁਸੀਂ ਪਹਿਲੀ ਵਾਰ ਕਿਉਂਕਿ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਪੰਜਾਬੀ ਰੇਡੀਓ USA ਦੇ ਮਾਧਿਅਮ ਰਾਹੀਂ ਸਰੋਤਿਆਂ ਦੇ ਨਾਲ ਰੂਬਰੂ ਹੋ ਰਹੇ ਹੋ, ਅਤੇ ਮੈਂ ਸਭ ਤੋਂ ਪਹਿਲਾਂ ਚਾਹੁੰਦਾ ਕਿ ਤੁਸੀਂ ਬੜੀ ਬਰੀਫਲੀ ਜੀ ਆਪਣੀ, ਕਿਉਂਕਿ ਤੁਸੀਂ ਕਾਫੀ ਰਿਸਰਚ ਵਰਕ ਕੀਤਾ ਵਾ, ਅਤੇ ਥੋੜ੍ਹਾ ਜਿਹਾ ਤੁਸੀਂ ਪਿੱਛੇ ਜਿਹੜੀ ਕਿਤਾਬਾਂ ਹੈਗੀਆਂ ਵੀ ਰਿਲੀਜ਼ ਕੀਤੀਆਂ, ਤੁਸੀਂ ਆਪਣੇ ਬਾਰੇ ਥੋੜ੍ਹਾ ਜਿਹਾ ਚਾਨਣਾ ਸਾਡੇ ਸਰੋਤਿਆਂ ਦੇ ਨਾਲ ਆਪਣੇ ਬਾਰੇ ਜ਼ਰੂਰ ਥੋੜ੍ਹੀ ਜਿਹੀ ਸਾਂਝ ਪਾਓ। ਦੇਖੋ ਜੀ, ਗੱਲ ਇਹ ਵੀ ਮੈਨੂੰ ਨਾ ਇਸ ਮਾਮਲੇ 'ਚ ਥੋੜ੍ਹੀ ਜਿਹੀ ਸੰਗਾਲੂ ਜੀ ਨੇਚਰ ਦਾ ਬੰਦਾ ਮੈਂ ਵੀ ਆਪਣੇ ਬਾਰੇ ਮੈਂ ਕੋਈ ਬਹੁਤੀ ਜਾਣਕਾਰੀ ਦੇਵਾਂ। ਜੀ ਮੇਰਾ ਕੋਈ ਵੱਡਾ ਅਕਾਡਮਿਕ ਖੇਤਰ 'ਚ ਵੱਡਾ ਕੰਮ ਨਹੀਂ ਗਾ। 2012 'ਚ ਗਦਰ ਲਹਿਰ ਬਾਰੇ 3 ਕਿਤਾਬਾਂ ਆਈਆਂ ਸਨ। ਗਦਰ ਲਹਿਰ ਦੀ ਅਸਲੀ ਗਾਥਾ ਭਾਗ ਪਹਿਲਾ, ਭਾਗ ਦੂਜਾ, ਤੇ ਗਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਦੀ ਬੜੀ ਦੁਰਲੱਭ ਸਵੈ ਜੀਵਨੀ ਸੀ ਮੇਰੀ ਰਾਮ ਕਹਾਣੀ, ਜਿਹੜੀ 1930-31 ਵਿੱਚ ਜਦੋਂ ਬਾਬਾ ਜੀ ਜੇਲ੍ਹ ਵਿੱਚ ਸਨ ਲਾਹੌਰ, ਉਦੋਂ ਉਹਨੇ ਅੰਦਰ ਲਿਖੀ ਸੀ ਤੇ ਬਾਹਰੋਂ ਅਕਾਲੀ ਤੇ ਪ੍ਰਦੇਸੀ ਅਖਬਾਰ ਛਪਦੀ ਰਹੀ ਸੀ। 100 ਸਾਲ ਬੀਤ ਜਾਣ ਤੋਂ ਬਾਅਦ ਜਾਂ ਕਹਿ ਲਓ ਵੀ ਮੈਂ ਉਹ ਲਿਖਤ ਨੂੰ ਲੱਭਿਆ ਖੋਜ ਕਰਦਿਆਂ ਜਾਂ ਬਹਿਰੂ ਨੇ ਮੈਨੂੰ ਉਹਦਾ ਮਾਣ ਦੇਣਾ ਸੀ, ਤੇ ਉਹ ਪਾਠਕਾਂ ਸਾਹਮਣੇ ਰੱਖੀ। 2003 'ਚ ਕਿਤਾਬਾਂ ਆਈਆਂ, 2012 'ਚ ਉਦੋਂ ਬਾਅਦ ਲਗਾਤਾਰ ਇਹ ਜਿਹੜਾ ਕਾਮਾਗਾਟਾ ਮਾਰੂ ਦਾ ਸੀਗਾ ਪ੍ਰੋਜੈਕਟ, 2014 ਦੇ ਬੱਚੇ ਦੀ 100 ਸਾਲਾ ਬਰਸੀ ਆ ਰਹੀ ਸੀਗੀ, ਤੇ ਸਾਨੂੰ ਇਹ ਸੀ ਕਿ ਇਸ ਤੇ ਵੀ ਸਾਡੇ ਕੋਈ ਕਿਤਾਬ ਆਵੇ। ਇਹ ਮਸਲਾ ਕੀ ਸੀ, ਕੀ ਗੱਲ ਸੀ, ਕੋਈ ਗਦਰ ਲਹਿਰ ਨਾਲ ਬਹੁਤ ਸੰਬੰਧਿਤ ਆ, ਤੇ ਜੇ ਅਸੀਂ ਕਾਮਾਗਾਟਾ ਮਾਰੂ ਦੀ ਗੱਲ ਕਰਨੀ ਆ ਤਾਂ ਸਾਨੂੰ ਲਾਜ਼ਮੀ ਹਰ ਗਦਰ ਲਹਿਰ ਦੀ ਗੱਲ ਕਰਨੀ ਪਊਗੀ। ਜੀ ਬਿਲਕੁਲ। ਜੇ ਅਸੀਂ ਗਦਰ ਲਹਿਰ ਦੀ ਗੱਲ ਕਰਨੀ ਆ ਤਾਂ ਨਾਲ ਦੀ ਨਾਲ ਹੀ ਸਾਨੂੰ ਕਾਮਾਗਾਟਾ ਮਾਰੂ ਦੀ ਗੱਲ ਕਰਨੀ ਪਊਗੀ, ਕਿਉਂਕਿ ਦੋਨੇ ਇਸ਼ੂ ਕਹਿ ਲਓ ਜਾਂ ਦੋਨੀਆਂ ਘਟਨਾਵਾਂ ਕਹਿ ਲਓ, ਇਹ ਆਪਸ ਵਿੱਚ ਪੂਰਨ ਤੌਰ ਤੇ ਅੰਤਰ ਸੰਬੰਧਿਤ ਨੇ। ਉਹ ਇਸ ਵਕਤ ਮੇਰੀ ਜਿਹੜੀ ਕਿਤਾਬ ਆ ਇਹ ਕਾਮਾਗਾਟਾ ਮਾਰੂ ਦਾ ਅਸਲੀ ਸੱਚ, ਹੁਣੀ ਇਹ 28 ਸਤੰਬਰ ਨੂੰ ਆਪਣੇ ਕਿਸਾਨ ਭਵਨ ਦੇ ਵਿੱਚ ਉੱਘੇ ਸਿੱਖ ਚਿੰਤਕ ਸਰਦਾਰ ਜਮੇਰ ਸਿੰਘ ਤੇ ਉੱਘੇ ਪੱਤਰਕਾਰ ਜਿਹੜੇ ਸਿੱਖ ਚਿੰਤਕ ਵੀ ਨੇ ਸਰਦਾਰ ਕਰਮਜੀਤ ਸਿੰਘ ਤੇ ਜਸਪਾਲ ਸਿੰਘ ਜੀ ਸਿੱਧੂ, ਤੇ ਸਾਡੇ ਜਿਹੜੇ ਸੀਨੀਅਰ ਪੱਤਰਕਾਰ ਨੇ ਬੜੇ ਸਰਦਾਰ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਬੜਾ ਲੰਬਾ ਸੰਘਰਸ਼ ਕੀਤਾ ਹੋਇਆ ਸਿੱਖ ਸੰਘਰਸ਼ ਦੇ ਵਿੱਚ, ਬਿਰਧ ਦੇ ਪੱਤਰਕਾਰ ਵੀ ਰਹੇ ਨੇ, ਦਾ ਟ੍ਰਿਬਿਊਨ ਦੇ ਵੀ ਰਹੇ ਨੇ, ਤੇ ਉਹਨਾਂ ਵੱਲੋਂ ਇਹ ਰਿਲੀਜ਼ ਕੀਤੀ ਗਈ ਆ। ਤੇ ਮੈਨੂੰ ਤਾਂ ਬੜਾ ਮਾਣ ਆ ਕਿ ਏਡੀਆਂ ਵੱਡੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਨਾਂ ਹੈਗਾ ਦੁਨੀਆਂ ਦੇ ਵਿੱਚ, ਤੇ ਕੁਰਬਾਨੀਆਂ ਵੀ ਨੇ ਤੇ ਕੰਮ ਵੀ ਕੀਤਾ ਹੋਵੇ, ਉਹੋ ਜਿਹੇ ਪਾਰਖੂ ਵਿਦਵਾਨਾਂ ਵੱਲੋਂ ਮੇਰੀ ਕਿਤਾਬ ਰਿਲੀਜ਼ ਕੀਤੀ ਹੋਵੇ, ਮੇਰੇ ਲਈ ਇਦੋਂ ਵੱਡੀ ਮਾਣ ਵਾਲੀ ਗੱਲ ਕਿਹੜੀ ਆ। ਤੇ ਬਾਕੀ ਜਿਹੜੀ ਤੁਸੀਂ ਕਈ ਵਾਰੀ ਹੁਣ ਜੇ ਨਿੱਜੀ ਪਿਛੋਕੜ ਦੀ ਜਾਣਕਾਰੀ ਕਹਿੰਦੇ ਹੋ, ਤਾਂ ਮੇਰਾ ਲੁਧਿਆਣਾ ਜ਼ਿਲ੍ਹਾ ਹੈਗਾ, ਤਹਿਸੀਲ ਰੈਕੋਟ ਆ, ਤੇ ਉਹਦੇ ਨਾਲ ਹੀ ਰੈਕੋਟ ਦੇ ਲਿੰਕ ਰੋਡ ਤੇ ਸਾਊਥ ਵਾਲੇ ਪਾਸੇ, ਦੱਖਣ ਵਾਲੇ ਪਾਸੇ ਪਿੰਡ ਆ ਚੱਕ ਭਾਈ ਕਾ, ਛੋਟਾ ਜਿਹਾ ਪਿੰਡ ਆ। ਤੇ ਮੈਂ ਇੱਥੇ ਜਿਵੇਂ ਕਹਿ ਲਓ ਹੁਣ ਜੇ ਆਪਾਂ ਦੱਸੀ ਸਿੱਖੀ ਦੇ ਵਿੱਚ ਭਾਵੇਂ ਕੋਈ ਜਾਤ ਪਾਤ ਨਹੀਂ, ਪਰ ਫਿਰ ਵੀ ਮੈਂ ਇੱਥੇ ਮਜ਼੍ਹਬੀ ਸਿੱਖ ਪਰਿਵਾਰ ਜਿਹੜਾ ਜਿਹਨੂੰ ਅਸੀਂ ਗੁਰੂ ਕੇ ਬੇਟੇ ਕਹਿੰਦੇ, ਸਾਨੂੰ ਮਾਣ ਹੈ ਇਸ ਗੱਲ ਦਾ ਕਿ ਸਾਡੇ ਜਿਹੜਾ ਸ਼੍ਰੋਮਣੀ ਸ਼ਹੀਦ ਆ ਭਾਈ ਜੈਤਾ ਜੀ, ਤੇ 16 ਨਵੰਬਰ 1675 ਨੂੰ ਜਦੋਂ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਦਾ ਪਵਿੱਤਰ ਸੀਸ ਲੈ ਕੇ ਆਏ ਨੇ ਇੱਥੇ ਅਨੰਦਪੁਰ ਸਾਹਿਬ, ਜਦੋਂ ਉਹਨਾਂ ਨੂੰ ਉੱਥੇ ਸੀਸ ਕਲਮ ਕੀਤਾ ਗਿਆ ਸੀ ਦਿੱਲੀ ਦੇ ਵਿੱਚੋਂ, ਤੇ ਅਸੀਂ ਉਹਦਾ ਮਾਣ ਕਰਦੇ ਕਿ ਅਸੀਂ ਉਸ ਜਰਨੈਲ ਦੀ ਵੰਸ਼ ਆ, ਉਸ ਜਰਨੈਲ ਦੇ ਅੰਦਰ ਗਾਹ ਅਸੀਂ ਵਾਰਸ ਆ, ਤੇ ਸਾਡੇ ਅੰਦਰ ਵੀ ਉਹ ਸਿੱਖੀ ਵਾਲਾ ਖੂਨ ਆ। ਤੇ ਉਸੇ ਵਕਤ ਹੀ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ, ਜਿਹਨਾਂ ਦੀ ਉਮਰ ਬੜੀ 9 ਸਾਲ ਦੀ ਸੀਗੀ,
ਤੇ ਭਾਈ ਜੈਤਾ ਜੀ ਦੀ ਉਮਰ 14-15 ਸਾਲ ਦੀ ਦੱਸੀ ਜਾਂਦੀ ਆ। ਉਸ ਵਕਤ ਵਰ ਦਿੱਤਾ ਸੀ ਸਾਨੂੰ, ਵਰਦਾਨ ਦਿੱਤਾ ਸੀ, ਧੰਨ ਜੈਤੇ ਸਿੱਖਾ ਤੈਂ ਰਾਖੀ ਸਿੱਖੀ, ਖੰਨੋ ਤਿੱਖੀ ਬਾਲੋਂ ਨਿੱਕੀ, ਤੁਮਰ ਅੰਗਰੇਟੇ ਗੁਰੂ ਕੇ ਬੇਟੇ, ਰਹੋ ਪੰਥ ਕੇ ਸੰਗ ਮੇਟੇ। ਅਸੀਂ ਉਸੇ ਪੰਥ ਦਾ ਇੱਕ ਅੰਗ ਆ, ਮੈਂ ਟੰਗ ਆ, ਤੇ ਉਸੇ ਦੀ ਪੰਥ ਨੇ ਸੱਥੋਂ ਜਿਹੜੀ ਹੈਗੀ ਸੇਵਾ ਗੁਰੂ ਲੈ ਰਹੇ ਨੇ ਜਾਂ ਉਹਦੀ ਕਿਰਪਾ ਜੀ। ਤੇ ਇਸ ਤਰ੍ਹਾਂ ਦਾ ਜਿਹੜਾ ਹੈਗਾ ਪਿਛੋਕੜ ਆ, ਕੋਈ ਬਹੁਤੀ ਮੇਰੀ ਅਕਾਡਮਿਕ ਯੋਗਤਾ ਨਹੀਂ ਗੀ ਵਿਦਿਅਕ ਪੱਖੋਂ, ਪੜ੍ਹਾਈ ਲਿਖਾਈ ਨਹੀਂ ਕੋਈ ਵਰਕ ਕਰ ਸਕੇ, ਪਰ ਗੁਰੂ ਦੀ ਕਿਰਪਾ ਰਹੀ ਕਿ ਇੱਧਰ ਥੋੜਾ ਜਿਹਾ ਪੜ੍ਹਨ ਲਿਖਣ ਦਾ ਰੁਝਾਨ ਬਣ ਗਿਆ ਜੀ। ਤੇ ਅੱਜ ਵੀ ਜਦੋਂ ਹੈਗਾ, ਚਲੋ ਅੱਜ ਮੇਰਾ ਜੋ ਵੀ ਮੈਂ ਕੰਮ ਕੀਤਾ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਜਦੋਂ ਵੀ ਮੇਰੇ ਕੋਈ ਰਚਨਾ ਆਉਂਦੀ ਆ, ਖਾਲਸਾ ਪੰਥ ਦਾ ਮੁੱਲ ਪਾਉਂਦਾ, ਉਹ ਪ੍ਰਵਾਨ ਹੁੰਦੀ ਆ। ਤੇ ਨਹੀਂ ਤਾਂ ਜਿਵੇਂ ਕਿ ਵਾਰਸਾਂ ਨੇ ਲਿਖਿਆ, ਵਾਰਸਾਂ ਨੇ ਇਲਮ ਦੀ ਸਾਰ ਮੈਥੇ ਕਰਾਂ ਮਾਨ ਮਾਨੜਾ ਕਾਸਤੇ ਮੈਂ। ਸੋ ਜਿੰਨੀ ਕੁ ਵੀ ਅਜੇ ਹਾਲ ਤੱਕ ਕੰਮ ਕੀਤਾ, ਉਹ ਸਾਰਾ ਰੂਹ ਨਾਲ ਕੀਤਾ, ਤੇ ਇੱਕ ਮਿਸ਼ਨ ਨੂੰ ਸਾਹਮਣੇ ਰੱਖ ਕੇ ਇੱਕ ਡੀਪ ਕਮਿਟਮੈਂਟ ਚੋਂ ਕੀਤਾ ਕਿ ਜੋ ਸਾਡੇ ਨਾਲ ਪਿਛਲੇ ਇਤਿਹਾਸ ਦੇ ਵਿੱਚ ਕੋਈ ਗੱਲ ਹੋਈ ਹੈ ਜਾਂ ਕਿਵੇਂ ਕਿਤੇ ਮਨ 'ਚ ਰੜਕਦੀ ਹੈ ਗੱਲ, ਉੱਥੇ ਮਨ 'ਚ ਆਉਂਦੀ ਆ ਵੀ ਇਹ ਗੱਲ ਨੂੰ ਆਪਣੇ ਢੰਗ ਨਾਲ ਲਿਖੀ ਜਾਵੇ ਜਾਂ ਇਹ ਗੱਲ ਸਹੀ ਢੰਗ ਨਾਲ ਪਹੁੰਚਾਈ ਜਾਵੇ। ਤੇ ਉਹਦੇ 'ਚ ਮੈਂ ਹੁਣ ਕਿੰਨਾ ਕਾਮਯਾਬ ਹੁੰਦਾ, ਹੁਣ ਤਾਜ਼ਾ ਕਿਤਾਬ ਆਈ ਆ, ਅਜੇ ਸਾਰਿਆਂ ਦੇ ਹੱਥਾਂ ਤੱਕ ਜਾਣੀ ਆ, ਵੀ ਨਿਰਖ ਪਰਖ ਹੋਣੀ ਆ, ਸੰਗਤ ਨੇ ਕਰਨੀ ਆ, ਤੇ ਉਹ ਤੋਂ ਫਿਰ ਪਤਾ ਲੱਗਣਾ। ਪਰ ਮੈਂ ਆਪ ਜੋ ਵੀ ਲਿਖਦਾ ਆਪਣੇ ਮਨ ਦੇ ਨੂੰ ਸਾਹਮਣੇ ਰੱਖ ਕੇ ਲਿਖਦਾ ਜੀ। ਬਿਲਕੁਲ। ਸੋ ਜਿਹੜੀ ਤੁਹਾਡੀ ਕਿਤਾਬ ਆ, ਖੈਰ ਮੈਨੂੰ ਮੌਕਾ ਨਹੀਂ ਮਿਲਿਆ ਜੇ ਪੜ੍ਹਨ ਦਾ, ਪਰ ਜਿੰਨੀ ਕੁ ਉਹਦੀ ਇਨਫੋਰਮੇਸ਼ਨ ਵੀਡੀਓਜ਼ ਦੇ ਰਾਹੀਂ ਜਾਂ ਤੁਸੀਂ ਪ੍ਰੋਵਾਈਡ ਕੀਤੀ ਇੰਟਰਨੈਟ ਦੇ ਉੱਪਰ, ਉਹ ਤੋਂ ਦੇਖਣ ਨੂੰ ਇਹ ਲੱਗਦਾ ਜਾਂ ਜਿੰਨੀ ਰਿਸਰਚ ਹੈਗੀ ਆ, ਅਸੀਂ ਅੱਜ ਦੇ ਸ਼ੋਅ ਦੇ ਉੱਪਰ ਵੀ ਉਹਦੀ ਗੱਲਬਾਤ ਕਰਾਂਗੇ। ਸੋ ਕਾਫੀ ਡੀਪ ਉਹਦੀ ਰਿਸਰਚ ਹੈਗੀ ਹੈ। ਪਰ ਜਿਹੜੀ ਕਿਤਾਬ ਆਈ ਆ ਕਾਮਾਗਾਟਾ ਮਾਰੂ ਦਾ ਅਸਲੀ ਸੱਚ, ਅਸੀਂ ਉਹਦੇ ਉੱਤੇ ਅੱਜ ਦਾ ਫੋਕਸ ਜਿਹੜਾ ਮੇਨ ਰੱਖਣਾ। ਸੋ ਜਿਹੜਾ ਅਸਲੀ ਸੱਚ ਤੁਸੀਂ ਜਿਹੜੀ ਗੱਲ ਕੀਤੀ ਕਿ ਇਹ ਅਸਲੀ ਸੱਚ ਹੀ ਦਾ ਵਰਡ ਜਿਹੜਾ ਤੁਸੀਂ ਵਰਤਿਆ, ਇਹ ਕਿਉਂ ਵਰਤਿਆ? ਅਸਲੀ ਸੱਚ ਵਾਲੀ ਕਿਹੜੀ ਗੱਲ ਹੈ ਇਹਦੇ ਵਿੱਚ? ਹਾਂਜੀ, ਇਹ ਵਾਰ-ਵਾਰ ਸਵਾਲ ਉਸ ਦਿਨ ਪ੍ਰੈਸ ਕਲੱਬ ਜਿਸ ਦਿਨ ਮਤਲਬ ਕਿਸਾਨ ਭਵਨ ਦੇ ਵਿੱਚ ਰਿਲੀਜ਼ ਹੋਈ ਕਿਤਾਬ ਜੀ, ਪ੍ਰੈਸ ਵਾਲਿਆਂ ਵੱਲੋਂ ਵੀ ਵਾਰ-ਵਾਰ ਚੁੱਕਿਆ ਗਿਆ ਕਿ ਸੱਚ ਤਾਂ ਵੈਸੇ ਹੀ ਅਸਲੀ ਹੁੰਦਾ, ਜਿਵੇਂ ਬਾਬਾ ਫਰੀਦ ਜੀ ਕਹਿੰਦੇ ਸੱਚ ਪੁਰਾਣਾ ਨਾ ਥੀਏ ਜੀ, ਤੇ ਵੀ ਤੁਸੀਂ ਇਹਦੇ ਨਾਲ ਅਸਲੀ ਵੀ ਲਾਤਾ। ਸੋ ਮੈਨੂੰ ਗੱਲ ਲੱਗੀ ਕਿ ਵੀ ਜਦ ਸੱਚ ਕਹਿਣ ਨਾਲ ਜਾਂ ਗੱਲ ਹੋਰ ਕਰਨ ਨਾਲ ਵੀ ਥੋੜਾ ਜਿਹਾ ਵਿਸ਼ੇਸ਼ਣ ਲਾਦਗੇ ਨਾਲ, ਤਾਂ ਇਹ ਤੇ ਜ਼ੋਰ ਬਣ ਜੂ ਗੱਲ ਤੇ। ਸੱਚ ਕੋਈ ਗੱਲ ਹੋਰ ਆ, ਇਹਦਾ ਮਤਲਬ ਇਹ ਬਣ ਗਿਆ ਕਿ ਜੋ ਪਹਿਲਾਂ ਕੋਲ ਪੇਸ਼ਕਾਰੀ ਹੋਈ ਆ ਉਹ ਠੀਕ ਨਹੀਂ ਹੋਈ ਜਾਂ ਉਹ ਝੂਠੀ ਪੇਸ਼ਕਾਰੀ ਹੋਈ ਆ। ਮੇਰਾ ਕਹਿਣ ਦਾ ਭਾਵ ਤਾਂ ਇਹੀ ਆ। ਦੇਖੋ, ਇਸ ਇਸ਼ੂ ਨਾਲ ਕਾਮਾਗਾਟਾ ਮਾਰੂ ਦੇ ਨਾਲ ਅੱਜ ਇਹ ਫੇਰ ਦੁਬਾਰਾ ਚਰਚਾ 'ਚ ਆਇਆ। 102 ਸਾਲ ਹੋ ਗਏ ਇਹਨੂੰ ਘਟਨਾ ਵਾਪਰੀ ਨੂੰ, 1914 ਦੀ ਘਟਨਾ ਗੀ ਜੀ, ਤੇ ਲਗਾਤਾਰ ਇਹ ਘਟਨਾ ਕਦੇ ਵੀ ਮੈਂ ਸਮਝਦਾ ਵੀ ਕਿਤੇ ਇਤਿਹਾਸ ਦੇ ਵਿੱਚੋਂ ਫੇਡ ਆਊਟ ਜਾਂ ਕਿਤੇ ਪਾਸੇ ਨਹੀਂ ਗਈ, ਲਗਾਤਾਰ ਚਰਚਾ ਤੇ ਰਹੀ ਹੈ। ਤੇ ਆਪਾਂ ਹੁਣ 3-4 ਮਹੀਨੇ ਪਹਿਲਾਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਾਰਲੀਮੈਂਟ ਦੇ ਵਿੱਚ ਇਸ ਤੇ ਮਾਫੀ ਮੰਗੀ ਗਈ ਹੈ। ਬਹੁਤ ਵੱਡੀ ਘਟਨਾ ਗਈ ਇਹ ਗੱਲ ਜੀ, ਤੇ ਇਹਦਾ ਮਤਲਬ ਲੱਗਦਾ ਕਿ ਇਹ ਕੋਈ ਛੋਟੀ ਘਟਨਾ ਨਹੀਂ ਸੀ ਇਤਿਹਾਸ ਦੀ, ਜੋ ਕਿ ਪਲਟਾਊ ਘਟਨਾ ਸੀ। ਬਿਲਕੁਲ। ਤੇ ਜਿਹਦੇ ਬਾਰੇ ਜੋ ਲਿਖਿਆ ਜਾਣਾ ਚਾਹੀਦਾ ਸੀ ਜਾਂ ਜਿਵੇਂ ਲਿਖਿਆ ਜਾਣਾ ਚਾਹੀਦਾ ਸੀ ਉਹ ਨਹੀਂ ਲਿਖਿਆ ਗਿਆ। ਮੈਨੂੰ ਲੱਗਦਾ ਸੀ ਕਿ ਜਦੋਂ ਮੈਂ ਇਹਦੇ ਸਟੱਡੀ ਕੀਤੀ ਜਾਂ ਇਹ, ਕਿਉਂਕਿ ਜਦੋਂ ਗਦਰ ਲਹਿਰ ਦੀ ਅਸੀਂ ਗੱਲ ਕਰਨੀ ਸ਼ੁਰੂ ਕੀਤੀ, ਗਦਰ ਲਹਿਰ ਦੀ 100 ਸਾਲਾ ਬਰਸੀ 2013 'ਚ ਆ ਰਹੀ ਸੀ, ਤੇ ਸਰਦਾਰ ਅਜਮੇਰ ਸਿੰਘ ਉਹਨਾਂ ਨੇ ਇੱਕ ਇੰਟਰਵਿਊ ਕੀਤੀ ਅੰਮ੍ਰਿਤਸਰ ਟਾਈਮ ਦੇ ਵਿੱਚੋਂ ਦੀ ਇੱਕ ਇੰਟਰਵਿਊ ਛਪੀ 2010 ਦੇ ਵਿੱਚ, ਤਾਂ ਉਸ ਇੰਟਰਵਿਊ ਨਾਲ ਸਾਡੀਆਂ ਬੜੀਆਂ ਨਵੀਆਂ ਸਾਈਟਸ ਖੋਲ੍ਹੀਆਂ ਜੀ। ਇੱਧਰ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ ਕਿ ਗਦਰ ਲਹਿਰ ਬਾਰੇ ਜੋ ਅਸੀਂ ਪਹਿਲਾਂ ਪੜ੍ਹਿਆ, ਕਾਮਰੇਡ ਹੁੰਦਾ ਕੋਈ ਸਾਡਾ ਪਿਛੋਕੜ ਕਾਮਰੇਡੀ ਦਾ ਗਾ, ਮੈਂ ਹੋਇਆ, ਅਜਮੇਰ ਸਿੰਘ ਹੋਇਆ, ਸਾਰੇ ਅਸੀਂ ਖੱਬੇ ਪੱਖੀ ਨਕਸਲੈਂਡ ਮੂਵਮੈਂਟ 'ਚੋਂ ਆਏ ਆ ਇੱਧਰ, ਤੇ ਜੋ ਅਸੀਂ ਪਹਿਲਾਂ ਪੜ੍ਹਿਆ, ਜੋ ਕਾਮਰੇਡਾਂ ਨੇ ਲਿਖਿਆ ਜਾਂ ਹੋਰ ਆ, ਸਰਦਾਰ ਅਜਮੇਰ ਸਿੰਘ ਨੇ ਜਦੋਂ ਕਈ ਉਹਦੇ 'ਚ ਪੁਆਇੰਟ ਠਾਏ ਵੀ ਇਹ ਤਾਂ ਗੱਲਾਂ ਹੀ ਹੋਰ ਆ, ਇਸ ਇਸ਼ੂ ਨੂੰ ਦੁਬਾਰਾ ਪੜ੍ਹਨਾ ਚਾਹੀਦਾ ਇੱਥੇ। ਤੇ 2010 ਦੇ ਵਿੱਚ ਇਹਨਾਂ ਨੇ ਸਾਰੀਆਂ ਗੱਲਾਂ ਅਜਮੇਰ ਸਿੰਘ ਨੇ ਲਿਆਂਦੀਆਂ, ਤੇ ਮੈਂ ਫਿਰ 2010 ਤੋਂ ਇਹ ਲਗਨ ਨਾਲ ਸਾਰੇ ਇਤਿਹਾਸ ਨੂੰ ਗਦਰ ਲਹਿਰ ਨੂੰ ਦੁਬਾਰਾ ਪੜ੍ਹਿਆ। ਹੁਣ ਜਦੋਂ ਗਦਰ ਲਹਿਰ ਦਾ ਇਤਿਹਾਸ ਆਪਾਂ ਪੜ੍ਹਾਂਗੇ ਤਾਂ ਮੈਂ ਪਹਿਲਾਂ ਵੀ ਗੱਲ ਕਹਿ ਕੇ ਹਟਿਆ ਕਿ ਇਹ ਆਪਸ ਵਿੱਚ ਜਿਹੜੇ ਦੋਨੇ ਮੁੱਦੇ ਨੇ, ਗਦਰ ਲਹਿਰ ਦਾ ਤੇ ਕਾਮਾਗਾਟਾ ਮਾਰੂ ਆਪਸ ਵਿੱਚ ਅੰਤਰ ਸੰਬੰਧਿਤ ਨੇ, ਤੇ ਨਾਲ ਦੀ ਨਾਲ ਹੀ ਫਿਰ ਤੁਸੀਂ ਲਾਜ਼ਮੀ ਜੇ ਗਦਰ ਲਹਿਰ ਦਾ ਇਤਿਹਾਸ ਪੜ੍ਹੋਗੇ ਤਾਂ ਕਾਮਾਗਾਟਾ ਮਾਰੂ ਦਾ ਇਤਿਹਾਸ ਵੀ ਤੁਸੀਂ ਲਾਜ਼ਮੀ ਪੜ੍ਹੋਗੇ ਜੀ। ਸੋ ਉਸ ਵਕਤ ਵੀ ਮੈਨੂੰ ਇਹ ਰੜਕ ਪਈ, ਕਿਤੇ ਗੱਲ ਹੋਈ ਕਿ ਅਜੇ ਕਾਮਾਗਾਟਾ ਮਾਰੂ ਦਾ ਜਿਹੜਾ ਇਸ਼ੂ ਆ, ਚਾਹੇ 2014 'ਚ ਉਹਦੀ ਬਰਸੀ ਆਉਣੀ ਆ ਤੇ ਇਹਦੀ 2013 ਸੀ ਗਦਰ ਲਹਿਰ ਦੀ, ਪਰ ਇਹ ਵੀ ਕਈ ਪੱਖੋਂ ਤੋਂ ਅਧੂਰਾ ਤੇ ਅਪੂਰਨ ਆ ਜੀ। ਫਿਰ ਜਦੋਂ 2012 ਦੇ ਵਿੱਚ ਮੇਰੀਆਂ ਕਿਤਾਬਾਂ ਆਈਆਂ ਤੇ ਇੱਧਰ ਧਿਆਨ ਦਿੱਤਾ ਕਾਮਾਗਾਟਾ ਮਾਰੂ ਵਾਲੇ ਇਸ਼ੂ ਤੇ, ਤਾਂ ਫਿਰ ਤਾਂ ਬਿਲਕੁਲ ਹੀ ਇਹ ਗੱਲ ਲੱਗੀ ਕਿ ਮਾਮਲਾ ਕੀ ਆ। ਤਾਂ ਗਦਰ ਲਹਿਰ ਮੌਕੇ ਪਹਿਲਾਂ ਕਲੀਅਰ ਹੋ ਗਈ ਸੀ ਗੱਲ ਵੀ ਜੋ ਇਹ ਗਦਰੀ ਬਾਬਿਆਂ ਦਾ ਇਤਿਹਾਸ ਲਿਖਿਆ, ਗਦਰ ਲਹਿਰ ਦਾ ਇਤਿਹਾਸ ਲਿਖਿਆ, ਵੀ ਉਹ ਬਾਬਿਆਂ ਦੀਆਂ ਗਦਰ ਲਹਿਰ ਦੇ ਵਿੱਚ ਜਿਹੜੇ ਐਡੇ ਵੱਡੇ ਯੋਧੇ ਸੀ, ਉਹਨਾਂ ਦਾ ਮਨੋਜਗਤ, ਉਹਨਾਂ ਦੀਆਂ ਸ਼ਖਸੀਅਤਾਂ, ਉਹਨਾਂ ਦਾ ਸਾਰਾ ਕੁਛ ਹੋਰ ਸੀ, ਪਰ ਉਹਨਾਂ ਦਾ ਇਤਿਹਾਸ ਲਿਖਣ ਵਾਲੇ ਬੰਦੇ ਹੋਰ ਨੇ।
ਉਹਨਾਂ ਦਾ ਮਨੋਜਗਤ, ਉਹਨਾਂ ਦੀ ਵਿਚਾਰਧਾਰਾ ਦੀ ਭਾਸ਼ਾ ਹੋਰ ਆ ਜੀ, ਉਹ ਬਾਬੇ ਨਾਲ ਨਿਆਂ ਨਹੀਂ ਕਰ ਸਕੇ। ਜਿਵੇਂ ਕਿ ਪਹਿਲਾਂ ਸਰਦਾਰ ਜਗਜੀਤ ਸਿੰਘ ਨੇ ਇਤਿਹਾਸ ਲਿਖਿਆ ਗਦਰ ਲਹਿਰ ਦਾ 1955 ਦੇ ਵਿੱਚ, ਸਭ ਤੋਂ ਪਹਿਲਾਂ ਉਹਨਾਂ ਨੇ ਲਿਖਿਆ ਸਰਦਾਰ ਜਗਜੀਤ ਸਿੰਘ ਨੇ ਸਿੱਖ ਇਨਕਲਾਬ ਵਰਗੀ ਕਿਤਾਬ ਬਾਅਦ 'ਚ ਲਿਖੀ, ਬੜੇ ਦਰਵੇਸ਼ ਸਿੰਘ ਹੋਏ ਨੇ ਸਿੱਖੀ ਦੇ, ਪਰ ਉਦੋਂ ਵੀ ਘਾਟਾਂ ਉਹ 'ਚ ਮਹਿਸੂਸ ਹੋਈਆਂ। ਉਹਦਾ ਕਾਰਨ ਅਸੀਂ ਜਦੋਂ ਖੋਜਿਆ ਇਹ ਸੀ ਕਿ ਜਦੋਂ ਉਸ ਸਮੇਂ ਦਾ ਭਾਰੂ ਪ੍ਰਵਚਨ ਕੀ ਸੀ, ਨੈਰੇਟਿਵ ਭਾਰੂ ਕੀ ਸੀ, ਉਹ ਸੀ ਕਾਮਰੇਡਾਂ ਵਾਲਾ। ਕਾਮਰੇਡ ਦੀ ਚੜ੍ਹਤ ਸੀ ਪੂਰੀ, ਤੂਤੀ ਬੋਲਦੀ ਸੀ। ਜੇ ਕਿਹਾ ਜਾਵੇ ਵੀ ਕਾਮਰੇਡ ਆਪਦੇ ਬਿਨਾਂ ਕਿਸੇ ਨੂੰ ਕੋਈ ਲੇਖ ਕੇ ਨਹੀਂ ਸੀ ਮੰਨਦੇ, ਲੇਖ ਕੇ ਬੰਦੇ ਨਹੀਂ ਸੀ ਮੰਨਦੇ ਉਹ। ਸਰਦਾਰ ਜਗਜੀਤ ਸਿੰਘ ਨੇ ਵੀ ਕਿਸੇ ਮਾਨਸਿਕ ਦਬਾਅ ਤਹਿਤ ਜਾਂ ਉਸ ਨੈਰੇਟਿਵ ਨੂੰ ਉਹਦੇ 'ਚ ਕਿਤਾਬ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਦੇ ਵਿੱਚ ਗਦਰੀ ਬਾਬਿਆਂ ਦੀ ਇੱਕ ਮੋਹਰ ਲੱਗੀ ਕਿਤਾਬ ਤੇ ਦੇਸ਼ ਭਗਤ ਉਜਾਗਰ ਨਾਲ ਬਣਿਆ, ਕਮੇਟੀ ਬਣੀ ਜੀ, ਸੰਤ ਸਿੰਘ ਸੇਖੋਂ ਵੀ ਸੀ, ਬਾਬਾ ਸੋਹਣ ਸਿੰਘ ਭਗਨਾ ਵਗੈਰਾ ਸੀ। ਤਾਂ ਗਦਰ ਪਾਰਟੀ ਦਾ ਇਤਿਹਾਸ ਲਿਖਿਆ ਗੁਰਚਰਨ ਸਿੰਘ ਸੈਂਸਰੇ ਨੇ। ਜਦੋਂ ਗਦਰ ਪਾਰਟੀ ਦਾ ਇਤਿਹਾਸ ਲਿਖਿਆ ਗੁਰਚਰਨ ਸਿੰਘ ਸੈਂਸਰੇ ਨੇ, ਗੁਰਚਰਨ ਸਿੰਘ ਸੈਂਸਰਾ CPI ਦਾ ਵਰਕਰ ਸੀ, ਲੰਬੇ ਸਮੇਂ ਤੋਂ, ਪੁਰਾਣੇ ਵੇਲੇ ਤੋਂ ਚੱਲੀ ਹੋਣਾ ਸੀ, ਕਿਰਤੀ ਪਾਰਟੀ ਤੋਂ ਲੈ ਕੇ। ਸੋ ਜਦੋਂ ਉਹਦੇ ਹੱਥ 'ਚ ਆਇਆ ਤੇ ਉੱਥੇ ਇੱਕ ਕੁਦਰਤੀ ਤੌਰ ਤੇ ਗਦਰੀ ਬਾਬਾ ਦੀ ਮੋਹਰ ਵੀ ਲੱਗ ਗਈ ਕਿ ਇਹ ਅਥੈਂਟਿਕ ਆ। ਉਹ ਬਾਬਾ ਨੇ ਕਮੇਟੀ ਨੇ ਖੁਦ ਨੂੰ ਪ੍ਰਵਾਨਗੀ ਦੇ ਦਿੱਤੀ। ਹੁਣ ਜਦੋਂ ਉਹ ਇਤਿਹਾਸ ਪੜ੍ਹਿਆ 1910 ਤੋਂ ਪਹਿਲਾਂ ਤਾਂ ਪੜ੍ਹਿਆ ਹੋਇਆ ਸੀਗਾ ਕਿਉਂਕਿ ਪੜ੍ਹਨ ਲਿਖਣ ਦਾ ਸ਼ੌਕ ਸੀ, ਪਰ ਜਦੋਂ ਉਹਨੂੰ ਘੋਖ ਕੇ ਪੜ੍ਹਿਆ ਤੇ ਦੂਜੇ ਪਾਸੇ ਸਾਰੀ ਲਹਿਰ ਨੂੰ ਦੇਖਿਆ ਤੇ ਮਨ ਦੇ ਵਿੱਚ ਬੜੇ ਵੱਡੇ ਸਵਾਲ ਖੜੇ ਹੋਏ ਤੇ ਗਲਾਨੀ ਵੀ ਆਈ ਤੇ ਮਨ ਨੂੰ ਰੋਣਾ ਵੀ ਆਇਆ ਕਿ ਅਸੀਂ ਇਹੋ ਜਿਹੇ ਲੋਕਾਂ ਨੇ ਇਤਿਹਾਸ ਲਿਖਿਆ ਹੋਇਆ, ਇਹਨੇ ਕਿੰਨਾ ਵਿਗਾੜ ਪੈਦਾ ਕਰਤਾ। ਉਸ ਵਕਤ ਕਿਉਂਕਿ ਹੁਣ ਅਸੀਂ ਜਾਣਦੇ ਹਾਂ ਵੀ ਸਿੱਖ ਕੌਮ ਨਾਲ ਉਹਦੀ ਜੀਨੋਸਾਈਡ ਤੇ ਹੋਲੋਕਾਸਟ ਦੀਆਂ ਦੋ ਵੱਡੀਆਂ ਘਟਨਾਵਾਂ ਜੂਨ 84 ਤੇ ਨਵੰਬਰ 84 ਵਾਪਰ ਚੁੱਕੀਆਂ ਨੇ, ਜਿਹਨੇ ਇਸ ਘਟਨਾ ਨੇ ਸਾਨੂੰ ਬੜਾ ਹਲੂਣਾ ਵੀ ਦਿੱਤਾ, ਝੰਜੂੜਿਆ ਵੀ। ਸਰਦਾਰ ਜਮੇਲ ਸਿੰਘ ਹੋਰਾਂ ਨੇ ਜਦੋਂ ਅਸੀਂ ਸਾਰੇ ਕਾਂਗੜਾ ਚੌਧਰ ਲਹਿਰ ਵੱਲ ਆਏ ਤਾਂ ਇਹਨੇ ਸਾਡੀਆਂ ਨਵੀਆਂ ਹੋਰ ਇਨਸਾਈਟਸ ਵੀ ਖੋਲ੍ਹੀਆਂ ਕਿ ਸਿੱਖਾਂ ਨਾਲ ਕੀ ਬਰਤਾਂਤ ਵਾਪਰਿਆ ਪੁਰਾਣੇ ਇਤਿਹਾਸ ਦੇ ਵਿੱਚ, ਉਹਨੂੰ ਖੋਜੋ, ਉਹਦਾ ਖੋਜ। ਉਹ ਖੋਜ ਸਾਡੇ ਮਨ ਤੇ ਸੀਗੀ। ਜਦੋਂ ਅਸੀਂ ਉਹ ਗਦਰ ਲਹਿਰ ਦਾ ਇਤਿਹਾਸ ਦੇਖਿਆ, ਪੜ੍ਹਿਆ, ਗੁਰਚਰਨ ਸਿੰਘ ਸੈਂਸਰੇ ਵਾਲਾ, ਹੋਰ ਲਿਖਤਾਂ ਕਾਮਰੇਡ ਦੀਆਂ ਪੜ੍ਹੀਆਂ, ਦੇਸ਼ ਭਗਤ ਉਜਾਗਰ ਦੀਆਂ ਲਿਖਤਾਂ ਪੜ੍ਹੀਆਂ ਜਿਹੜੀਆਂ ਧੜਾ ਰਹੀਆਂ ਸੀਗੀਆਂ, ਤਾਂ ਸਾਨੂੰ ਲੱਗਾ ਕਿ ਇਹ ਤਾਂ ਬਹੁਤ ਖਤਰਨਾਕ ਵਿਚਾਰਧਾਰਾ। ਜੇ ਅੱਜ ਜਦੋਂ ਇਹ ਖਾੜਕੂ ਲਹਿਰ ਚੱਲੀ 1980 ਤੋਂ ਬਾਅਦ, ਜੇ ਪੰਜਾਬ ਦੇ ਕਾਮਰੇਡ ਸਣੇ ਨਕਸਲਾਈਟਾਂ ਦੇ ਜੇ ਪੂਰੀ ਤਰ੍ਹਾਂ ਸਟੇਟ ਦੇ ਹੱਕ 'ਚ ਆ ਖੜੇ ਨੇ, ਇੱਥੋਂ ਤੱਕ ਕਿ ਨਕਸਲੀ ਗਰੁੱਪਾਂ ਨੇ ਸਰਕਾਰ ਕੋਲੋਂ ਹਥਿਆਰ ਲੈ ਕੇ ਖਾੜਕੂ ਲਹਿਰ ਦਾ ਟਾਕਰਾ ਵੀ ਕੀਤਾ, ਸਰਕਾਰ ਦੇ ਵਿੱਚ ਸਮਝ ਲਓ ਕਿ ਕੌਮਿਸਟਾਂ ਨੇ, CPM CPI ਦਾ ਨੇ ਪੁਲਿਸ ਟਾਊਟਾਂ ਵਾਲੀ ਭੂਮਿਕਾ ਵੀ ਨਿਭਾਈ ਆ, ਤਾਂ ਇਹਦੇ ਪਿੱਛੇ ਕੋਈ ਅੱਜ ਦੀ ਗੱਲ ਨਹੀਂ, ਇਹ ਤੱਕ ਬਹੁਤ ਪਿੱਛੇ ਵਿਚਾਰਧਾਰਾ ਖੜੀ ਆ ਜਿਹੜੀ ਸਿੱਖ ਦੁਸ਼ਮਣੀ ਦੀ ਖੜੀ ਆ। ਉਹ ਇਤਿਹਾਸ 'ਚੋਂ ਅਸੀਂ ਖੋਜਿਆ, ਗਦਰ ਲਹਿਰ ਦੇ ਉੱਤੋਂ ਸਾਰੇ ਝਲਕਾਰੇ ਮਿਲਦੇ ਸੀ। ਜਿਵੇਂ ਕਿ ਵੀ ਇਤਿਹਾਸ ਦੇ ਵਿੱਚ ਜਦੋਂ ਇਹ ਮੈਂ ਪੜਤਾਲ ਕੀਤੀ, ਕਿ ਉਦੋਂ ਬਾਅਦ 2011 ਦੇ ਵਿੱਚ ਅੰਮ੍ਰਿਤਸਰ ਟਾਈਮ ਦੇ ਵਿੱਚ ਮੇਰਾ ਸਾਲ ਭਰ ਲੜੀਵਾਰ ਗਦਰ ਲਹਿਰ ਵਿੱਚ ਛਪਿਆ, ਤਾਂ ਮੈਂ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਸੀ ਜਾਂ ਉੱਥੋਂ ਦਾ ਜਨਸੰਖਿਆ ਸੀ ਉਹਦਾ ਅੰਕੜੇ ਦੇਖੇ, ਤਾਂ 1914 ਦੇ ਵਿੱਚ ਪੰਜਾਬ ਦੇ ਜਿਹੜੇ ਅੰਕੜੇ ਸੀ ਇਹਦੇ ਵਿੱਚ 52% ਮੁਸਲਮਾਨ ਸਨ, 37% ਹਿੰਦੂ ਤੇ ਆਪਣੇ 12% ਸਾਰੇ ਸਿੱਖ ਸਨ। ਹੁਣ ਜਦੋਂ ਗਦਰ ਲਹਿਰ ਦੇ ਮੁਕੱਦਮੇ ਸਾਰੀਆਂ ਫਾਈਲਾਂ ਦੇਖੀਆਂ, ਸਾਰਾ ਗਦਰ ਲਹਿਰ ਨੂੰ ਪੜ੍ਹਿਆ, ਉਹਦੇ 'ਚ 95% ਸਿੱਖ ਨੇ ਤੇ ਜਿਹੜਾ 88% ਹਿੰਦੂ ਤੇ ਮੁਸਲਮਾਨ ਨੇ, ਉਹਨਾਂ ਦੇ ਬੰਦੇ ਸਾਰੇ ਉਂਗਲਾਂ ਤੇ ਗਿਣਨ ਜੋਗੇ ਨੇ। ਤੇ ਜਦੋਂ ਇਤਿਹਾਸ ਦੇਖਦੇ ਸੀ, ਪੜ੍ਹਦੇ ਸੀ, ਬਣ ਗਿਆ ਸੀ ਸਾਰਾ ਭਾਰਤੀਆਂ ਦਾ, ਹਿੰਦੁਸਤਾਨੀਆਂ ਦਾ। ਹਿੰਦੁਸਤਾਨੀਆਂ ਨੇ ਆਹ ਕੀਤਾ, ਹਿੰਦੁਸਤਾਨੀਆਂ ਨੇ ਆਹ ਕੀਤਾ, ਕਿਤੇ ਸਿੱਖੀ ਦਾ ਨਾਂ ਹੀ ਨਹੀਂ ਸੀ ਆਉਂਦਾ। ਜਿਹੜੀ ਕਿ ਗਿਣ ਮਿਥ ਕੇ ਜਿਹੜੀ ਸਿੱਖ ਪਛਾਣ ਸੀ, ਸਿੱਖਾਂ ਦਾ ਨਾਂ ਸੀ, ਉਹ ਸਾਰਾ ਇਤਿਹਾਸ ਦੇ ਵਿੱਚੋਂ ਬਾਸ ਆਊਟ ਕਰਕੇ ਪਾਸੇ ਕਰਕੇ ਸਿੱਟ ਦਿੱਤਾ ਸੀ ਤੇ ਸਾਰਾ ਇਤਿਹਾਸ ਹਿੰਦੀਆਂ ਨਾਲ ਬਣਾਤਾ। ਇਹ ਹਿੰਦੀਆਂ ਦਾ ਇਤਿਹਾਸ ਹੈ, ਭਾਰਤੀਆਂ ਦਾ ਇਤਿਹਾਸ ਹੈ। ਇੱਥੋਂ ਬੜਾ ਸਵਾਲ ਖੜਾ ਹੋ ਗਿਆ ਕਿ ਜਿਹੜੀ ਅੱਜ 80 ਤੋਂ ਬਾਅਦ ਸਿੱਖ ਦੁਸ਼ਮਣੀ ਇਹ ਨਿਖਰ ਕੇ ਸਾਹਮਣੇ ਆ ਗਈ, ਪਹਿਲਾਂ ਕਲਮੀ ਰੂਪ ਦੇ ਵਿੱਚ ਸਿੱਖ ਦਾ ਇਤਿਹਾਸ ਖਤਮ ਕਰਨ ਦਾ ਇੱਕ ਵੱਡਾ ਲੰਬਾ ਪ੍ਰੋਜੈਕਟ ਤੇ ਲੰਬਾ ਪ੍ਰੋਸੈਸ 47 ਤੋਂ ਬਾਅਦ ਚੱਲਿਆ ਆ ਰਿਹਾ ਸੀਗਾ, ਜਿਹਨੂੰ ਅਸੀਂ ਅੱਜ ਨਵ-ਬਸਤੀਵਾਦੀ ਇਤਿਹਾਸ ਦਾ ਨਾਂ ਦਿੱਤਾ। ਇਹ ਜਿਹੜੀ ਨਵ-ਬਸਤੀਵਾਦੀ ਇਤਿਹਾਸ ਕਰਿਆ ਨਹਿਰੂ ਨੇ ਪੈਦਾ ਕੀਤੀ, ਨਹਿਰੂ ਤੋਂ ਬਾਅਦ ਪੈਦਾ ਹੋਈ ਆ, ਇਹ ਤਿੰਨ ਥੰਮਾਂ ਤੇ ਖੜੀ ਆ, ਸਮਝ ਲਓ। ਇੱਕ ਧਰਮ ਨਿਰਪੱਖਤਾ ਸੈਕੂਲਰਿਜ਼ਮ, ਦੂਸਰਾ ਰਾਸ਼ਟਰਵਾਦ ਨੈਸ਼ਨਲਿਜ਼ਮ, ਤੀਜਾ ਪੈਟਰੀਓਟਿਜ਼ਮ ਦੇਸ਼ ਭਗਤੀ। ਇਹ ਦੇਸ਼ ਭਗਤੀ ਤਿੰਨ ਥੰਮਾਂ ਤੇ ਖੜੀ ਆ। ਇਹ ਜਿਹੜੀ ਨਵ-ਬਸਤੀਵਾਦੀ ਇਤਿਹਾਸਕਾਰੀ ਆ, ਤੇ ਜਿਹਦਾ ਮਕਸਦ ਆ ਕਿ ਜਿਹੜੀਆਂ ਇੱਥੋਂ ਦੇ ਛੋਟੀਆਂ ਕੌਮਾਂ ਨੇ, ਛੋਟੇ ਭਾਈਚਾਰੇ ਨੇ, ਉਹਦੀ ਸਾਰੀ ਵੱਖਰੀ ਪਛਾਣ, ਮਿਆਰੀ ਹਸਤੀ ਭੰਨ ਕੇ ਕੋਈ ਭਾਰਤੀ ਕੌਮ ਬਣਾ ਦੋ। ਇਹਨੂੰ ਧਰਮ ਨਿਰਪੱਖ ਸਾਂਚਾ ਬਣਾਤਾ ਵੀ ਗਦਰ ਲਹਿਰ ਜਿਹੜੀ ਧਾਰਮਿਕ ਬੰਦਿਆਂ ਦੀ ਲਹਿਰ ਸੀ, ਅਮਲਧਾਰੀ ਬੰਦੇ ਸੀ, ਗੁਰਬਾਣੀ ਦੇ ਅਨੁਸਾਰ ਉਹ ਸਾਰਾ ਕੰਮ ਕਰਦੇ ਸੀ, ਲਗਾਤਾਰ ਪਾਠ ਕਰਦੇ ਸੀ, ਨਿਤਨੇਮ ਕਰਦੇ ਸੀ। ਉਹਨਾਂ ਨੂੰ ਧਰਮ ਨਿਰਪੱਖਤਾ ਦੇ ਤੇ ਰਾਸ਼ਟਰਵਾਦ ਦੇ ਤੇ ਦੇਸ਼ ਭਗਤ ਦੇ ਢਾਂਚੇ ਸਕੰਜੇ ਤੇ ਫਿੱਟ ਕਰ ਦੋ। ਇਹ ਇਤਿਹਾਸ ਨਾਲ ਗਦਰੀਆਂ ਦੇ ਬਾਬਿਆਂ ਨੇ ਵੀ ਇੰਨਾ ਚਿਰ ਹੋਇਆ। ਤੇ ਜਦੋਂ ਅਸੀਂ ਫਿਰ ਕਾਮਾਂ ਗਾਟਾ ਮਰੂ ਵਾਲਾ ਇਤਿਹਾਸ ਪੜ੍ਹਿਆ, ਉਹਦੇ ਵਿੱਚ ਵੀ ਪੂਰੀ ਤੌਰ ਤੇ ਜਦੋਂ ਉਹਦੀ ਝਾਰਾ ਦੇਖਿਆ ਵੀ ਮੁਸਾਫਰ 376 ਨੇ ਜਹਾਜ਼ ਤੇ, ਜਿਹਦੇ ਵਿੱਚੋਂ 36 ਮੁਸਲਮਾਨ ਨੇ, 24 ਮੁਸਲਮਾਨ ਨੇ, 12 ਹਿੰਦੂ ਨੇ, ਤੇ ਬਾਕੀ
40 ਸਾਰੇ ਸਿੱਖ ਨੇ, ਤੇ ਉਹਦੇ ਵਿੱਚ ਵੀ ਸਾਰਾ ਇਹੀ ਹਿੰਦੀ ਮੁਸਾਫਰ, ਉਹੀ ਨੈਰੇਟਿਵ, ਉਹੀ ਗੱਲਾਂ, ਹਿੰਦੀ ਮੁਸਾਫਰ, ਭਾਰਤੀ ਮੁਸਾਫਰ ਨਿਆਂ ਕਰਦਾ, ਭਾਰਤੀ ਮੁਸਾਫਰ ਨੇ ਟੱਕਰਾ ਕੀਤਾ। ਜਾਣੀ ਕਿ ਕਿਤੇ ਵੀ ਉਹਦੇ ਵਿੱਚੋਂ ਗਿਣ ਮਿਥ ਕੇ ਸਿੱਖ ਸ਼ਬਦ ਨਹੀਂ ਸੀ ਆਉਣ ਦਿੱਤਾ ਗਿਆ, ਜੋ ਵੀ ਇਤਿਹਾਸ ਲਿਖਿਆ। ਪਹਿਲਾਂ 1976 ਚ ਕਾਮਰੇਡ ਸੋਹਣ ਸਿੰਘ ਜੋਸ਼ ਨੇ ਕਿਤਾਬ ਲਿਖੀ ਕਾਮਾ ਗੱਟਾ ਮਰੋ ਦਖਾਂਤ, ਇਹ ਅੰਗਰੇਜ਼ੀ ਤੇ ਪੰਜਾਬੀ ਸੀ, ਛੋਟੀ ਜਿਹੀ ਕਿਤਾਬ। ਤੇ ਗੁਰਚਰਨ ਸਿੰਘ ਸੈਂਸਰੇ ਨੇ ਗੁਰਦਰ ਪਾਰਟੀ ਦਾ ਲਹਿਰ ਦਾ ਇਤਿਹਾਸ ਆ ਜਿਹੜਾ, ਉਹ 'ਚ ਵੱਡਾ ਚੈਪਟਰ ਸੀ। ਜਗਜੀਤ ਸਿੰਘ ਵਾਲੀ 'ਚ ਵੀ ਵੱਡਾ ਚੈਪਟਰ ਸੀ ਕਾਮਾ ਗੱਟਾ ਮਾਰੂ ਬਾਰੇ, ਤੇ ਹੋਰ ਕੋਈ ਵੱਡੀ ਕਿਤਾਬ ਨਹੀਂ ਸੀ ਮਿਲਦੀ। ਤੇ ਜਾਂ ਫਿਰ 1978 ਦੇ ਵਿੱਚ ਕੈਨੇਡਾ ਦਾ ਜਿਹੜਾ ਵਿਦਵਾਨ ਆ ਸਾਈਮਨ ਫਰੇਜ਼ਰ ਯੂਨੀਵਰਸਿਟੀ ਦਾ ਹਿਊ ਜੌਨਸਟਨ, ਉਹਦੀ ਕਿਤਾਬ ਸੀ ਬੋਝ ਆਫ ਕਾਮਾ ਗੱਟਾ ਮਾਰੂ, ਸਿੱਖ ਚੈਲੰਜ ਟੂ ਕੈਨੇਡਾ ਦੀ ਕਲਰ ਵਾਰ। ਉਹ ਕਾਫੀ ਹੱਦ ਤੱਕ ਘਟਨਾ ਇਨਸਾਫ ਕਰਦੀ ਸੀ, ਪਰ ਉਹਦੀ ਪ੍ਰੋਬਲਮ ਇਹ ਸੀ ਕਿ ਜਿਹੜੇ ਸਾਡੇ ਇੱਥੇ ਜਿਹਨੂੰ ਆਪਾਂ ਪ੍ਰਾਇਮਰੀ ਸੋਰਸ ਕਹਿੰਦੇ ਹਾਂ ਹਿਸਟਰੀ ਦੇ ਵਿੱਚ, ਇੱਥੋਂ ਦੇ ਸਰੋਤ ਸੀ ਸਾਡੇ ਦੇਸੀ, ਬਾਬਾ ਗੁਰੂ ਸਿੰਘ ਦੀਆਂ ਲਿਖਤਾਂ ਸਨ, ਮੁਸਾਫਰਾਂ ਦੇ ਬਿਆਨ ਸੀ, ਸਾਡੇ ਪੰਜਾਬ ਦਾ ਹੋਰ ਮਾਹੌਲ ਸੀ, ਉਹਦੇ ਤੱਕ ਕੋਈ ਸਰੋਤ ਨਹੀਂ ਸੀ। ਉਹਦਾ ਸਿਰਫ ਕੈਨੇਡਾ ਦੀਆਂ ਦਸਤਾਵੇਜ਼ਾਂ ਤੱਕ ਹੀ ਸੀਮਤ ਸੀ ਸਾਰਾ ਰਿਕਾਰਡ। ਉਹਦੇ ਆਧਾਰ ਤੇ ਕਿਤਾਬ ਲਿਖੀ, ਜਿਹਦੇ ਵਿੱਚੋਂ ਵੀ ਅਧੂਰਾਪਣ ਪ੍ਰਗਟ ਹੁੰਦਾ ਸੀਗਾ। ਉਹ ਵੀ ਸਾਕੇ ਨਾਲ ਇਨਸਾਫ ਨਹੀਂ ਸੀਗਾ, ਛੋਟੀ ਜਿਹੀ ਕਿਤਾਬ ਸੀ। ਜਦੋਂ ਇਹ ਇਸ਼ੂ ਉੱਪਰ ਕੇ ਸਾਹਮਣੇ ਆ ਗਿਆ, ਤਾਂ ਫਿਰ ਗੱਲ ਹੋਈ ਵੀ ਤੇ ਦੁਬਾਰਾ ਫੇਰ ਸਾਰਾ ਖੋਜ ਹੋਰ ਕੀਤੀ ਜਾਵੇ। ਜਦੋਂ ਅਸੀਂ ਸਾਰੀ ਖੋਜ ਕੀਤੀ, ਹੁਣ ਜਦੋਂ ਆਪਾਂ ਅੱਗੇ ਗੱਲ ਤੋਰਾਂਗੇ, ਬੜੀਆਂ ਵੱਡੀਆਂ ਘਾਟੀਆਂ ਹੋਈਆਂ, ਤੇ ਇਹ ਵੀ ਮਹਿਸੂਸ ਹੋਇਆ ਇੱਕ ਬਹੁਤ ਵੱਡਾ ਝੂਠ ਵੀ ਸਥਾਪਿਤ ਕਰ ਦਿੱਤਾ ਗਿਆ, ਜਿਹਨੂੰ ਇਸ ਵਕਤ ਉਹ ਜਿਹੜਾ ਚਿੱਬ ਪਾਤਾ ਇਤਿਹਾਸ ਦੇ ਵਿੱਚ ਜਾਂ ਵੱਜ ਪਾਤਾ, ਉਹਨੂੰ ਕੱਢਣ ਦੀ ਲੋੜ ਆ। ਕਰਕੇ ਮੈਂ ਇਹ ਪਾਠ ਦਾ ਧਿਆਨ ਖਿੱਚਣ ਦੀ ਖਾਤਰ ਇਹਦਾ ਨਾਂ ਅਸਲੀ ਸੱਚ ਰੱਖਿਆ। ਜੀ ਬਹੁਤ ਬਹੁਤ ਮਿਹਰਬਾਨੀ। ਤੇ ਇੱਕ ਚੀਜ਼ ਤੁਸੀਂ ਇਸ ਕਿਤਾਬ ਦੇ ਵਿੱਚ ਜਿੰਨੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਆ, ਉਹਦੇ ਵਿੱਚ ਇਹ ਕੀਤੀ ਕਿ ਕਾਮਾ ਗੱਟਾ ਮਾਰੂ ਦੀ ਜਗ੍ਹਾ ਗੁਰੂ ਨਾਨਕ ਜਹਾਜ਼ ਜਿਹੜਾ ਉਹ ਕਾਫੀ ਜ਼ਿਆਦਾ ਜਿਹਨਾਂ ਦੀ ਓਰੀਜਨਲ ਲਿਖਤਾਂ ਉਹਨਾਂ ਦੇ ਵਿੱਚ ਆਉਂਦਾ। ਸੋ ਗੁਰੂ ਨਾਨਕ ਜਹਾਜ਼ ਤੋਂ ਅੱਜ ਅਸੀਂ 100 ਸਾਲ ਬਾਅਦ ਦੇਖੀਏ ਤੇ ਇਹ ਕਾਮਾ ਗੱਟਾ ਮਾਰੂ ਮਸ਼ਹੂਰ ਆ। ਤੇ ਨਿੱਜੀ ਤੌਰ 'ਤੇ ਵੀ ਮੈਨੂੰ ਅੱਜ ਤੋਂ ਕਹਿ ਲਓ ਕਿ 4-5 ਸਾਲ ਪਹਿਲਾਂ ਤੱਕ ਪਤਾ ਵੀ ਨਹੀਂ ਸੀ ਕਿ ਇਹਦਾ ਨਾਂ ਗੁਰੂ ਨਾਨਕ ਜਹਾਜ਼ ਦੇ ਤੌਰ 'ਤੇ ਵੀ ਮੰਨਿਆ ਜਾਂਦਾ ਸੀ। ਸੋ ਇਹਨੂੰ ਤੁਸੀਂ ਇਹ ਆਉਣ ਵਾਲੇ ਸਮੇਂ 'ਚ ਇਹਦੀ ਵਰਤੋਂ ਤੁਹਾਡੇ ਹਿਸਾਬ ਦੇ ਨਾਲ, ਕਿਉਂਕਿ ਤੁਸੀਂ ਐਜ਼ ਅ ਰਾਈਟਰ ਤੁਸੀਂ ਰਿਸਰਚ ਕੀਤੀ, ਕਾਮਾ ਗੱਟਾ ਮਾਰੂ ਕਹਿਣਾ ਇਹਨੂੰ ਸਹੀ ਆ ਜਾਂ ਗੁਰੂ ਨਾਨਕ ਜਹਾਜ਼, ਜਾਂ ਦੋਵੇਂ ਹੀ? ਦੇਖੋ ਗੱਲ ਇਹ ਆ ਵੀ ਉਹੀ ਜਿਹੜਾ ਇਤਿਹਾਸ ਦੀ ਗੱਲ ਕਰ ਰਹੇ ਆ ਵੀ ਜਿਵੇਂ ਹਿਟਲਰ ਦਾ ਸੀਗਾ ਜਿਹੜਾ ਮਤਲਬ ਮੰਤਰੀ ਗੋਬਲਜ਼, ਜਿਹੜਾ ਝੂਠ ਦੇ ਬਾਰੇ 'ਚ ਮਸ਼ਹੂਰ ਹੈਗਾ, ਉਹਨੇ ਕਿਹਾ ਵੀ ਇੱਕ ਝੂਠ ਨੂੰ ਤੁਸੀਂ 100 ਵਾਰ ਬੋਲ ਦਿਓ ਤਾਂ ਉਹ ਸਥਾਪਿਤ ਹੋ ਜਾਣਾ, ਸੱਚ ਬਣ ਜਾਂਦਾ ਜੀ। ਇਹੀ ਗੱਲ ਹੋਈ ਆ, ਕਾਮਾ ਗੱਟਾ ਮਾਰੂ ਸਥਾਪਿਤ ਹੋ ਗਿਆ, ਬੱਚੇ ਦੇ ਮੂੰਹ ਤੇ ਚੜ ਗਿਆ, ਸਾਰੀਆਂ ਲਿਖਤਾਂ ਦੇ ਵਿੱਚ ਆ ਗਿਆ। ਇਹੀ ਉਹ ਕਾਮਰੇਡ ਲੇਖਕਾਂ ਨੇ ਕੀਤਾ। ਤੇ ਗੁਰੂ ਨਾਨਕ ਜਹਾਜ਼ ਨੂੰ ਹੁਣ ਤੱਕ ਵੀ ਕੋਈ ਨਹੀਂ ਜਾਣਦਾ। ਪੁੱਛਦੇ ਨੇ ਕੌਣ ਆ ਜਹਾਜ਼, ਕਿਹੜਾ ਜਹਾਜ਼? ਗੁਰੂ ਨਾਨਕ ਜਹਾਜ਼ ਵੀ ਕੋਈ ਸੀ? ਹਜੇ ਵੀ ਸਾਡੇ ਚੰਗੇ ਪੜ੍ਹੇ ਲਿਖੇ ਜਿਹੜੇ ਕਿ ਵਿਦਵਾਨ ਵੀ ਕਹਾਉਂਦੇ ਨੇ, ਉਹ ਵੀ ਸਾਨੂੰ ਸਵਾਲ ਕਰ ਦਿੰਦੇ ਨੇ। ਦੁੱਖ ਤਾਂ ਇਸੇ ਗੱਲ ਦੇ, ਤਾਂ ਹੀ ਸਾਨੂੰ ਅਸਲੀ ਸੱਚ ਲਿਖਣਾ ਪਿਆ ਕਿ ਇਹ ਜਿਹੜਾ ਜਹਾਜ਼ ਸੀ ਜਾਪਾਨੀ ਕੰਪਨੀ ਦਾ ਨਾਂ ਸੀ, ਕਾਮਾ ਗੱਟਾ ਤੇ ਇਹਦਾ ਨਾਂ ਸੀ ਮਾਰੂ। ਜਾਪਾਨੀ ਬੋਲੀ 'ਚ ਹਰ ਜਹਾਜ਼ ਨੂੰ ਕਹਿੰਦੇ ਨੇ, ਸ਼ਿਪ ਨੂੰ ਮਾਰੂ ਕਿਹਾ ਜਾਂਦਾ ਜੀ। ਐਕਚੁਅਲੀ ਕੀ ਸੀ ਵੀ ਇਹ ਪਹਿਲਾਂ ਜਰਮਨੀ ਕੰਪਨੀ ਦੇ ਕੋਲੇ, ਹਾਲੈਂਡ ਕੰਪਨੀਆਂ ਕੋਲੇ ਇਹ ਸਸੀਲੀਆ ਨਾਂ ਤੇ ਵੀ ਚੱਲੇ, ਤੇ ਕਈ ਨਾਂ ਸੀ, ਹੈਮਬਰਗ ਨਾਂ ਤੇ ਵੀ ਚੱਲਿਆ ਇਹ ਜੀ। ਜਦੋਂ ਇਹ ਬਾਬਾ ਗੁਰੂ ਸਿੰਘ ਨੇ ਲੈ ਲਿਆ ਜਾਂ ਸਿੱਖਾਂ ਨੇ ਲੈ ਲਿਆ, ਲੀਜ਼ ਤੇ ਲੈ ਲਿਆ, $11,000 ਮਹੀਨੇ ਦਾ ਕਿਰਾਇਆ, 6 ਮਹੀਨੇ 66,000 ਤੇ ਲੈ ਲਿਆ, ਤਾਂ ਉਸ ਵਕਤ 4 ਅਪ੍ਰੈਲ 1914 ਨੂੰ ਜਦੋਂ ਮੈਂ ਚੱਲਣਾ ਸੀ, ਹਾਂਗਕਾਂਗ ਦੇ ਗੁਰਦੁਆਰਾ ਸੈਂਟਰ ਸੀ, ਉੱਥੇ ਚੱਲਣਾ ਸੀ। ਉੱਥੇ ਸਿੱਖਾਂ ਦਾ ਵੱਡਾ ਇਕੱਠ ਸੀ, ਤਾਂ ਬਕਾਇਦਾ ਅਖੰਡ ਪਾਠ ਕਰਵਾ ਕੇ, ਵਾਕ ਲੈ ਕੇ, ਹੁਕਮਨਾਮਾ ਲੈ ਕੇ ਇਹਦਾ ਨਾਂ ਗੁਰੂ ਜਹਾਜ਼ ਰੱਖਿਆ ਗਿਆ। ਤੁਸੀਂ ਹੁਣ ਇਹ ਦੇਖੋ ਵੀ ਇਹ ਕਿਤਾਬ ਦੇ ਵਿੱਚ ਮੈਂ ਇੱਕ ਟਿਕਟ ਛਾਪੀ ਆ ਉਸ ਵਕਤ ਦੀ ਦਸਤਾਵੇਜ਼ ਵਜੋਂ, ਉਹਦੇ ਤੇ ਵੀ ਸ੍ਰੀ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਸ੍ਰੀ ਗੁਰੂ ਨਾਨਕ ਜਹਾਜ਼ ਛਾਪਿਆ ਗਿਆ ਟਿਕਟ ਦੇ ਉੱਤੇ ਵੀ। ਤੇ ਜਿੱਥੇ ਵੀ ਕਿਤੇ ਗੱਲ ਚੱਲਦੀ ਹੈ ਗੁਰੂ ਨਾਨਕ ਜਹਾਜ਼ ਦੀ ਗੱਲ ਚੱਲਦੀ ਹੈ, ਗੁਰੂ ਨਾਨਕ ਜਹਾਜ਼ ਚੱਲ ਪਿਆ ਸਾਡਾ। ਇਹ ਗੱਲ ਤਾਂ ਹੈਗੀ ਆ ਕਿ ਜਦੋਂ ਉਹਦੇ ਵਿੱਚ ਜਿਹੜਾ ਸਾਰਾ ਮਾਹੌਲ ਬਣਾਇਆ ਗਿਆ ਜਾਂ ਇਹਦਾ ਨਾਂ ਸਥਾਪਿਤ ਹੋ ਗਏ, ਜਿਹੜੇ ਪੁਰਾਣੇ ਦਸਤਾਵੇਜ਼ ਨੇ ਜਾਂ ਬਾਬਾ ਗੁਰੂ ਸਿੰਘ ਦੀਆਂ ਕਿਤਾਬਾਂ ਨੇ, ਜਿਹੜੀ ਕਿ ਮੈਂ ਇਹ ਬੜੀ ਦੁਰਲੱਭ ਲਿਖਤ ਸੀ, ਬੈਂਗਲੌਰ ਨੇ ਕਿਰਪਾ ਕੀਤੀ, ਉਹ ਵੀ ਲੱਭੀ ਅਸੀਂ 1922 ਦੇ ਵਿੱਚ ਉਹ ਛਪੀ। ਤੇ ਪਹਿਲਾਂ ਉਹਦੀ ਹਿਸਟਰੀ ਲਿਖੀ ਬਾਬਾ ਜੀ ਰੂਹ ਪੋਸ ਰਹੇ ਬਾਜਬੇ ਘਾਟ ਦੇ ਸਾਕੇ ਤੋਂ ਬਾਅਦ। ਉਹਦਾ ਨਾਂ ਹੀ ਇਹ ਹੈ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਦਰਦ ਭਰੀ ਕਥਾ। ਉਹ 2 ਭਾਗ ਨੇ, ਪਹਿਲੇ ਦਾ ਭਾਗ ਹੈਗਾ ਕਥਾ, ਦੂਜੇ ਦਾ ਭਾਗ ਦਾ ਨਾਂ ਹੈਗਾ ਗੁਰੂ ਨਾਨਕ ਮੁਸਾਫਰਾਂ ਦੇ ਦਰਦ ਭਰੀ ਕਹਾਣੀ। ਹੁਣ ਬਾਬਾ ਜੀ ਜਦੋਂ ਵੀ ਗੱਲ ਕਰਦੇ ਨੇ, ਉਹ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦੀ ਗੱਲ ਕਰਦੇ ਨੇ। ਜਿਹੜੀਆਂ ਪੁਰਾਤਨ ਲਿਖਤਾਂ ਨੇ ਸਾਰੀਆਂ, ਖਾਲਸਾ ਸਮਾਚਾਰ ਲਾ ਲਓ, ਖਾਲਸਾ ਐਡਵੋਕੇਟ ਲਾ ਲਓ, ਹੋਰ ਉੱਥੋਂ ਦੇ ਅਖਬਾਰ ਲਾ ਲਓ, ਸਾਰਿਆਂ ਦੇ ਵਿੱਚ ਹੀ ਗੁਰੂ ਨਾਨਕ ਜਹਾਜ਼ ਆਉਂਦਾ, ਗੁਰੂ ਨਾਨਕ ਜਹਾਜ਼ ਦੇ ਮੁਸਾਫਰ। ਇੱਥੋਂ ਤੱਕ ਕਿ ਡਾਕਟਰ ਗੰਡਾ ਸਿੰਘ ਹੋਰਾਂ ਨੇ, ਉਹਨਾਂ ਨੇ ਭਾਈ ਰਤੀਰ ਸਾਰਿਆਂ ਨੇ ਆਪਣੀਆਂ ਲਿਖਤਾਂ ਦੇ ਵਿੱਚ, ਡਾਕਟਰ ਗੰਡਾ ਸਿੰਘ ਨੇ ਵੀ ਗੁਰੂ ਨਾਨਕ ਜਹਾਜ਼ ਦੀ ਗੱਲ ਕੀਤੀ ਆ ਜੀ। ਉਹ ਗੁਰੂ ਨਾਨਕ ਜਹਾਜ਼ ਕਰਦੇ ਰਹਿੰਦੇ ਨੇ ਗੱਲ, ਪਰ ਜਦੋਂ ਕਾਮੜ ਇਤਿਹਾਸ ਲਿਖਦੇ ਨੇ ਕਾਮਾ ਗੱਟਾ ਨੂੰ ਨਾਂ ਸਥਾਪਿਤ ਕਰ ਦਿੰਦਾ, ਉਹ ਗੁਰੂ ਨਾਨਕ ਜਹਾਜ਼ ਭੁੱਲ ਭੁਲਾਤਾ। ਹੁਣ ਦੇਖੋ ਜਿਹੜਾ ਇਹ ਜਦੋਂ ਗੁਰੂ ਨਾਨਕ ਜਹਾਜ਼ ਰੱਖਿਆ ਜਾਂਦਾ, ਸਭ ਤੋਂ ਪਹਿਲਾਂ ਜਹਾਜ਼ ਖਰੀਦਣ ਤੋਂ ਪਹਿਲਾਂ ਇੱਕ ਸ੍ਰੀ ਗੁਰੂ ਨਾਨਕ ਦੇਵ ਨੈਵੀਗੇਸ਼ਨ ਸਟੀਮ ਸਬ ਕੰਪਨੀ ਬਣਾਈ ਜਾਂਦੀ ਹੈ ਜੀ, ਜਿਹਦਾ ਡਾਇਰੈਕਟਰ ਬਾਬਾ ਗੁਰਦਿੱਤ ਸਿੰਘ ਆ। ਉਹ ਇਕੱਲਾ ਨਹੀਂ ਗਾ,
ਇਹਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਉਹ ਵੀ ਹਿੱਸੇਦਾਰ ਆ ਜੀ। ਹਾਂਗਕਾਂਗ ਦੀ ਗੁਰਦੁਆਰਾ ਕਮੇਟੀ ਵੀ ਹੈਗੀ ਆ, ਉਹਦਾ ਸਹਿਯੋਗ ਆ ਨਾਲ, ਉਹਨਾਂ ਨੇ ਪੈਸੇ ਧੇਲਾ ਖਰਚਿਆ। ਇੱਧਰੋਂ ਭਾਈ ਤਾਰ ਸਿੰਘ ਦੀ ਪ੍ਰੇਰਨਾ ਜਿਹੜਾ ਸਿੱਖ ਕੰਨਾ ਮੈਂ ਬਦਲ ਫਿਰੋਜ਼ਪੁਰ। ਸੋ ਜਦੋਂ ਸਿੱਖਾਂ ਨੇ ਕਿਉਂਕਿ ਜਦੋਂ ਵਿਚਾਰ ਆਉਂਦਾ, ਬਾਬਾ ਗੁਰਦਿੱਤ ਸਿੰਘ ਕਹਿੰਦਾ ਵੀ ਸਾਡੇ ਮਨ ਦੇ ਵਿੱਚ ਜਦੋਂ ਵਿਚਾਰ ਆਇਆ ਜਹਾਜ਼ ਤਾਂ ਸਾਡੇ ਮਨ ਦੇ ਵਿੱਚ ਉਹੀ ਅੱਜ ਵਿਚਾਰ ਆ, ਕਿਸੇ ਮੈਂ ਦਾ ਵਿਅਕਤੀ ਦਾ ਨਹੀਂ ਹੈ ਜਹਾਜ਼, ਇਹ ਸਾਡੇ ਪਹਿਲੇ ਪਾਤਸ਼ਾਹ ਦੇ ਨਾਂ ਤੇ ਜਹਾਜ਼ ਆ ਜੀ। ਤੇ ਜਦੋਂ ਇੱਕ ਬਾਬਾ ਹਰਨਾਮ ਸਿੰਘ ਕਾਲਾ ਸਾਹਿਬ ਬੜੇ ਵੱਡੇ ਗਦਰੀ ਹੋਏ ਨੇ, ਬੜੀਆਂ ਕੁਰਬਾਨੀਆਂ ਕੀਤੀਆਂ, 30-32 ਸਾਲ ਜੇਲ੍ਹ ਕੱਟੀ ਆ, ਉਹ ਸਾਨੂੰ ਹਾਂਗਕਾਂਗ ਫੌਜ ਦੇ ਵਿੱਚ ਸਨ ਜੀ। ਉਹ ਆਪਣੀ ਲਿਖਤ ਦੇ ਵਿੱਚ ਲਿਖਦੇ ਨੇ ਕਿ ਜਦੋਂ ਇਹ ਜਹਾਜ਼ ਸਿੱਖਾਂ ਨੇ ਚਲਾ ਲਿਆ, ਵੀ ਸਿੱਖਾਂ ਨੇ ਆਪਣਾ ਜਹਾਜ਼ ਚਲਾ ਲਿਆ, ਸਿੱਖਾਂ ਨੇ ਆਪਣਾ ਜਹਾਜ਼ ਲੈ ਲਿਆ, ਤਾਂ ਜਿਹੜੇ ਉੱਥੇ ਸਿੱਖ ਫੌਜ ਦੇ ਵਿੱਚ ਸੀ ਜਾਂ ਪੁਲਿਸ 'ਚ ਨੌਕਰੀ ਕਰਦੇ ਸੀ ਜਾਂ ਦਰਬਾਨਾਂ ਦੀ ਨੌਕਰੀ ਕਰਦੇ ਸੀ, ਵੱਡੀ ਗਿਣਤੀ ਹਾਂਗਕਾਂਗ ਸਿੱਖ ਸੀ, ਤਾਂ ਉਹਨਾਂ ਦੇ ਮਨ 'ਚ ਇੱਕ ਗੱਲ ਫੱਟ ਦੇ ਕੇ ਆ ਗਈ, 100 ਸਾਖੀ ਵਾਲੀ ਗੱਲ, ਕਿ 100 ਸਾਖੀ ਚਾਹੁੰਦਾ ਹੈ ਮੇਰਾ ਬਣਜਾਰਾ ਆਵੇਗਾ, ਜਹਾਜ਼ ਚਲਾਵੇਗਾ, ਪਰ ਉਤਰਨਾ ਪਾਵੇਗਾ, ਵਾਪਸ ਆ ਗਿਆ ਤੇ ਘਰ ਘਰ ਕਲਾ ਜਗਾ ਦੇਗਾ ਜੀ। ਉਹ ਕਹਿੰਦੇ ਤਾਂ 100 ਸਾਖੀ ਮੁਤਾਬਕ ਹੀ ਗੁਰੂ ਨਾਨਕ ਦੇਵ ਨਾਲ ਤੇ ਜਹਾਜ਼ ਚੱਲ ਪਿਆ। ਇੱਥੋਂ ਤੱਕ ਕਿ ਜਦੋਂ ਪਹਿਲਾਂ ਜਹਾਜ਼ ਦਾ ਸੌਦਾ ਹੋਇਆ, ਮਿਸਟਰ A. ਦਲਾਲ ਸੀ ਸ਼ਿਪਿੰਗ ਕੰਪਨੀ ਦਾ, ਬਾਬਾ ਗੁਰੂ ਸਿੰਘ ਨੇ ਉਹਨਾਂ ਕੰਮਾਂ ਦਾ ਸੌਦਾ ਕਰਾਇਆ। 2-3 ਜਹਾਜ਼ ਨੇ ਪਹਿਲਾਂ ਵੀ ਦੇਖੇ ਜੀ, ਕੁਝ ਸੰਘ ਨਾਂ ਦਾ ਜਹਾਜ਼ ਵੀ ਦੇਖਿਆ ਸੀ, ਉਹ 'ਚ ਕਈ ਹੋਰ ਫਾਲਟ ਸੀ ਟੈਕਨੀਕਲੀ, ਜਿਹੜਾ ਬਾਅਦ ਸੌਦਾ ਰੱਦ ਕਰਤਾ। ਸੋ ਉਦੋਂ ਵੀ ਅਖੰਡ ਪਾਠ ਕਰਵਾਇਆ ਗਿਆ, ਸੌਦਾ ਹੋਣ ਵੇਲੇ ਵੀ ਖੁਸ਼ੀ ਦੇ ਵਿੱਚ ਕਰਵਾਇਆ ਗਿਆ, ਜਹਾਜ਼ ਸਿੱਖਾਂ ਨੇ ਆਪਣਾ ਲੈ ਲਿਆ। ਉੱਥੇ ਤਿਰੰਗੇ ਸੀ, ਸਿੱਖਾਂ ਨੇ ਆਪਣਾ ਜਹਾਜ਼ ਚਲਾਇਆ, ਸਿੱਖਾਂ ਨੇ ਆਪਣਾ ਜਹਾਜ਼ ਚਲਾ ਲਿਆ। ਸੋ ਇਸ ਕਰਕੇ ਦਾ ਜਿਹੜਾ ਕਿਤਾਬਾਂ ਦੇ ਹਾਸੋ ਹੀਣਾ ਜਾਂ ਨਾ ਕਾਮਾ ਘਾਟਾ ਪ੍ਰਚਲਿਤ ਕਰਤਾ ਤੇ ਗੁਰੂ ਨਾਨਕ ਜਹਾਜ਼ ਭੁਲਾਤਾ। ਇਹਦੇ ਪਿੱਛੋਂ ਦੇਖੋ ਕਿ ਬਹੁਤ ਵੱਡੀ ਸਾਜ਼ਿਸ਼ ਆ ਜੀ। ਜੇ ਤਾਂ ਕਿਸੇ ਵਿਅਕਤੀ ਦੇ ਨਾਂ ਤੇ ਹੁੰਦਾ, ਆਪਾਂ ਕਹਿੰਦੇ ਵਿਅਕਤੀ ਦੇ ਨਾਂ ਤੇ ਸੀ, ਬਾਬਾ ਗੁਰੂ ਸਾਹਿਬ ਦੇ ਪਿਓ ਦੇ ਨਾਂ ਤੇ ਹੁੰਦਾ, ਭਰਾ ਦੇ ਨਾਮ ਮਿਲਣਾ। ਹੁਣ ਪਹਿਲੇ ਪਾਤਸ਼ਾਹ ਦੇ ਨਾਂ ਤੇ ਜਹਾਜ਼ ਦਾ ਨਾਂ ਹੋਵੇ, ਇਹਦਾ ਸਾਨੂੰ ਵੈਸੇ ਹੀ ਚਾਹੀਦਾ ਸੀ ਸਤਿਕਾਰ ਵਜੋਂ ਕਿ ਅਸੀਂ ਇਹਨੂੰ ਸਾਡੀਆਂ ਲਿਖਤਾਂ ਜੇ ਕਾਮਾ ਘਾਟਾ ਮਾਰੂ ਵੀ ਕਿਤੇ ਆਇਆ ਤਾਂ ਉਹਦੀ ਵਜ੍ਹਾ ਨੂੰ ਸੈਕੰਡਰੀ ਰੱਖ ਕੇ ਅਸੀਂ ਪਹਿਲੇ ਨੰਬਰ ਤੇ ਗੁਰੂ ਨਾਨਕ ਜਹਾਜ਼ ਨੂੰ ਸਥਾਪਿਤ ਕਰੀਏ ਜੀ। ਜੀ ਕਿਉਂ ਨਹੀਂ ਕੀਤਾ ਗਿਆ? ਕਿਉਂਕਿ ਇਹਦੇ ਨਾਲ ਜਿਹੜਾ ਸਾਰਾ ਮਾਣ ਤਾਣ ਸਾਰੀ ਗੱਲਾਂ ਸਿਹਰਾ ਸਿੱਖਾਂ ਦੇ ਸਿਰ ਵੱਜਦਾ ਜੀ ਜੀ। ਉਹ ਸਿੱਖ ਧਰਮ ਦੀ ਗੱਲ ਹੁੰਦੀ ਆ। ਜਿਹੜਾ ਜਹਾਜ਼ ਦਾ ਸਫ਼ਰ ਆ ਇੱਕ ਧਰਮਕ ਰੰਗਤ ਅਖਤਿਆਰ ਕਰ ਲੈਂਦਾ। ਸੋ ਹੁਣ ਕਾਮੜੇ ਨੂੰ ਇਹ ਵੀ ਅਸੀਂ ਧਰਮ ਦੇ ਬੈਰੀਆਂ ਗਿਣ ਮਿੱਥ ਕੇ ਅਸੀਂ ਕੋਈ ਧਰਮ ਵਾਲੀ ਗੱਲ ਨਹੀਂ ਆਉਣ ਦੇਣੀ, ਧਰਮ ਦਾ ਕੋਈ ਵਿੰਬ ਨਹੀਂ, ਧਰਮ ਦਾ ਕੋਈ ਸਿੰਬਲ ਨਹੀਂ ਆਉਣ ਦੇਣਾ, ਧਰਮ ਦਾ ਕੋਈ ਸਲੋਗਨ ਨਹੀਂ ਆਉਣ ਦੇਣਾ, ਨਾਂ ਨਹੀਂ ਆਉਣ ਦੇਣਾ। ਸੋ ਉਹਨਾਂ ਨੇ ਕਾਮਾ ਘਾਟਾ ਮਾਰੂ ਐ ਪੂੰਜਤਾ, ਗੁਰੂ ਨਾਨਕ ਜਹਾਜ਼ ਦਾ ਨਾਂ ਪੂੰਜਤਾ ਤੇ ਕਾਮਾ ਘਾਟਾ ਮਾਰੂ ਵਾਲਾ ਸਥਾਪਿਤ ਕਰਤਾ ਜੀ ਜੀ। ਇਹੀ ਇਤਿਹਾਸ ਦੇ ਵਿੱਚ ਵੱਡਾ ਚਿੱਬ ਆ ਜਿਹਦੀ ਗੱਲ ਸਾਨੂੰ ਅਸਲੀ ਸੱਚ ਨਾ ਕਰਨਾ ਪਿਆ ਜੀ ਜੀ। ਹੁਣ ਦੂਜੀ ਗੱਲ ਜਿਹੜੀ ਤੁਸੀਂ ਵੀ ਸਵਾਲ ਕੀਤਾ ਜੀ ਤੇ ਕੀ ਇਹ ਨਾਂ ਤੁਸੀਂ ਹੁਣ ਜੇ ਕੀਤਾ ਵੀ ਸਥਾਪਿਤ ਹੋ ਜੂ ਜਾਂ ਕਾਮਾ ਘਾਟਾ ਮਾਰੂ ਬਿਨਾਂ ਸਰ ਸਕਦਾ? ਅਸੀਂ ਸਮਝਦੇ ਕਿ ਜੇ ਲਗਾਤਾਰ ਇਹ ਲਿਖਤਾਂ ਦੇ ਵਿੱਚ ਆਉਣੀ ਗੱਲ ਸ਼ੁਰੂ ਹੋ ਜੇ, ਕੋਈ ਵੱਡੀ ਗੱਲ ਨਹੀਂ ਕਿ ਹੌਲੀ ਹੌਲੀ ਇਹਦੀ ਜਾਗਰਤੀ ਹੋ ਜੂ। ਜੇ ਇਸ ਨੇ ਮੁੱਢਲੇ ਤੌਰ ਤੇ ਅਸੀਂ ਗੁਰੂ ਨਾਨਕ ਜਹਾਜ਼ ਲਿਖੀਏ, ਉਹਦੀ ਜਾਣਕਾਰੀ ਲਈ ਬ੍ਰਿਟਿਸ਼ ਕੌਮਾਂ ਘਾਟਾ ਮਾਰੂ ਪਾਇਆ ਜਾ ਸਕਦਾ ਫਿਲਹਾਲ ਤਾਂ ਜੀ ਜੀ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 20-50 ਸਾਲ ਤੱਕ ਫਿਰ ਇਹ ਗੱਲ ਸਥਾਪਿਤ ਹੋ ਸਕਦੀ ਆ। ਇਹ ਸਥਾਪਿਤ ਕਰਨ ਦੀ ਲੋੜ ਆ ਸਿੱਖਾਂ ਨੂੰ, ਕਿਉਂਕਿ ਜਦੋਂ ਉਹਦੇ ਗੁਰੂ ਨਾਨਕ ਪਹਿਲੇ ਪਾਤਸ਼ਾਹ ਦੀ ਗੱਲ ਚੱਲਦੀ ਆ ਤਾਂ ਇਹ ਉਹਦੇ ਨਾਲ ਜੁੜੀ ਹੋਈ ਆ ਜੀ ਜੀ। ਸਿੱਖਾਨ ਦੀ ਸਿੱਖ ਧਰਮ ਦੀ ਗੱਲ ਹੋਣੀ ਆ, ਉਹਨਾਂ ਲਈ ਅੱਜ ਬੜੀ ਲੋੜ ਬਣ ਗਈ ਸਿੱਖਾਂ ਦੀ ਜੀ ਜੀ ਇਹਨਾਂ ਨੂੰ ਸਥਾਪਿਤ ਕਰਨ ਦਾ ਜੀ ਜੀ। ਇਸ ਕਰਕੇ ਮੈਂ ਕਹਿੰਦਾ ਵੀ ਇਹ ਇਤਿਹਾਸ ਵਿੱਚ ਵੱਡੇ ਚਿੱਪ ਸੀ ਜਿਹਨੂੰ ਅਸੀਂ ਕੱਢਣ ਦੀ ਨਿਮਾਣੀ ਦੀ ਕੋਸ਼ਿਸ਼ ਕੀਤੀ ਆ ਜੀ ਜੀ। ਸੋ ਅਗਲਾ ਜਿਹੜਾ ਇਹਦੇ ਨਾਲ ਹੀ ਰਲਦਾ ਸਵਾਲ ਇਹ, ਤੁਸੀਂ ਦੱਸਿਆ ਕਿ ਜਦੋਂ ਜਹਾਜ਼ ਦਾ ਸੌਦਾ ਹੋਇਆ ਉਦੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਨਾਂ ਭੋਗ ਪਾਏ ਗਏ, ਹੁਕਮਨਾਮਾ ਲਿਆ ਗਿਆ ਤੇ ਇਨ ਜਨਰਲ ਕਿਉਂਕਿ ਜਹਾਜ਼ ਨੇ ਬੜਾ ਲੰਮਾ ਸਫ਼ਰ ਕੀਤਾ, ਸਿੱਧਾ ਵੈਨਕੂਵਰ ਦੀ ਬੰਦਰਗਾਹ ਦੇ ਉੱਪਰ ਆਇਆ। ਸੋ ਜਿਹੜਾ ਜਹਾਜ਼ ਦਾ ਜਿਹੜਾ ਮਾਹੌਲ ਹੈ ਉਹ ਕਿੱਦਾਂ ਦਾ ਸੀ ਇਨ ਜਨਰਲ ਜੇ ਦੇਖਿਆ ਜਾਏ ਤੁਸੀਂ, ਕਿਉਂਕਿ ਉਹਦੇ ਉੱਪਰ ਰਿਸਰਚ ਕੀਤੀ ਆ? ਦੇਖੋ ਜੀ, ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਜਿਹੜੇ ਉੱਥੋਂ ਦੇ ਜਿਹੜੇ ਪ੍ਰਾਤਨ ਸਿੱਖ ਸੀਗੇ ਜੀ, ਚਾਹੇ ਉਹ ਗਦਰੀ ਬਾਬੇ ਸੀ ਚਾਹੇ ਹੋਰ ਸਿੱਖ ਸੀ, ਹੁਣ ਉਹ ਸਿੱਖੀ ਤਾਂ ਉਹਦੀ ਰੂਹ 'ਚ ਵਸੀ ਹੋਈ ਸੀ। ਸਿੱਖੀ ਤੋਂ ਬਿਨਾਂ ਕੋਈ ਸੋਚ ਹੀ ਨਹੀਂ ਸਕਦੇ। ਜਿੱਥੇ ਵੀ ਗਿਆਨੀ ਹੀਰਾ ਸਿੰਘ ਦਰਦ ਨੇ ਵੀ ਲਿਖਿਆ ਵੀ ਜਿੱਥੇ ਜਿੱਥੇ ਵੀ ਸਿੱਖ ਸਭ ਤੋਂ ਪਹਿਲਾਂ ਗਏ ਨੇ, ਰੋਟੀ ਤੋਂ ਬਾਅਦ ਉਹਦੀ ਦੂਜੀ ਭੁੱਖ ਸਭ ਤੋਂ ਵੱਡੀ ਗੁਰਦੁਆਰਾ ਉਸਾਰਨ ਦੀ ਸੀਗੀ ਜੀ। ਜਿਹੜਾ ਉਹਦਾ ਸੋਰਸ ਆਫ ਇੰਸਪੀਰੇਸ਼ਨ ਸੀ, ਜਿਹੜੀ ਉਹਦੀ ਰੂਹਾਨੀ ਭੁੱਖ ਸੀ, ਉਹ ਗੁਰਦੁਆਰੇ ਪੂਰੀ ਕਰਨੀ ਸੀਗੀ ਜੀ। ਸੋ ਜਿੱਥੇ ਵੀ ਗਏ ਨੇ, ਚਾਹੇ ਉਹ ਟਾਪੂਆਂ 'ਚ ਗਏ ਨੇ, ਚਾਹੇ ਪਿਨਾਂਗ ਗਏ ਨੇ, ਚਾਹੇ ਹਾਂਗਕਾਂਗ ਗਏ ਨੇ, ਚਾਹੇ ਸੰਘਾਈ ਗਏ ਨੇ, ਬਾਅਦ ਚਾਹੇ ਕੈਨੇਡਾ ਅਮਰੀਕਾ ਨੇ, ਆਪਾਂ ਦੇਖਦੇ ਹਾਂ ਕਿ 1906 ਦੇ ਵਿੱਚ ਸਿੱਖਾਂ ਨੇ ਇੱਥੇ ਵੈਨਕੂਵਰ ਦੇ ਵਿੱਚ ਗੁਰਦੁਆਰਾ ਉਸਾਰਿਆ ਜੀ। ਜਿੱਥੇ ਕਿਤੇ ਗੁਰਦੁਆਰਾ ਨਹੀਂ ਸੀ ਉਸਾਰ ਸਕਦੇ, ਉੱਥੇ ਵੀ ਆਪਣੀ ਚਾਹੇ 5 ਗ੍ਰੰਥੀ ਚਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਜਾਂਦੇ ਸੀ ਤੇ ਉੱਥੇ ਕਮਰੇ ਦੇ ਵਿੱਚ ਹੀ, ਇੱਥੋਂ ਤੱਕ ਕਿ ਮੈਂ ਗਦਰ ਲਹਿਰ ਵਾਲੀ ਕਿਤਾਬਾਂ ਦਾ ਜ਼ਿਕਰ ਵੀ ਕੀਤਾ ਕਿ ਜਦੋਂ ਉੱਥੇ ਰੇਲਵੇ ਲਾਈਨਾਂ ਨਿਕਲਦੀਆਂ ਸੀਗੀਆਂ ਜੀ, ਉਹ ਰੇਲਵੇ ਲਾਈਨ ਦੇ ਡੱਬੇ ਹੁੰਦੇ ਜਿੱਥੇ ਉਹ ਕੈਬਨ ਹੁੰਦੇ ਸੀ, ਇੱਥੇ ਉਹਦੇ ਮਕਾਨ ਕੁਆਟਰ ਬਣਾਏ ਹੁੰਦੇ ਸੀ, ਉਹਨਾਂ ਨੂੰ ਹੀ ਉਹ ਗੁਰਦੁਆਰੇ ਦਾ ਰੂਪ ਦੇ ਲੈਂਦੇ ਸੀ, ਉੱਥੇ ਸਰੂਪ ਪ੍ਰਕਾਸ਼ ਕਰ ਲੈਂਦੇ ਸੀਗੇ। ਸੋ ਇਹਦਾ ਜਿਹੜਾ ਮਾਹੌਲ ਆ ਜਹਾਜ਼ ਦਾ, ਉਹਦਾ ਨਾਂ ਤਾਂ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਤੇ ਬਕਾਇਦਾ ਉਹਦੇ ਵਿੱਚ ਗੁਰਦੁਆਰਾ ਸਥਾਪਿਤ ਕਰਕੇ ਕੈਬਨ ਦੇ ਵਿੱਚ ਜਦੋਂ ਇਹ ਸਾਰੇ ਬਾਬੇ ਜ਼ਿਕਰ ਕਰਦੇ ਨੇ, ਪੁਰਾਣੇ ਮੁਸਾਫਰ ਵੀ ਜ਼ਿਕਰ ਕਰਦੇ ਨੇ, ਇਤਿਹਾਸ ਦੇ ਵਿੱਚ ਵੀ ਜ਼ਿਕਰ ਆਉਂਦਾ ਕਿ ਬਕਾਇਦਾ ਤੌਰ ਤੇ ਉਹਦੇ ਵਿੱਚ ਗੁਰਦੁਆਰਾ ਬਣਾ ਕੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕੀਤਾ ਗਿਆ। ਪੂਰੇ ਬਾਜੇ ਗਾਜਾਂ ਨਾਲ
ਕੀਰਤਨ ਕਰਦੇ ਹੋਏ ਫਿਰ ਘਰ ਵੈਸੇ ਹਰ ਦਿਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ, ਹੋਰ ਇਸ ਤਰ੍ਹਾਂ ਦੀਆਂ ਗੱਲਾਂ, ਜਿਵੇਂ ਕੀਰਤਨ ਦੇ ਸ਼ਬਦ ਆਪਾਂ ਗਾਉਂਦੇ ਹਾਂ ਸਿੱਖ। ਹਜ਼ਾਰਾਂ ਦੀ ਗਿਣਤੀ ਸਿੱਖਾਂ ਨੇ ਉੱਥੇ ਜਹਾਜ਼ ਦੇ ਵਿੱਚ ਸ਼ਾਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ ਕੀਤਾ। ਜੀ ਜੀ ਜੀ। ਤੇ ਉਦੋਂ ਸਿੱਖਾਂ ਦੇ ਵਿੱਚ ਦੇਖਣ ਵਾਸਤੇ ਕਿਨਾਰੇ ਤੇ ਸਿੱਖ ਖੜੇ ਨੇ। ਬਾਬੇ ਦੇ ਹਰਨਾਮ ਸਿੰਘ ਦੇ ਬਿਆਨ ਪੜ੍ਹੋ, ਕਦਰੀ ਬਾਬੇ ਦੇ। ਜੀ ਮੇਰਾ ਖਿਆਲ ਨਹੀਂ ਕਹਿੰਦਾ ਵੀ ਕੋਈ ਇਹੋ ਜਿਹਾ ਸੀਗਾ ਵੀ ਸਿੱਖਾਂ ਦੇ ਵਿੱਚੋਂ ਜਿੱਥੇ ਵੀ ਕਿਤੇ ਕੋਈ ਸਿੱਖ ਸੀ ਜਾਂ ਕੋਈ ਹੋਰ ਭਾਰਤੀ ਚਾਹੇ ਮੁਸਲਮਾਨ ਚਾਹੇ ਹਿੰਦੂ ਰਹਿੰਦਾ ਸੀ, ਮਨ 'ਚ ਸਾਰੀ ਤਿਰੰਗੇ ਨਹੀਂ ਹੋ ਗਈ ਸੀ। ਪਹਿਲੀ ਵਾਰ ਸਾਡਾ ਜਹਾਜ਼ ਚੱਲ ਰਿਹਾ, ਇਹ ਵੱਡੀ ਚੁਣੌਤੀ ਸੀ ਸਾਮਰਾਜ ਦੇ ਸਿੱਖ ਵਪਾਰ ਨੂੰ, ਵੀ ਪਹਿਲੀ ਵਾਰ ਸਾਡਾ ਜਹਾਜ਼ ਚੱਲ ਰਿਹਾ ਸਿੱਖਾਂ ਦਾ। ਤੇ ਸਾਰੇ ਸਿੱਖ ਉੱਥੇ ਪਹੁੰਚੇ ਸੀ ਵਰਦੀਆਂ ਪਾ ਕੇ, ਪੂਰੀ ਟੌਰ ਨਾਲ ਲਾ ਕੇ, ਤੇ ਢੋਲਕਿਆਂ ਗਲਾਂ 'ਤੇ ਪਾਈਆਂ ਹੋਈਆਂ ਸੀਗੀਆਂ, ਤੇ ਸਾਰੇ ਉਹ ਸ਼ਬਦ ਕੀਰਤਨ ਕਰਦੇ ਗਏ ਨੇ। ਮੁਸਾਫਰਾਂ ਨੂੰ ਉਹਨੇ ਵਧਾਈ ਇਸ ਤਰ੍ਹਾਂ ਬੋਲੇ, ਸੋ ਨਿਹਾਲ ਦੇ ਜਕਾਰਾਂ ਨੂੰ ਦਿੱਤੀ ਆ। ਜੀ ਜੀ ਜੀ। ਕੀਰਤਨ ਜਥਾ ਵੀ ਸੀ ਉੱਥੇ। ਉੱਥੇ ਭਾਈ ਨਾਭ ਕਮਲ ਸਿੰਘ ਨੂੰ ਗ੍ਰੰਥੀ ਮੁਕਰਰ ਕੀਤਾ ਗਿਆ, ਨਿਯੁਕਤ ਕੀਤਾ ਗਿਆ, ਉਹਨੂੰ ਸੇਵਾ ਲਾਈ ਗਈ ਸੀ। ਉੱਥੇ ਗੁਰਦੁਆਰਾ ਬਣਾਇਆ। ਤਾਂ ਸਭ ਤੋਂ ਜਿਹੜੀ ਵੱਡੀ ਗੱਲ ਆ, ਤੇ ਜਦੋਂ ਹਾਂਕ ਤੋਂ ਜਹਾਜ਼ ਚੱਲਿਆ ਤੇ ਜਹਾਜ਼ ਦੇ ਉੱਤੇ ਬਾਬਾ ਗੁਰੂ ਸਿੰਘ ਨੇ ਉਹਨੇ ਲਿਖਤਾਂ ਪੜ੍ਹੋ। ਤਾਂ ਹੀ ਮੈਂ ਕਹਿੰਦਾ ਵੀ ਹਾਊਸ ਮਾਸਟਰ ਨੂੰ ਲਿਖਤਾਂ ਦਾ ਕਸਾਈ ਹੀ ਨਹੀਂ ਸੀ, ਤਾਂ ਹੀ ਅਧੂਰੀਆਂ ਰਹਿੰਦੀਆਂ ਉਹਦੀਆਂ ਕਿਤਾਬਾਂ ਵੀ। ਬਾਬਾ ਗੁਰੂ ਸਿੰਘ ਖੁਦ ਕਹਿੰਦਾ ਵੀ ਉੱਥੇ ਅਸੀਂ ਕੇਸਰੀ ਨਿਸ਼ਾਨ ਚਲਾਇਆ ਗੁਰੂ ਨਾਨਕ ਦਾ। ਜੀ, ਇਹ ਵੱਡੀ ਗੱਲ ਸੀ। ਜੀ ਜੀ ਜੀ। ਯੂਨੀਅਨ ਜੈਕ ਆਪਾਂ ਕਹਿੰਦੇ ਹਾਂ, ਯੂਨੀਅਨ ਜੈਕ ਝੁਲਦਾ ਉਹਨਾਂ ਦਾ। ਜਿਹੜਾ ਇੱਥੇ ਰਾਤ ਨਹੀਂ ਸੀ ਪੈਂਦੀ, ਦੁਨੀਆ ਭਰ ਦੇ ਵਿੱਚ ਰਾਜ ਸੀ, ਤੇ ਉਹਨਾਂ ਵਕਤਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਦਾ ਝੁੱਲਣਾ ਵੱਡੀ ਗੱਲ ਹੈ। ਜੇ ਤੁਸੀਂ ਇਤਿਹਾਸਕ ਮਾਨਾ ਜਿਹਦੇ ਡੀ ਕੋਡ ਕਰੋਗੇ ਕੋਈ ਹਿਸਟਰੀ ਹੋਰ ਖੋਲੂ ਤਾਂ ਵੱਡੀ ਗੱਲ ਆ। ਜੀ ਬਿਲਕੁਲ। ਸੁਬਾਹ ਸਾਹਿਬ ਕੀ ਸੀ ਵੀ ਆਪਣੇ ਵਾਂਗੂ ਇਹ ਕੀਰਤਨ ਹੁੰਦਾ ਸੀਗਾ, ਰਹਿ ਰਾਜ ਦਾ ਪਾਠ ਹੁੰਦਾ ਸੀਗਾ, ਲੰਗਰ ਤਿਆਰ ਕੀਤਾ ਸੀ ਗੁਰੂ ਮਰਿਆਦਾ ਅਨੁਸਾਰ ਜੀ ਪਰਪੱਕ ਸਿੰਘਾਂ ਵੱਲੋਂ। ਜੀ ਲੰਗਰ ਦਾ ਸਭ ਤੋਂ ਪਹਿਲਾਂ ਗੁਰੂ ਅਰਜਨ ਭੋਗ ਲੱਗਦਾ ਸੀ, ਭੋਗ ਲੱਗਣ ਤੋਂ ਬਾਅਦ ਮੁਸਾਫਰਾਂ 'ਚ ਵਰਤਾਇਆ ਜਾਂਦਾ ਸੀਗਾ। ਜੀ ਜੀ ਜੀ। ਇਹ ਸਾਰਾ ਉੱਥੇ ਸੀ। ਯਾਨੀ ਕਿ ਜਿਹੜੇ ਉਹ 5 ਮਹੀਨੇ ਪਾਣੀ 'ਚ ਰਹੇ ਨੇ, 4 ਅਪ੍ਰੈਲ ਨੂੰ ਚੱਲੇ ਨੇ, 29 ਸਤੰਬਰ ਨੂੰ ਵਾਪਸ ਆਏ ਨੇ ਮੁਸਾਫਰ। 5 ਮਹੀਨੇ ਉਹਨੇ ਧਰਤੀ ਨੂੰ ਵੇਖੀ, ਸਾਰਾ ਇਹ ਲਗਭਗ ਪਾਣੀ 'ਚ ਰਹੇ ਨੇ। ਜੀ। ਤੇ ਵੈਨਕੂਵਰ ਦਾ ਜਾ ਕੇ 2 ਮਹੀਨੇ ਸਾਨੂੰ ਇੱਕ ਤਰ੍ਹਾਂ ਦੀ ਕੈਦ 'ਚ ਹੀ ਰਹੇ ਨੇ। ਸੋ ਉਹ ਜਿਹੜੇ 5 ਮਹੀਨੇ ਉਹਨਾਂ ਨੇ ਦਿਨ ਚਿਰਿਆ, ਉਹਨਾਂ ਨੇ ਕਾਹਦੇ ਸਿਰ ਤੇ ਕਿਤੇ ਸੋਰਸ ਆਫ ਇੰਸਪੀਰੇਸ਼ਨ ਕੀ ਸੀ? ਮਨ ਉਦਾਸ ਵੀ ਹੁੰਦਾ ਹੋਊਗਾ, ਉਹਨਾਂ ਦੇ ਚਿੱਤ ਘਬਰਾਉਂਦਾ ਵੀ ਹੋਊਗਾ, ਪਰਿਵਾਰ ਵੀ ਯਾਦ ਆਉਂਦਾ ਹੋਊਗਾ, ਤੇ ਦੂਜੇ ਪਾਸੇ ਭੁੱਖੇ ਤਾਂ ਵੀ ਮਰ ਰਹੇ ਸੀ। ਵੈਨਕੂਵਰ ਦੇ ਰਾਸ਼ਨ ਪਾਣੀ ਸੀ ਮਿਲ ਰਿਹਾ। ਜੀ ਜੀ। ਤੀਜੇ ਥਾਂ ਤੇ ਉੱਥੇ ਉਹਨਾਂ ਦੇ ਦੁਆਲੇ ਜੰਗੀ ਬੇੜੇ, ਰੇਨਬੋ ਦਾ ਜਹਾਜ਼ ਵੀ ਲਾਇਆ, ਤੋਪਾਂ ਨਾਲ ਡਰਾਏ ਵੀ ਜਾ ਰਹੇ ਨੇ। ਭੁੱਖੇ ਤੇ ਮੁਸਾਫਰਾਂ ਨੂੰ ਕਬਜ਼ਾ ਕਰਨ ਲਈ ਸੀਲ ਲੈਣ ਦਾ ਜਹਾਜ਼ ਵੀ ਗਿਆ, ਉਹਦਾ ਵੀ ਉਹ ਟੱਕਰਾ ਕਰਦੇ ਨੇ। ਮੈਂ ਜਹਾਜ਼ ਦੇ ਵਿੱਚ ਉਹੀ ਗੱਲ ਖੋਜ ਕਰਨ ਦੀ ਕੋਸ਼ਿਸ਼ ਕੀਤੀ, ਜਿਹੜਾ ਮੈਂ ਦੂਜਿਆਂ ਨਾਲ ਇੱਕ ਵੱਖਰੀ ਗੱਲ ਕਰਦਾ, ਕਿ ਮੈਂ ਇਹ 'ਚ ਬੇਜਾਨ ਤੱਥ ਪੇਸ਼ ਨਹੀਂ ਕੀਤੇ ਕਿ ਜੀ ਇਸ ਤਰੀਕ ਨੂੰ ਉੱਥੇ ਹਮਲਾ ਹੋ ਗਿਆ, ਉੱਥੇ ਆਹ ਹੋ ਗਿਆ, ਜਹਾਜ਼ ਨੂੰ ਵਾਪਸ ਆ ਗਿਆ। ਮੈਂ ਉਹ 5 ਮਹੀਨੇ ਦਾ ਜਿਹੜਾ ਸਫ਼ਰ ਆ, ਜੋ ਉੱਥੇ ਉਹਨਾਂ ਨੇ ਦਿਨ ਚਰਿਆ ਸੀ, ਉਹਨੇ ਕਿਹੋ ਜਿਹਾ ਮਾਹੌਲ ਸੀ ਜਹਾਜ਼ ਦਾ, ਕਿਵੇਂ ਗੁਜ਼ਾਰਾ ਕੀਤਾ, ਕੀ ਬੋਲਦੇ ਸੀ, ਕੀ ਖਾਂਦੇ ਸੀ, ਸਾਰਾ ਕੁਛ ਉਹਨੂੰ ਮੈਂ ਇੱਕ ਜਿੰਦਾ ਜਾਗਦਾ ਇਨਸਾਨਾਂ ਦੇ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਆ। ਇੱਕ ਮੇਰਾ ਵੱਖਰਾ ਹੈਗਾ, ਜਿਹਨੂੰ ਵਿਦਵਾਨਾਂ ਨੇ ਕਿਹਾ ਹੈਗਾ ਹਿਸਟੋਰੀਕਲ ਫੈਕਟਸ ਐਂਡ ਇਮੇਜਰੀ। ਜੀ। ਇਹ ਕਲਪਨਾ ਤੇ ਇਤਿਹਾਸਕ ਤੱਥ ਵੀ ਨੇ। ਜੀ ਜੀ ਜੀ। ਵੱਖਰੀ ਕਿਸਮ ਦੀ ਕਿਤਾਬ ਬਣ ਜਾਂਦੀ ਜੀ। ਤੁਹਾਨੂੰ ਕਿਤਾਬਲੀ ਸਵਾਦ ਵੀ ਆਉਂਦਾ ਤੇ ਇਤਿਹਾਸਕ ਤੱਥ ਵੀ ਸਾਰੇ ਉਹ ਬੋਲਦੇ ਨੇ। ਜੀ ਜੀ। ਮੈਂ ਉਹਦੇ ਵਿੱਚ ਸਾਰਾ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਸੀ ਆਪਾਂ ਅੱਗੇ ਚੱਲ ਕੇ ਕਰਾਂਗੇ, ਜਿਵੇਂ ਉਹਨਾਂ ਗੁਰੂ ਗ੍ਰੰਥ ਸਾਹਿਬ ਦਾ ਕਿਵੇਂ ਜਾਨ ਤੋਂ ਪਿਆਰਾ ਸੀਗਾ, ਕਿਵੇਂ ਸਾਰੀ ਗੱਲ ਉਹਦੀ ਮਾਣ ਮਰਿਆਦਾ ਦੀ ਖਾਤਰ ਕਿਵੇਂ ਉਹਨੇ ਲੜਾਈ ਲੜੀ, ਕੁਰਬਾਨੀਆਂ ਕੀਤੀਆਂ, ਆਪਾਂ ਅੱਗੇ ਚਲੋ ਗੱਲ ਚਾਹਣੀ ਆ। ਜੀ ਜੀ ਜੀ। ਸੋ ਗੁਰਦੁਆਰੇ ਦਾ ਮਾਹੌਲ ਜਿਹੜਾ ਸਾਰਾ ਇਹ ਸੀਗਾ, ਉਹ ਸਾਰੇ ਮੁਸਾਫਰ ਵੀ ਮੰਨਦੇ ਨੇ ਕਿ ਜਿਹੜਾ ਜਹਾਜ਼ ਦਾ ਸਫ਼ਰ ਸੀ ਜਾਂ ਜਹਾਜ਼ ਦਾ ਮਤਲਬ ਗੁਰਦੁਆਰੇ ਦਾ ਰੂਪ ਵੀ ਸੀ। ਜੀ ਜੀ ਜੀ। ਸੋ ਇਹਨਾਂ ਅਰਥਾਂ ਦੇ ਵਿੱਚ ਜਦੋਂ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਹੋਵੇ, ਉਹਦੇ 'ਚ ਗੁਰਦੁਆਰਾ ਬਣਾ ਕੇ ਗੁਰੂ ਗ੍ਰੰਥ ਸਾਹਿਬ ਸਰੂਪ ਪ੍ਰਕਾਸ਼ ਹੋਵੇ, ਤਾਂ ਮੈਂ ਸਮਝਦਾ ਵੀ ਇਹ ਇੱਕ ਧਾਰਮਿਕ ਅਰਥ ਗ੍ਰਹਿਣ ਕਰ ਜਾਂਦਾ, ਇੱਕ ਮਾਮੂਲੀ ਸਫ਼ਰ ਨਹੀਂ ਰਹਿ ਜਾਂਦਾ। ਜੀ ਬਿਲਕੁਲ। ਇੱਕ ਧਾਰਮਿਕ ਸਫ਼ਰ ਦਾ ਜਾਂ ਕੋਈ ਉਹਨੂੰ ਕਰੂਸਾਈਡ ਕਹਿ ਲਓ, ਕੁਛ ਵੀ ਕਹਿ ਲਓ, ਉਹਦਾ ਅਰਥ ਗ੍ਰਹਿਣ ਕਰ ਜਾਂਦਾ, ਜਿਹੜਾ ਕਿ ਅਗਲੇ ਹੋਰ ਕਿਤਾਬਾਂ 'ਚ ਗੱਲਾਂ ਹੋਣੀਆਂ ਨੇ। ਜੀ ਜੀ। ਸੋ ਆਪਾਂ ਗੱਲ ਕੀਤੀ ਜਦੋਂ ਇਹ ਜਹਾਜ਼ ਚੱਲਿਆ, ਉਸ ਤੋਂ ਬਾਅਦ ਜਹਾਜ਼ ਦੇ ਸਫ਼ਰ ਦੀ, ਵੈਨਕੂਵਰ ਦੇ ਵਿੱਚ ਆ ਕੇ, ਕਿਉਂਕਿ ਇਹ ਜਿਹੜਾ ਫੈਕਟ ਹੈਗਾ, ਆਪਣੇ ਕਾਫੀ ਲਿਸਨਰਸ਼ਿਪ ਈਸਟ ਕੋਸਟ ਦੇ ਵਿੱਚ ਰਹਿੰਦੇ ਆ, ਅਤੇ ਪਿੱਛੇ ਜਿੱਦਾਂ ਤੁਸੀਂ ਦੱਸਿਆ ਕਿ ਕਾਫੀ ਪੋਲੀਟੀਕਲੀ ਵੀ ਇਸ ਚੀਜ਼ ਦੀ ਗੱਲਬਾਤ ਹੋਈ। ਵੈਨਕੂਵਰ ਬੰਦਰਗਾਹ ਦੇ ਉੱਪਰ ਆ ਕੇ ਜਹਾਜ਼ ਨੂੰ ਜਿਹੜੇ ਮੁਸਾਫਰ ਉਹਨਾਂ ਨੂੰ ਨਹੀਂ ਉਤਰਨ ਦਿੱਤਾ ਗਿਆ। ਸੋ ਤਕਰੀਬਨ ਜਦੋਂ ਤੁਸੀਂ ਦੱਸਿਆ ਕਿ ਕਾਫੀ ਸਮਾਂ ਇੱਕ ਜੇਲ੍ਹ ਦੇ ਸਮਾਨ ਹੀ ਲਾ ਲਓ ਉਹ ਹੋਇਆ। ਸੋ ਉਹ ਕੀ ਮਾਹੌਲ ਸੀ, ਉਹ ਕਿੱਦਾਂ ਗੱਲ ਸਾਰੀ ਬਣੀ, ਉਹਦੇ ਬਾਰੇ ਤੁਸੀਂ ਜੇ ਥੋੜ੍ਹੀ ਰੋਸ਼ਨੀ ਪਾਓ ਤੇ। ਦੇਖੋ ਜੀ, ਤਾਂ ਪਹਿਲਾਂ ਤਾਂ ਆਪਾਂ ਇਹੀ ਗੱਲ ਹੈ ਕਿ ਜਿਹੜਾ ਜਹਾਜ਼ ਚਲਾਉਣਾ ਪਿਆ ਉਹ ਵੀ ਸੀ ਕਿ ਉਸ ਵਕਤ ਜਿਹੜਾ ਮਤਲਬ ਕੈਨੇਡਾ ਦਾ ਉਹ ਡੋਮੀਨੀਅਨ ਸਟੇਟ ਸੀ, ਇੱਕ ਤਰ੍ਹਾਂ ਨਾਲ ਅਰਧਵਸਤੀ ਸੀ ਅੰਗਰੇਜ਼ਾਂ ਦੀ, ਤੇ ਜਿਹੜਾ ਸਾਰਾ ਇੱਥੋਂ ਰਾਜ ਚੱਲਦਾ ਸੀਗਾ ਉਹ ਲੰਡਨ ਤੋਂ ਸਾਰਾ ਤੈਅ ਹੁੰਦਾ ਸੀਗਾ। ਜੀ। ਤੇ ਜਦੋਂ ਸਿੱਖਾਂ ਦਾ ਪ੍ਰਵਾਸ ਇੱਥੇ ਲਗਾਤਾਰ 19ਵੀਂ ਸਦੀ ਦੇ ਅੰਤ ਜਾਂ 20ਵੀਂ ਸਦੀ ਦੇ ਸ਼ੁਰੂ 'ਚ ਜਾਣੇ ਸ਼ੁਰੂ ਹੋਏ ਸਿੱਖ ਧੜਾ ਧੜ। ਜੀ। ਉਸ ਵਕਤ ਉਹਨਾਂ ਨੇ ਜਾ ਕੇ ਉੱਥੇ ਆਪਣਾ ਗੁਰਦੁਆਰਾ ਵੀ ਸਥਾਪਿਤ ਕਰ ਲਿਆ 1906 ਦੇ ਵਿੱਚ, ਖਾਲਸਾ ਦੀਵਾਨ ਸੁਸਾਇਟੀ ਵੀ ਰਜਿਸਟਰਡ ਕਰ ਲਈ, 10,000 ਦੇ ਕਰੀਬ ਉੱਥੇ ਸਿੱਖ ਪਹੁੰਚ ਗਏ। ਉਹਦੇ ਵਿੱਚ ਕੁਛ
ਗੈਰ ਸਿੱਖ ਵੀ ਸਨ, ਕਿਉਂਕਿ ਸਾਰੇ ਭਾਰਤੀਆਂ ਲਈ ਖੁੱਲ੍ਹਾ ਸੀ ਰਸਤਾ, ਕੋਈ ਐਸੀ ਗੱਲ ਨਹੀਂ ਸੀ। ਕੁਛ ਵਿਦਿਆਰਥੀ ਵੀ ਸੀਗੇ, ਹਿੰਦੂ ਵਿਦਿਆਰਥੀ ਵਿਦਿਆਲੇ ਗਏ ਹੋਏ ਜੀ, ਉਹਦੇ ਚਾਹੇ ਮਿਸ਼ਨ ਹੋਰ ਸੀ। ਇਹਨਾਂ ਦਾ ਸਿਰਫ ਆਪਣਾ ਲੇਬਰ ਕਰਨਾ ਸੀਗਾ ਵੀ ਆਪਾਂ ਉੱਥੇ ਕਮਾਈ ਕਰਨੀ ਹੈ, ਖੇਤੀ ਕਰਨੀ ਹੈ। ਜਿਹੜੇ ਖਾਸ ਤੌਰ ਤੇ ਜਿਹੜੇ ਸਿੱਖ ਕਿਸਾਨ, ਜੱਟ ਸਿੱਖ ਕਿਸਾਨ ਗਏ ਇੱਥੋਂ ਪੰਜਾਬ ਦੇ। ਸੋ ਕੈਨੇਡਾ ਤੇ ਇੰਗਲੈਂਡ ਨੇ ਉਦੋਂ ਇਸ ਕਰਕੇ ਜਦੋਂ ਸਿੱਖਾਂ ਦਾ ਧੜਾ ਪ੍ਰਵਾਸ ਸ਼ੁਰੂ ਹੋ ਗਿਆ ਤਾਂ ਉੱਥੇ ਮੈਕੈਂਜੀ ਕਿੰਗ ਸੀ ਜਿਹੜਾ ਕੁਲਨਰ ਸਕੱਤਰ, ਉਹਨੇ ਗੁਪਤ ਮੀਟਿੰਗ ਕੀਤੀ ਲੰਡਨ ਦੇ ਵਿੱਚ। ਉਹਦੇ 3 ਨੁਕਤੇ ਉਹਨੇ ਨਤਾਰ ਕੇ ਸਾਹਮਣੇ ਲਿਆਂਦੇ ਕਿ ਜੇਕਰ ਸਿੱਖਾਂ ਦਾ ਇਸੇ ਤਰ੍ਹਾਂ ਪ੍ਰਵਾਸ ਜਾਰੀ ਰਿਹਾ ਧੜਾ ਧੜ, ਤੇ ਸਿੱਖ ਉਦਮੀ ਵੀ ਆ, ਕਰਮਸ਼ੀਲ ਨੇ। ਪੰਜਾਬ ਦੇ ਵਿੱਚ ਜਿਹੜਾ ਇਹ ਭਰਤੀ ਲਈ ਰੱਖਵੇਂ ਖਿੱਤਾ ਰੱਖਿਆ ਗਿਆ ਸੀ ਵੀ ਇੱਥੋਂ ਸਿੱਖਾਂ ਲਈ ਇਹਨੂੰ ਲੇਬਰ ਦੇ ਰੂਪ 'ਚ, ਜਿਵੇਂ ਆਮ ਦੱਖਣੀ ਭਾਰਤ ਨੂੰ ਫਿਜੀ ਜਾਂ ਦੱਖਣੀ ਅਫਰੀਕਾ ਲਈ ਜਾਂਦੇ ਸੀਗੇ, ਜਾਂ ਉਹਨੂੰ ਲੋਧੇ ਟਾਪੂ ਤੋਂ ਵੀ ਲੈ ਕੇ ਗਏ ਨੇ, ਬੰਧਕ ਮਜ਼ਦੂਰਾਂ ਦੇ ਰੂਪ 'ਚ ਅੰਗਰੇਜ਼ ਲੈ ਕੇ ਜਾਂਦੇ ਸੀ ਲੇਬਰ ਨੂੰ। ਇਹ ਖਿੱਤੇ ਨੂੰ ਉਹਨਾਂ ਨੇ ਫੌਜੀ ਭਰਤੀ ਲਈ ਰਾਖਵਾਂ ਰੱਖਿਆ ਗਿਆ ਸੀ ਕਿ ਇਸ ਖਿੱਤੇ ਤੋਂ ਲੇਬਰ ਨਹੀਂ ਲੈ ਕੇ ਜਾਣੀ, ਕੋਈ ਲੇਬਰ ਭਰਤੀ ਕਰਕੇ ਨਹੀਂ ਬਾਹਰ ਲੈ ਕੇ ਜਾਊਗਾ, ਕਿਉਂਕਿ ਸਿੱਖਾਂ ਨੂੰ ਜਾਂ ਪਠਾਣਾਂ ਨੂੰ ਜਾਂ ਮੁਸਲਮਾਨਾਂ ਨੂੰ ਜਾਂ ਪੰਜਾਬੀਆਂ ਨੂੰ ਵੀ ਫੌਜੀ ਰੂਪ ਦੇ ਵਿੱਚ ਹੀ ਭਰਤੀ ਕਰਨਾ। ਜਦੋਂ ਸਿੱਖਾਂ ਨੇ ਉੱਥੇ ਪ੍ਰਵਾਸ ਜਾਣਾ ਸ਼ੁਰੂ ਹੋ ਗਿਆ, ਕਿ ਜਿਵੇਂ ਕਿ ਭਾਈ ਰਾਮ ਸਿੰਘ ਨੇ ਲਿਖਿਆ ਗਿਆ, ਇੱਕ ਕੰਮ ਹੋਏ ਨੇ ਆਪਣੇ ਨਗਰੀ ਬਾਬੇ ਜੀ, ਉਹਨਾਂ ਨੇ ਲਿਖਿਆ ਕਿ ਜਦੋਂ ਉੱਥੇ ਜਿੱਧਰ ਦੇਖੋ ਪੱਗੇ ਪੱਗਾਂ ਨਜ਼ਰ ਆਉਂਦੇ ਸੀ। ਵੈਨਕੂਵਰ ਸ਼ਹਿਰ, ਵੈਨਕੂਵਰ ਛੋਟਾ ਜਿਹਾ ਸ਼ਹਿਰ ਸੀ, ਚਾਰੇ ਪਾਸੇ ਰੰਗ ਬਿਰੰਗੇ, ਜਿੱਧਰ ਦੇਖੋ ਸਿੱਖ ਹੀ ਸਿੱਖ ਨਜ਼ਰ ਆਉਂਦੇ ਸੀਗੇ। ਇੰਨੀ ਵੱਡੀ ਗਿਣਤੀ ਲੱਗਦੀ ਸੀ ਵੀ ਸਿੱਖ ਤੇ ਚਾਹੇ ਗਿਣਤੀ 10,000 ਸੀ, ਪਰ ਦੇਖਣ ਨੂੰ ਇਹ ਲੱਗਦੀ ਸੀਗੀ ਕਿ ਉਹਦਾ ਮਨ ਲੱਖਾਂ ਹੀ ਸਿੱਖ ਤੁਰੇ ਫਿਰਦੇ ਨੇ। ਸੋ ਇਸ ਕਰਕੇ ਜਿਹੜਾ ਇਹ ਸੀਗਾ ਅੰਗਰੇਜ਼ਾਂ ਨੂੰ ਫਿਕਰ ਪੈ, ਇੱਕ ਤਾਂ ਇੱਥੇ ਭਰਤੀ ਤੇ ਅਸਰ ਪਊਗਾ ਬਹੁਤ ਵੱਡਾ ਪੰਜਾਬ ਦੇ ਵਿੱਚੋਂ। ਦੂਜੇ ਨੰਬਰ ਤੇ ਜਿਵੇਂ ਕਿ ਅੱਜ ਵੀ ਸਾਡੇ ਹੁਣ 16-17 ਉੱਥੇ ਦਸਤਾਰਧਾਰੀ ਸਿੰਘ ਹੈਗੇ ਨੇ ਪਾਰਲੀਮੈਂਟ 'ਚ, ਕਿ ਜੇ ਸਿੱਖ ਇੱਥੇ ਆ ਕੇ ਤਾਂ ਸਿੱਖ ਕੈਨੇਡਾ ਤੇ ਕਬਜ਼ਾ ਵੀ ਕਰ ਸਕਦੇ ਨੇ ਜੀ। ਤੀਜੇ ਨੰਬਰ ਤੇ ਇਹ ਸੀ ਉਹਨੂੰ ਸਭ ਤੋਂ ਵੱਡਾ ਫਿਕਰ ਹੈ ਕਿ ਆਜ਼ਾਦ ਮੁਲਕਾਂ ਦੇ ਵਿੱਚ ਆ ਕੇ ਸਿੱਖ ਰਾਜਸੀ ਤੌਰ ਤੇ ਵੀ ਚੇਤਨ ਹੋਣਗੇ। ਅਸੀਂ ਸਿੱਖਾਂ ਦਾ ਰਾਜ ਖੋਇਆ ਹੋਇਆ, ਇਹਨੂੰ ਸਿੱਖ ਰਾਜ ਵਾਪਸ, ਕਿਉਂਕਿ ਹੁਣ ਤੱਕ ਜਿਹੜੀਆਂ ਅਸੀਂ ਦਸਤਾਵੇਜ਼ ਲੈਂਦੇ ਹਾਂ, ਜਿਹੜਾ ਵੀ ਆਜ਼ਾਦੀ ਸੰਗਰਾਮ ਦੇ ਵਿੱਚ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ, ਤਾਂ ਅੰਗਰੇਜ਼ ਇਹੀ ਕਰਦੇ ਸੀ ਵੀ ਸਿੱਖਾਂ ਅੰਦਰ ਆਪਣਾ ਰਾਜ ਵਾਪਸ ਲੈਣ ਦੀ ਲੜਾਈ ਹੈ। ਇਹ ਆਪਣਾ ਵਾਪਸ ਰਾਜ ਖੋਹਣਾ ਚਾਹੁੰਦੇ ਨੇ, ਤੇ ਕਿਤੇ ਨਾ ਕਿਤੇ ਸਿੱਖਾਂ ਦੇ ਮਨ 'ਚ ਰੜ ਕੇ ਵੀ ਸਾਡਾ ਅੰਗਰੇਜ਼ਾਂ ਨੇ ਧੋਖੇ ਨਾਲ ਰਾਜ ਖੋਇਆ ਹੈਗਾ। ਤੇ ਜਦੋਂ ਅਸੀਂ ਗਦਰ ਨਹਿਰ ਦੀ ਕਵਿਤਾ ਪੜ੍ਹਦੇ ਵਿੱਚ ਬਾਰ-ਬਾਰ ਉਹ ਕਹਿੰਦੇ ਨੇ ਕਿ ਸਾਡੇ ਦਲੀਪ ਸਿੰਘ ਨੂੰ, ਸਾਡੀ ਜਿੰਦ ਕੌਰ ਨੂੰ ਇਹਨਾਂ ਨੇ 7 ਸਮੁੰਦਰਾਂ ਤੋਂ ਪਾਰ ਕਰਿਆ, ਧੋਖੇਬਾਜ਼ ਅੰਗਰੇਜ਼ ਆ। ਜਹਾਜ਼ ਦੇ ਕਾਮਾਂ ਕਰਤਾ ਮਰੂ ਜਹਾਜ਼ ਤੇ ਵੀ ਉੱਥੇ ਇਹੀ ਪ੍ਰਚਾਰ ਹੁੰਦਾ ਸੀਗਾ ਜੀ। ਬਾਬਾ ਗੁਰਸਨ ਨੇ ਜਦੋਂ ਕਿਤਾਬਾਂ ਸੀ, ਮੈਂ ਹਵਾਲੇ ਦਿੱਤੇ ਨੇ ਕਿਤਾਬ ਦੇ ਭਰਪੂਰ, ਉਹਦੇ 'ਚ ਬਾਬਾ ਕਹਿੰਦਾ ਹੈਗਾ ਕਿ ਜਦੋਂ ਅਸੀਂ ਦੋਸਤੀ ਕਰਕੇ ਦੇਖ ਲਈ, ਚਾਲਬਾਜ਼ ਕੌਮ ਆ, ਸਾਡਾ ਕੋਹੇ ਨੂਰ ਹੀਰਾ ਲੈ ਕੇ ਸਾਡੀ ਮਹਾਰਾਣੀ ਜਿੰਦ ਕੌਰ ਨੂੰ ਜਲਾਵਤਨ ਕਰਤਾ, ਸਾਡਾ ਮਹਾਰਾਜਾ ਦਲੀਪ ਸਿੰਘ ਨੂੰ ਜਲਾਵਤਨ ਕਰਤਾ, ਨਾਬਾਲਗ ਬੱਚੇ ਨੂੰ। ਉੱਥੇ ਵੀ ਗੱਲਾਂ ਦੇ ਮਨ 'ਚ ਇਹੀ ਸਿੱਖ ਰਾਜ ਦੇ ਕਰਦੇ ਨੇ, ਜਹਾਜ਼ ਦੇ ਉੱਪਰ ਵੀ। ਇਸ ਕਰਕੇ ਅੰਗਰੇਜ਼ਾਂ ਨੂੰ ਫਿਕਰ ਸੀ ਤਾਂ ਉਹਨਾਂ ਨੇ ਤੇ ਪਾਬੰਦੀਆਂ ਲਾਤੀਆਂ ਸਮਝ ਲਓ ਵੀ ਬੜੀਆਂ ਹਾਦਸੇ ਹੋਏ ਨੇ ਪਾਬੰਦੀਆਂ ਸੀ। ਉਹਨੂੰ ਕੰਟੀਨਿਊ ਜਰਨੀ ਕਹਿ 2010 ਦੇ 1910 ਦੇ ਵਿੱਚ ਕਾਨੂੰਨ ਬਣਾਇਆ ਵੀ ਜਿਹੜਾ ਕਿ ਉੱਥੇ ਭਾਰਤੀ, ਭਾਵੇਂ ਉਹ ਟਰਮ ਭਾਰਤੀ ਵਰਤਦੇ ਸੀ, ਪਰ ਪਾਬੰਦੀ ਸਿੱਖਾਂ ਲਈ ਸੀ। ਉਹ ਸਿੱਖਾਂ ਦੀ ਪ੍ਰਵਾਹ ਸੀ ਕਿ ਜਿਹੜਾ ਵੀ ਕੋਈ ਭਾਰਤੀ ਕੈਨੇਡਾ 'ਚ ਦਾਖਲ ਹੋਊਗਾ ਉਹ ਉਸ ਜਹਾਜ਼ ਤੇ ਇਹਨਾਂ ਦੇ ਮੁਲਕ ਤੋਂ ਸਿੱਧਾ ਚੱਲੂਗਾ ਜੀ। ਹੁਣ ਦੇਖੋ ਭਾਰਤ ਤੋਂ ਕੋਈ ਜਹਾਜ਼ ਨਹੀਂ ਸਿੱਧਾ ਚੱਲਦਾ, ਨਾ ਕੈਨੇਡਾ ਬੰਬੇ ਤੋਂ, ਨਾ ਮਦਰਾਸ ਤੋਂ, ਨਾ ਕਲਕੱਤੇ ਤੋਂ ਜੀ। ਸਾਰੇ ਜਹਾਜ਼ ਲਗਭਗ ਹਾਂਗਕਾਂਗ ਦੇ ਵਿੱਚ ਉੱਥੋਂ ਬਦਲਣਾ ਪੈਂਦਾ ਸੀ। ਉਹਨਾਂ ਨੂੰ ਇਹ ਪਤਾ ਸੀ ਵੀ ਸਿੱਖ ਹੈ ਜਾਂ ਕੁਛ ਕਰ ਨਹੀਂ ਸਕਦੇ, ਸਿੱਧਾ ਜਹਾਜ਼ ਚੱਲ ਨਹੀਂ ਸਕਦਾ। ਨਾ ਇਹਨੂੰ ਦੋਸ਼ ਆਪਣੇ ਦੇ ਵੱਲੋਂ ਜੀ ਥੋੜੀ ਖਾਤਰ ਹੀ ਕਰਤਾ ਵੀ ਜਹਾਜ਼ ਤੋਂ ਸਿੱਧੇ ਤੇ ਆ ਜਾਓ, ਨਾ ਕੋਈ ਕੰਪਨੀ ਨੂੰ ਡਰਾਤਾ ਵੀ ਟਿਕਟ ਦੇਵੋ ਜਹਾਜ਼ ਦੀ ਕੋਈ ਸਿੱਧੀ। ਜਿਹਦੇ ਕਰਕੇ ਸਿੱਖ ਵਿਚਾਲੇ ਫਸ ਗਏ, ਹਜ਼ਾਰਾਂ ਦੀ ਗਿਣਤੀ ਸਿੱਖ ਹਾਂਗਕਾਂਗ ਫਸ ਗਏ, ਨਾ ਉਹ ਇੱਧਰ ਜੋਗੇ ਨਾ ਇੱਧਰ ਜੋਗੇ। ਜਿਹਦੇ ਕਰਕੇ ਉਹ ਕਾਨੂੰਨ ਨੂੰ ਜਿਹੜਾ ਜਾਪਾਨੀ, ਚੀਨੀ, ਰੂਸੀ ਸਾਰੀਆਂ ਕੌਮਾਂ ਦੇ ਲੋਕਾਂ ਧੜਾ ਧੜ ਉੱਥੇ ਭਰੇ ਤੁਰੇ ਜਾਂਦੇ ਸੀਗੇ, ਉਹਨਾਂ ਲੋਕਾਂ ਸਰਕਾਰਾਂ ਸੀਗੀਆਂ ਜੀ, ਪਰ ਸਿੱਖ ਉੱਥੇ ਫਸ ਗਏ। ਸਿੱਖਾਂ ਨੇ ਸਵਾਲ ਖੜਾ ਹੋ ਗਿਆ। ਖਾਲਸਾ ਦਮਨ ਸੁਸਾਇਟੀ ਨੇ ਵੀ ਪਹਿਲਾਂ ਯਤਨ ਕੀਤਾ, ਵੈਨਕੂਵਰ ਨੇ, ਵੀ ਆਪਣਾ ਜਹਾਜ਼ ਚਲਾਇਆ ਜਾਵੇ। ਭਾਈ ਭਾਗ ਸਿੰਘ ਤੇ ਭਾਈ ਬਲਵੰਤ ਸਿੰਘ ਨੇ ਆਪਣੇ ਪਰਿਵਾਰ ਲਿਆ ਕੇ ਉਹਨਾਂ ਨੇ ਵੀ ਇੱਕ ਕਾਨੂੰਨ ਨੂੰ ਤੋੜਨ ਦੀ ਬੜੀ ਕੋਸ਼ਿਸ਼ ਕੀਤੀ। ਫਿਰ ਉਹਨੇ 35 ਸਿੱਖਾਂ ਨੂੰ ਵੀ ਉਤਾਰਿਆ ਇੱਥੇ ਪਨਾਮਾ ਮਹਾਰਾਜਾ ਜਹਾਜ਼ ਦੇ ਵਿੱਚ ਜੀ। ਉਹਦੇ ਆਧਾਰ ਤੇ ਉਹਨਾਂ ਨੇ ਕਿਹਾ ਸੀ ਵੀ ਜਹਾਜ਼ ਚੋਰ ਮੋਰੀਆਂ ਜੱਜ ਮਰਫੀ ਨੇ ਲੱਭੀਆਂ ਸੀ ਕਾਨੂੰਨ ਦੇ ਵਿੱਚ, ਉਹ ਚੋਰ ਮੋਰੀਆਂ ਕਰਕੇ ਜਹਾਜ਼ ਭਰ ਕੇ ਆਏ ਸੀ ਵੀ ਜਲਦੀ ਆ ਜਾਓ। ਮਰਫੀ ਨੇ ਫੈਸਲਾ ਦਿੱਤਾ ਆਪਣੇ ਹੱਕ ਦੇ ਵਿੱਚ ਤਾਂ ਕਿ ਆਪਾਂ ਵੀ ਉਤਰ ਸਕਾਂਗੇ ਜੀ। ਇਸ ਕਰਕੇ ਜਿਹੜਾ ਉੱਥੇ ਜਹਾਜ਼ ਨੂੰ ਉਦੋਂ ਜਿਹੜਾ ਕਾਨੂੰਨ ਕਾਲਾ ਬਣਾਇਆ ਗਿਆ ਸੀਗਾ, ਜਾਂ ਵਿਤਕਰੇਬਾਜ਼ੀ ਵਾਲੇ ਜਾਂ ਬੇਇਨਸਾਫੀ ਵਾਲਾ ਕਾਨੂੰਨ ਸੀ, ਉਹਨੂੰ ਸਭ ਤੋਂ ਪਹਿਲਾਂ ਸਿੱਖਾਂ ਨੇ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ, ਆਪਣਾ ਜਹਾਜ਼ ਚਲਾ ਕੇ ਉਹ ਚੀਜ਼ ਨੂੰ ਭੰਨਿਆ। ਉਹਦੇ ਵਿੱਚ ਹੁਣ ਜੋ ਆਪਾਂ ਦੇਖੀਏ ਵੀ ਜਿਹੜੇ ਵੈਨਕੂਵਰ ਦੇ ਵਿੱਚ ਸਿੱਖ ਭਾਈਚਾਰਾ ਵੱਸਦਾ ਸੀ, ਉਹਦੇ ਵਿੱਚ ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਹਿੰਦੂ ਤੇ ਮੁਸਲਮਾਨ ਭਾਈਚਾਰਾ ਵੀ ਸੀਗਾ, ਕਿਉਂਕਿ ਹੁਣ ਲੜਾਈ ਸਾਰੇ ਭਾਰਤੀਆਂ ਦੀ ਸੀ ਤਾਂ ਉਹਨਾਂ ਨੇ ਵੀ ਸਹਿਯੋਗ ਕੀਤਾ। ਪਰ ਮੁੱਖ ਤੌਰ ਤੇ ਉੱਥੇ ਹੁਣ 90% ਜਿਹੜਾ ਪੈਸਾ ਵਗੈਰਾ ਇਕੱਠਾ ਕੀਤਾ ਜਾਂ ਸਾਰੀ ਲੜਾਈ ਲੜੀ ਆ, ਉਹ ਸਿੱਖਾਂ ਨੇ ਲੜੀ ਆ। ਦੂਜੇ ਨੰਬਰ ਤੇ ਇੱਥੇ ਹੁਣ ਗਦਰ ਪਾਰਟੀ ਉਦੋਂ ਬਣ ਚੁੱਕੀ ਸੀ 13 ਦੇ ਵਿੱਚ
ਜੀ ਅੰਗਰੇਜ਼ਾਂ ਦੇ ਵਿਰੁੱਧ ਸਰਗਰਮੀਆਂ ਬਹੁਤ ਤੇਜ਼ ਹੋਈਆਂ ਸੀ ਸਟਾਕਟਨ ਦੇ ਵਿੱਚ, ਕੈਲੀਫੋਰਨੀਆ ਵਿੱਚ। ਅਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਗਦਰ ਪਾਰਟੀ ਨੇ ਆਪਣਾ ਅਖਬਾਰ ਕੱਢਿਆ ਸੀ, ਹਜ਼ਾਰਾਂ ਦੀ ਗਿਣਤੀ ਵਿੱਚ ਜਾਂਦਾ ਸੀਗਾ, ਵਿਕਦਾ ਸੀਗਾ, ਤੇ ਸਾਰੇ ਸਿੱਖ ਇਹਦੇ ਪੂਰੇ ਟੈਂਪਰ ਹੋਏ ਹੋਏ ਸੀਗੇ, ਪੂਰਾ ਦਾ ਜੋਸ਼ ਸੀਗਾ ਵੀ ਜਦੋਂ ਆਪਾਂ ਦੇਸ਼ ਚੋਂ ਕੱਢ ਕੇ ਦਮ ਲੈਣਾ। ਸੋ ਉਹਨਾਂ ਨੇ ਜਦੋਂ ਜਹਾਜ਼ ਵੈਨਕੂਵਰ ਆਇਆ ਤਾਂ ਇਹਦੀ ਪੂਰੀ ਮਦਦ ਕੀਤੀ, ਫੰਡ ਪੱਖੋਂ ਵੀ ਬੰਦੇ ਵੀ ਭੇਜੇ, ਬਾਬਾ ਜਵਾਹਰ ਸਿੰਘ ਨੇ ਕਮੇਟੀ ਵੀ ਬਣਾਈ, ਜਾ ਕੇ ਗਏ, ਰਾਸ਼ਨ ਪਾਣੀ ਭੇਜਣ ਦੀ ਵੀ ਕੋਸ਼ਿਸ਼ ਕੀਤੀ, ਉੱਥੇ ਗਦਰ ਦੇ ਅਖਬਾਰ ਵੀ ਭੇਜਣ ਦੀ ਕੋਸ਼ਿਸ਼ ਕੀਤੀ। ਸੋ ਉਹਨਾਂ ਦਾ ਸਾਰਾ ਇਹਦੇ ਸਹਿਯੋਗ ਵੀ ਰਿਹਾ। ਤੇ ਉੱਥੇ ਜਦੋਂ ਗਦਰ ਅਖਬਾਰ ਦਾ ਕਾਮਾ ਗੱਟਾ ਮਾਰੂ ਵਿਸ਼ੇਸ਼ ਅੰਕ ਵੀ ਕੱਢਿਆ ਗਿਆ, ਜਿਸ ਮੁਨਸ਼ਾ ਸਿੰਘ ਦੁਖੀ ਦੀ ਬੜੀ ਲੰਬੀ ਕਵਿਤਾ ਵੀ ਛਾਪੀ ਗਈ, ਕਾਮਾ ਗੱਟਾ ਮਾਰੂ ਦੇ ਦੁਖੀ ਮੁਸਾਫਰਾਂ ਦੀ ਪੁਕਾਰ। ਸੋ ਇਸ ਤਰ੍ਹਾਂ ਦਾ ਜਿਹੜਾ ਸਾਰਾ ਇੱਥੇ ਕੈਨੇਡਾ ਤੇ ਅਮਰੀਕਾ ਦੇ ਸਿੱਖਾਂ ਨੇ ਰਲ ਕੇ ਉਹਨਾਂ ਮੁਸਾਫਰਾਂ ਨੂੰ ਉਤਾਰਨ ਦੀ ਖਾਤਰ ਬਹੁਤ ਵੱਡਾ ਯਤਨ ਕੀਤਾ। ਮਿਸਾਲ ਦੇ ਤੌਰ ਤੇ ਵੀ ਹੁਣ ਜਹਾਜ਼ ਉੱਥੇ ਵਿੱਚ ਆ ਕੇ ਵੈਨਕੂਵਰ ਲੱਗ ਗਿਆ, ਉਹਦੇ ਵਿੱਚ ਬਾਬਾ ਜੀ ਜਾਪਾਨ ਤੋਂ ਕੋਲਾ ਲੱਦ ਕੇ ਲਈ, ਕੋਲਾ ਅਸੀਂ ਵੇਚਾਂਗੇ, ਜਹਾਜ਼ ਦੀਆਂ ਕਿਸ਼ਤਾਂ ਉਤਾਰ ਦਿਆਂਗੇ ਜੀ। ਹੁਣ ਕੋਲਾ ਵੇਚਣ ਵੱਲੋਂ ਕੋਲਾ ਲਾਉਣ ਦਿੱਤਾ ਕੈਨੇਡਾ ਸਰਕਾਰ ਨੇ, ਇਮੀਗ੍ਰੇਸ਼ਨ ਨਾਲ ਨਾ ਕੋਈ ਚੜ੍ਹਨ ਦਿੱਤਾ ਨਾ ਕੋਈ ਉੱਤਰ ਦਿੱਤਾ, ਜਿਹਦੇ ਕਰਕੇ ਹੁਣ ਉਹਨਾਂ ਨੇ ਜਾਪਾਨੀ ਕੰਪਨੀ ਤੇ ਇਹ ਦਬਾਅ ਪਾਤਾ, ਗਾਰਡਨ ਜੌਨਸਨ ਦਲਾਲ ਸੀ, ਜੇ ਤੋਂ ਕਿਸ਼ਤ ਲਈ ਜਾਵੇ, ਉਹ ਖੜੇ ਜਹਾਜ਼ ਦੀ ਕਿਸ਼ਤ ਮੰਗਣਾ, ਸਾਨੂੰ $11,000 ਦੇ ਹਿਸਾਬ ਨਾਲ ਕਿਸ਼ਤ ਦੇਵੋ। ਹੈਲੋ ਜੀ 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 ਹਾਂਜੀ। ਫਿਰ ਕੈਨੇਡਾ ਤੇ ਅਮਰੀਕਾ ਦੇ ਸਿੱਖਾਂ ਨੇ $22,000 ਇਕੱਠੇ ਕਰਕੇ ਉਹ ਕਿਸ਼ਤ ਉਤਾਰੀ 2 ਮਹੀਨੇ ਦੀ ਜੀ, ਕਿਸ਼ਤ ਉਤਾਰ ਕੇ $22,000 ਤਾਂ ਕਿ ਨਿਸ਼ਚਿਤ ਹੋ ਕੇ ਵੀ ਹੁਣ ਸਾਡੇ ਲਈ ਮੈਦਾਨ ਮਾਰ ਲਿਆ ਸੀ। ਉਹਦੇ ਵਿੱਚ ਭਾਈ ਰਾਮ ਸਿੰਘ ਤਰੇਤਾ ਵਰਗੇ ਜਿਹੜੇ ਉੱਥੇ ਬੜੇ ਦਾਨੀ ਸਿੱਖ ਨੇ, ਬਾਅਦ ਚ ਗਦਰ ਲਹਿਰ 'ਚ ਬੜਾ ਯੋਗਦਾਨ ਰਿਹਾ, $2,000 ਦਿੱਤਾ। ਸਿੱਖਾਂ ਨੇ ਇੱਥੋਂ ਤੱਕ ਕਹਿਤਾ ਵੀ ਅਸੀਂ ਆਪਣੀਆਂ ਜੇ ਮੁਸਾਫਰਾਂ ਦੀ ਗਰੰਟੀ ਦੇ ਸਰਕਾਰ ਨੂੰ ਕਹਿਤਾ ਕੈਨੇਡਾ ਨੂੰ ਕਿ ਜੇ ਸਿੱਖਾਂ ਨੂੰ ਮੁਸਾਫਰ ਦੀ ਖਾਤਰ ਕੋਈ ਬੌਂਡ ਭਰਨ ਦੀ ਲੋੜ ਆ, ਅਸੀਂ ਆਪਣੇ ਜਾਇਦਾਦਾਂ ਦੇਣ ਲਈ ਵੀ ਤਿਆਰ ਆ। ਤੇ ਉਹਨੇ ਫਰਦਾਂ ਜਾਂ ਆਪਣੇ ਕਾਗਜ਼ ਵੀ ਜਮ੍ਹਾਂ ਕਰਵਾਤੇ ਸੀਗੇ ਜੀ, ਆਹ ਲੋ ਕਾਗਜ਼ ਸਾਡੇ ਮੁਸਾਫਰ ਉਤਰਨੇ ਚਾਹੀਦੇ ਨੇ। ਪਰ ਹੁਣ ਇਹ ਵੀ ਜਦੋਂ ਧੱਕੇਸ਼ਾਹੀ ਤੇ ਸਰਕਾਰ ਤੁਲੀ ਹੋਈ ਸੀ, ਇੱਕ ਪਾਸੇ ਅੰਗਰੇਜ਼ਾਂ ਦਾ ਰਾਜ ਸੀ, ਤਾਂ ਉੱਥੇ ਕਾਨੂੰਨੀ ਧਾਰਾ ਜੋ ਕੀ ਚੱਲਣੀ ਸੀ, ਤੇ ਜਿਹਦੇ ਕਰਕੇ ਉਹ ਬੜਾ ਲੰਬਾ ਸੰਘਰਸ਼ ਕੀਤਾ। ਉੱਥੇ ਜਿਹੜੀ ਸਾਰੀ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਮੈਂ ਉਸ ਪੈਟ ਨੂੰ ਜਾਂ ਮੈਂ ਉਸ ਮਨੋਬਲ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਆ ਕਿ ਜਦੋਂ ਮੁਸਾਫਰਾਂ ਦੇ ਖਿਲਾਫ ਫੈਸਲਾ ਹੋ ਗਿਆ ਵੀ ਇਹਨੂੰ ਡਿਪੋਰਟ ਕਰਨਾ, ਪਰ ਮੁਸਾਫਰ ਅੜਗੇ ਕਿ ਅਸੀਂ ਨਹੀਂ ਜਾਣਾ ਜੀ, ਤਾਂ ਉਸ ਵਕਤ ਉੱਥੇ ਸੀ ਲੈਂਡ ਨਾਂ ਦਾ 18-19 ਜੁਲਾਈ ਦੀ ਰਾਤ ਨੂੰ ਜਹਾਜ਼ ਰਾਹੀਂ 250-300 ਪੁਲਿਸੀਏ ਭਰ ਕੇ ਇੱਥੋਂ ਹਮਲਾ ਵੀ ਕੀਤਾ ਗਿਆ। ਹਾਪਕਿੰਸ ਜਿਹੜਾ ਜਸੂਸ ਸੀ ਉਹ ਵੀ ਵਿੱਚ ਸ਼ਾਮਲ ਸੀ, ਇਹਦਾ ਮੇਅਰ ਵੀ ਵੈਨਕੂਵਰ ਦਾ ਸ਼ਾਮਲ ਸੀਗਾ, ਤੇ ਹੋਰ ਵੀ ਉੱਥੇ ਪੁਲਿਸ ਸੀ, ਮਲੇਸ਼ੀਆ ਪੁਲਿਸ ਸੀ। ਪਰ ਉਹ ਵੀ ਹਮਲਾ ਮੁਸਾਫਰਾਂ ਨੇ ਰੋੜੇ ਮਾਰ ਕੇ, ਕੋਲੇ ਮਾਰ ਕੇ ਅਸਫਲ ਬਣਾਤਾ। ਤੇ ਉਹ ਜੋ ਹਿਊਜ ਅਵਸਥਾ ਦਿਖਦਾ ਵੀ ਜਦੋਂ ਉਹ ਸੀ ਲੈਂਡ ਜਹਾਜ਼ ਉੱਥੋਂ ਤੁਰਿਆ ਜੀ ਆਪਣੇ ਗੁਰੂ ਨਾਨਕ ਜਹਾਜ਼ ਕੋਲੋਂ, ਤਾਂ ਕੋਈ ਕੋਲਾ ਢੋਣਾ ਠੇਲਾ ਲੱਗਦਾ ਸੀ, ਇੰਨਾ ਕੋਲਾ ਢੇਰ ਲਾਤੇ ਸਿੱਖਾਂ ਨੇ ਮਾਰ ਕੇ ਉੱਤੇ ਜੀ ਜੀ ਜੀ। ਸੋ ਸਫਲ ਕੀਤਾ। ਤੇ ਉਦੋਂ ਬਾਅਦ ਫਿਰ ਸਿੱਖ ਰਹੇ ਤਾਂ ਇਹਨਾਂ ਨੇ ਫਿਰ ਕੀ ਕੀਤਾ, ਜਿਹੜਾ ਇੱਥੇ ਰੀਡ ਸੀਗਾ ਮਿਸਟਰ ਇਮੀਗ੍ਰੇਸ਼ਨ ਦਾ ਸੁਪਰਡੈਂਟ, ਬੜਾ ਨਸਲਵਾਦੀ ਸੀਗਾ, ਉਸ ਦਾ ਡੰਗਿਆ ਹੋਇਆ, ਤੇ ਹਾਪਕਿੰਸ ਦੀ ਜੋੜੀ ਨੂੰ ਸਿੱਖਾਂ ਨੂੰ ਬਹੁਤ ਤਪਾਇਆ ਦੋਨਾਂ ਨੇ, ਮਿਲਕਮ ਰੀਡ ਨੇ ਤੇ ਵਿਲੀਅਮ ਹਾਪਕਿੰਸ ਨੇ। ਉਹਨੇ ਫਿਰ ਪ੍ਰਧਾਨ ਮੰਤਰੀ ਬੋਰਡਰ ਨੂੰ ਤਾਰ ਦੇ ਕੇ ਵੀ ਸਿੱਖ ਤਾਂ ਅੱਗੇ ਜਾ ਨਹੀਂ ਰਹੇ ਵਾਪਸ, ਇੱਥੋਂ ਜੰਗੀ ਬੇੜਾ ਬੁਲਾ ਲਿਆ ਰੇਨਬੋ ਜੀ। ਤੇ 22 ਜੁਲਾਈ ਨੂੰ ਜੰਗੀ ਬੇੜਾ ਇੱਥੇ ਵੈਨਕੂਵਰ ਦੀ ਉੱਥੇ ਖਾੜੀ 'ਚ ਪਹੁੰਚ ਗਿਆ, ਬੁਰਾਰਡ ਦੀ ਖਾੜੀ 'ਚ, ਤੇ ਉਹਨੇ ਆ ਕੇ ਗੁਰੂ ਨਾਨਕ ਜਹਾਜ਼ ਨੂੰ ਘੇਰਾ ਪਾ ਲਿਆ ਤੇ ਆਪਣਾ CNC ਤੋਪਾਂ ਵੀ ਨੰਗੀਆਂ ਕਰ ਲਈਆਂ, ਸਾਰੇ ਹਥਿਆਰ ਵੀ ਨੰਗੇ ਕਰ ਲਏ, ਫੌਜੀ ਵੀ ਲੈ ਕੇ ਆਏ ਸੀ ਜਿਹੜੇ ਨੌ ਸੈਨਿਕ ਸੀਗੇ ਨਾਲ ਜੀ। ਤੇ ਇੱਧਰੋਂ ਉਸ ਵਕਤ ਸਾਰਾ ਵੈਨਕੂਵਰ ਸ਼ਹਿਰ ਤਮਾਸ਼ਬੀਨ ਦੇ ਤੌਰ ਤੇ ਵੀ ਲਓ, ਦੇਖੋ ਹੁਣ ਕੀ ਬਣਦਾ, ਵੀ ਜਾਂ ਤਾਂ ਸਿੱਖ ਡਰਦੇ ਬੰਬ ਦਵਾ ਕੇ ਭੱਜਣਗੇ, ਜਾਂ ਫਿਰ ਤੋਪਾਂ ਨਾਲ ਇੱਥੇ ਜਹਾਜ਼ ਨੂੰ ਡੁਬੋਇਆ ਜਾਊਗਾ, ਜਾਂ ਇਹਨਾਂ ਨੂੰ ਇੱਥੇ ਹਮਲਾ ਕਰਕੇ ਸਾਰੇ ਮੁਸਾਫਰਾਂ ਨੂੰ ਹੱਥਕੜੀਆਂ ਲਾ ਕੇ, ਉਹ ਹੱਥਕੜੀਆਂ ਵੀ ਲੈ ਕੇ ਗਏ ਸੀ ਨਾਲ, ਵੀ ਹੱਥਕੜੀਆਂ ਲਾ ਕੇ ਕਾਬੂ ਕਰਕੇ ਇੱਕ ਇੰਪ੍ਰੈਸ ਆਫ ਰਸ਼ੀਆ ਨਾਂ ਦਾ ਜਹਾਜ਼ ਸੀ, ਉਹਦੇ ਵਿੱਚ ਲੱਦ ਕੇ ਤੋਂ ਵਾਪਸ ਭੇਜੇ ਜਾਣਗੇ ਜੀ। ਉਹ ਸਾਰਾ ਤਮਾਸ਼ਾ ਦੇਖਣ ਦੀ ਖਾਤਰ ਲਗਭਗ ਸਾਰਾ ਵੈਨਕੂਵਰ 5 ਮੰਜ਼ਲੀਆਂ ਬਿਲਡਿੰਗਾਂ ਸਾਰੇ ਉਹ ਪੁਰਾਤਨ ਦਸਤਾਵੇਜ਼ ਦੱਸਦੇ ਨੇ, ਸਾਰਾ ਤਮਾਸ਼ਬੀਨ ਉੱਥੇ ਵੈਨਕੂਵਰ ਆ ਗਿਆ ਜੀ। ਹੁਣ ਉੱਥੇ ਦੇਖਣ ਵਾਲੀ ਗੱਲ ਹੈ ਇੱਥੇ ਵੀ ਜਦੋਂ ਉੱਥੇ ਇਹ ਗੱਲ ਆ ਗਈ ਮੁਸਾਫਰਾਂ ਦੇ ਵਿੱਚ, ਹੁਣ ਉੱਥੇ ਮੁਸਾਫਰ ਕੀ ਕਰਦੇ ਨੇ, ਜਿਹੜੀਆਂ ਬਾਬਾ ਜੀ ਲਿਖਤਾਂ ਸਾਨੂੰ ਪੜ੍ਹੀਆਂ, ਇਹ 'ਚ ਮੈਂ ਕੋਟ ਕੀਤੀਆਂ ਨੇ, ਜਿਹਨੂੰ ਮੈਂ ਪ੍ਰਾਇਮਰੀ ਸੋਰਸ ਕਹਿੰਦਾ, ਉੱਥੇ ਮੁਸਾਫਰ ਪਹਿਲਾਂ ਸਭ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਅਰਦਾਸ ਕਰਦੇ ਨੇ ਜੀ, ਅਸੀਂ ਸ਼ਹੀਦੀਆਂ ਪਾਵਾਂਗੇ, ਵਾਪਸ ਨਹੀਂ ਜਾਣਾ, ਕਿ ਸਿੱਖਾਂ ਦੇ ਨਾਂ ਤੇ ਕਲੰਕ ਆ, ਜਦ ਅਸੀਂ ਇੱਥੋਂ ਭੱਜ ਗਏ ਸਿੱਖਾਂ ਦੇ ਨਾਂ ਤੇ ਕਲੰਕ ਆ। ਉਹ ਸ਼ਹੀਦੀ ਪਾਉਣ ਦਾ ਅਹਿਦ ਕਰਕੇ ਪਿੰਡੀ ਦੀ ਵਾਰ ਦਾ ਪਾਠ ਕਰਦੇ ਉੱਪਰ ਆਉਂਦੇ ਨੇ, ਉਹਨੂੰ ਜੁੱਤੀਆਂ ਦਿਖਾਉਂਦੇ ਨੇ, ਮੈਂ ਸਾਡੀ ਜੁੱਤੀ ਆ, ਉੱਥੇ ਜੰਗੀ ਬਿਗਲ ਵੱਜ ਰਹੇ ਨੇ, ਸਿੱਖ ਜੁੱਤੀਆਂ ਦਿਖਾਉਂਦੇ ਨੇ, ਆਹ ਜੁੱਤੀ ਦਾ ਮਤਲਬ ਸੀ ਜੀ ਲੜਾਈ ਲੜਾਂਗੇ, ਉਹਨੂੰ ਹਥਿਆਰ ਦਿਖਾਉਂਦੇ ਨੇ, ਟੱਕਰਾ ਕਰਨ ਲਈ ਤਿਆਰ ਆ। ਤੇ ਹੁਣ ਜਿਹੜਾ ਜਹਾਜ਼ ਦਾ ਕਪਤਾਨ ਆ ਉਹ ਵੀ ਕੰਬ ਗਿਆ, ਰੇਨਬੋ ਜਹਾਜ਼ ਦਾ ਜੀ। ਉਹਨੇ ਉੱਥੇ ਜਦੋਂ ਗੱਲ ਕੀਤੀ, ਉੱਥੇ ਖੇਤੀਬਾੜੀ ਮਿਨਿਸਟਰ ਬੋਰਲ ਨੂੰ ਭੇਜਿਆ
ਪ੍ਰਧਾਨ ਮੰਤਰੀ ਬੋਲਡਨ ਨੇ ਕਿ ਜਾ ਦੇਖੋ ਉੱਥੇ ਮਸਲਾ ਕੀ ਹੈ, ਮਸਲੇ ਨੂੰ ਹੱਲ ਕਰੋ। ਜੇ ਇੰਨਾ ਤਣਾਅ ਵੱਧ ਗਿਆ ਤੇ ਸਿੱਖਾਂ ਨੇ ਵੀ ਫੈਸਲਾ ਕਰਨਾ ਸੀ, ਜੇ ਕੋਈ ਹੋਇਆ ਤਾਂ ਅਸੀਂ ਵੀ ਕਾਰਵਾਈ ਕਰਾਂਗੇ। ਇਸ ਵਕਤ ਵੀ ਕਿਹਾ ਜਾਂਦਾ ਵੀ ਉਹਨੂੰ ਫੈਸਲੇ ਕਰਨਾ ਵੀ ਸਾਡਾ ਜਹਾਜ਼ ਡੁੱਬ ਜਾਂਦਾ, ਅਸੀਂ ਵੈਨਕੂਵਰ ਸਾਹਿਬ ਨੂੰ ਅੱਗ ਹੀ ਲਾ ਦਿਆਂਗੇ। ਤੇ ਵੀ ਬੜਾ ਤਣਾਅ ਪੈਦਾ ਹੋਊਗਾ ਤੇ ਸਿੱਖ ਸੰਸਾਰ ਦਾ ਸਿੱਖਾਂ ਦੀ ਪੂਰਾ ਇਹ ਰੋਸ ਫੈਲ ਜੂਗਾ ਜੇ ਇਸ ਵਕਤ ਜਹਾਜ਼ ਤੇ ਅਸੀਂ ਹਮਲਾ ਕਰਦੇ ਹਾਂ। ਤਾਂ ਜਦੋਂ ਮਿਸਟਰ ਮਾਰਟਨ ਬੂਰਲ ਖੇਤੀਬਾੜੀ ਮੰਤਰੀ ਰੇਨਬੋ ਜਹਾਜ਼ ਤੇ ਜਾਂਦਾ ਤਾਂ ਜਹਾਜ਼ ਦਾ ਜਿਹੜਾ ਕਪਤਾਨ ਆ ਉਹਨੂੰ ਕਹਿੰਦਾ ਇੰਨਾ ਸੌਖਾ ਨਹੀਂ ਹੋਣਾ ਇਹ ਜੀ, ਜੇ ਤੁਸੀਂ ਇਹ ਚਾਹੁੰਦੇ ਆ ਵੀ ਚੁੱਪ ਕਰਕੇ ਜਾ ਕੇ ਆਪਾਂ ਉੱਥੇ ਪੌੜੀਆਂ ਲਾਵਾਂਗੇ ਤਾਂ ਸਿੱਖਾਂ ਨੂੰ ਡਰਾ ਕੇ ਆਪਾਂ ਮੁਸਕਾਂ ਬੰਨ੍ਹ ਕੇ ਜਹਾਜ਼ ਤੇ ਕਾਬੂ ਕਰ ਲਾਂਗੇ। ਕਹਿੰਦਾ ਡਰਨ ਵਾਲੇ ਕੌਮ ਨਹੀਂ, ਉਹ ਤਾਂ ਮੁਕਾਬਲਾ ਕਰਨ ਦੀ ਖਾਤਰ ਤਿਆਰ ਖੜੇ ਨੇ। ਸੋ ਉਸ ਵਕਤ ਇਹ ਥੋੜਾ ਪਤਾ ਸਿੱਖਾਂ ਨੂੰ ਕੁਛ ਸਮਝੌਤਾ ਹੋ ਜੂ। ਮੈਂ ਉਸੇ ਗੱਲ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਕਿਤਾਬ ਦੇ ਵਿੱਚ, ਉਹ ਕਿਹੜਾ ਮਨੋਬਲ ਸੀ, ਉਹ ਸੋਰਸ ਆਫ ਇੰਸਪੀਰੇਸ਼ਨ ਕੀ ਸੀ ਜਿਹੜਾ ਸਿੱਖ ਤੋਪਾਂ ਢਾਹ ਕੇ ਮੂਹਰੇ ਖੜ ਗਏ। ਕਿਤਾਬ ਦੇ ਵਿੱਚ ਵੀ ਇਸ ਜ਼ਿਕਰ ਕੀਤਾ ਪੁਸਤਕ ਦੇ ਵਿੱਚ ਕਿ ਸਿੱਖਾਂ ਦੇ ਵਿੱਚ ਜਿਹੜਾ ਸਿੱਖ ਵਰਸੇ ਦਾ ਸਿੱਖ ਇਤਿਹਾਸ ਦਾ ਵੱਡਾ ਮਨੋਬਲ ਆ, ਉਹੀ ਸਿੱਖਾਂ ਨੂੰ ਸੰਕਟ ਦੇ ਘੜੇ ਜਿਉਂਦਾ ਰੱਖਦਾ। ਤੇ ਇਹੀ ਭੁਲੇਖਾ ਇੱਥੇ ਆਪਣੇ 4 ਜੂਨ 1983 ਨੂੰ ਜਨਰਲ ਕੇ.ਐਸ. ਬਰਾੜ ਨੂੰ ਸੀ ਜੀ, ਉਹਨੇ ਪਹਿਲਾਂ ਮੀਟਿੰਗ ਕੀਤੀ ਡੀਸੀ ਗੁਰਦੇਵ ਸਿੰਘ ਹੋਣਾ ਨੂੰ ਆਪਣੇ ਦਰਬਾਰ ਸਾਹਿਬ ਤੇ ਹਮਲਾ ਕਰਨ ਤੋਂ ਪਹਿਲਾਂ। ਉਦੋਂ ਉਹਨੇ ਵੀ ਕਿਹਾ ਸੀ ਕਿ ਜਦੋਂ ਉੱਥੇ ਜਹਾਜ਼ ਗੁੰਝਣਗੇ, ਸੰਤ ਭਿੰਡਰਾਂ ਵਾਲਾ ਦਾ ਕੀ ਵੱਡੇ ਵੱਡੇ ਜਲੰਧਰ ਦੇ ਲੱਤਾਂ ਕੰਬ ਜਾਂਦੀਆਂ ਨੇ। ਤੇ ਆਪਾਂ ਸਾਰੇ ਜਾਣਦੇ ਹਾਂ ਵੀ 72 ਘੰਟੇ ਸੰਤਾਂ ਨੇ ਉਹ ਖਾੜਕੂਆਂ ਨੇ ਭਾਰਤੀ ਫੌਜ ਦੀ ਬੂਥ ਲਵਾਈ ਰੱਖੀ। ਉਹੀ ਉਹਨੂੰ ਭੁਲੇਖਾ ਸੀ ਵੀ ਇੱਥੇ ਸਿੱਖ ਦਾ ਡਰ ਕੇ ਜਿਹੜੇ ਤੋਪਾਂ ਨੂੰ ਆਤਮ ਸਮਰਪਣ ਕਰ ਦੇਣਗੇ। ਉਹ ਕੈਪਟਨ ਨੇ ਕਹਿਤਾ ਸੀਗਾ, ਕਪਤਾਨ ਨੇ, ਵੀ ਅਸੀਂ ਦੇਖ ਲਿਆ, ਰਾਹ ਭਾਂਪ ਲਿਆ ਵੀ ਸਿੱਖ ਜਿਹੜੇ ਮੁਸਾਫਰ ਨੇ ਇਹ ਆਤਮ ਸਮਰਪਣ ਨਹੀਂ ਕਰਨਗੇ, ਅਸੀਂ ਰਹਣਗੇ ਉੱਥੇ। ਉਹ ਮੈਂ ਖੋਜਣ ਦੀ ਕੋਸ਼ਿਸ਼ ਕੀਤੀ ਵੀ ਸੋਰਸ ਆਫ ਇੰਸਪੀਰੇਸ਼ਨ 1914 ਚ ਕੀ ਸੀ ਤੇ 1983 ਤੱਕ ਕੀ ਸੀ। ਉਹ ਕੋਈ ਸੋਰਸ ਆਫ ਇੰਸਪੀਰੇਸ਼ਨ ਦਾ ਸਿੱਖ ਇਤਿਹਾਸ ਦਾ ਵਿਰਸੇ ਦਾ ਤੇ ਜਿਹੜੀ ਬਰਕਤਾਂ ਸਿੱਖੀ ਦੀਆਂ ਨੇ ਉਹਦੇ ਸਿਰ ਤੋਂ ਮੁਸਾਫਰਾਂ ਨੇ ਕੱਟੀਆਂ ਨੇ, ਬਿਪਤਾ ਕੱਟੀ ਆ, ਪਾਠ ਕਰਦਿਆਂ ਕੱਟੀ ਆ, ਕੀਰਤਨ ਕਰਦਿਆਂ ਕੱਟੀ ਆ ਭਾਣਾ। ਤੇ ਇਸ ਵਿੱਚ ਮੈਂ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਆ। ਇਹ ਉਹਨਾਂ ਦਾ ਸਾਰਾ ਆਤਮ ਜਿਹੜਾ ਮਨੋਬਲ ਜਾਂ ਮਨੋਬਲ ਸਾਰਾ ਉਹਦੇ ਪਿੱਛੇ ਇੱਕ ਵੱਡੀ ਜਿਹੜੀ ਸ਼ਕਤੀ ਖੜੀ ਸੀ, ਉਹਦੀ ਮੈਂ ਪਾਠਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਉਹ ਸ਼ਕਤੀ ਆ ਜਿਹਦੇ ਕਰਕੇ ਸਿੱਖ ਦੁਨੀਆ 'ਚ ਡੋਲਦਾ ਨੀਗਾ, ਨਾ ਹੀ ਗਾਹ ਨੂੰ ਡੋਲੇ ਜੀ। ਸੋ ਇੱਕ ਇਹਦੇ 'ਚ ਗੱਲਬਾਤ ਬੜਾ ਅਹਿਮ ਆ ਮੁੱਦਾ ਉਹ ਇਹ ਹੈ ਕਿ ਆਪਾਂ ਦੱਸਦੇ ਹਾਂ ਕਿ ਸਿੱਖਾਂ ਦਾ ਕਾਮਾਗਾਟ ਮਾਰੂਈਆ ਗੁਰੂ ਨਾਨਕ ਜਹਾਜ਼ ਦੇ ਵਿੱਚ ਇੰਨਾ ਯੋਗਦਾਨ ਆ, ਪਰ ਆਪਾਂ ਜਦੋਂ ਇਤਿਹਾਸ ਤੌਰ ਦੇ ਉੱਤੇ ਦੂਸਰੇ ਸੋਰਸਿਸ ਪੜ੍ਹਦੇ ਹਾਂ ਉਹਦੇ ਵਿੱਚ ਜਿੱਦਾਂ ਹੁਸੈਨ ਰਹੀਮ ਹੈਗੇ ਆ, ਜਾਂ ਜਿਹੜੀ ਕਮੇਟੀ ਬਣਾਈ ਸੀ ਵੈਨਕੂਵਰ ਦੇ ਵਿੱਚ, ਉਹਦੇ ਵਿੱਚ ਹੋਰ ਫਿਰਕੇ ਦੇ ਲੋਕ ਵੀ ਹੈਗੇ ਸੀ। ਸੋ ਪਰ ਉਹਨਾਂ ਦਾ ਵੀ ਉਹਨਾਂ ਨੂੰ ਅਸੀਂ ਵਿੱਚ ਕੰਸੀਡਰ ਕਰ ਸਕਦੇ ਹਾਂ। ਆਈ ਮੀਨ ਉਹ ਵੀ ਤਾਂ ਇੱਕ ਇਹਦਾ ਹਿੱਸਾ ਹੀ ਸੀ, ਜਿੱਦਾਂ ਕਮੇਟੀ ਬਣ ਗਈ, ਉਹਦੇ ਜਿਹੜੇ ਕਮੇਟੀ ਦੇ ਮੈਂਬਰ ਸੀ ਉਹ ਦੂਸਰੇ ਫਿਰਕੇ ਦੇ ਲੋਕ ਸੀ। ਦੇਖੋ ਜੀ, ਬਿਲਕੁਲ ਇਹ ਗੱਲ ਠੀਕ ਹੈ। ਇਹਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਤੇ ਇਹਦੇ ਵਿੱਚ ਜਿਹੜਾ ਮੈਂ ਅਸਲੀ ਸੱਚ ਲਿਖਿਆ, ਅਸਲੀ ਸੱਚ ਤਾਂ ਪਹਿਲਾਂ ਵੀ ਇਹੀ ਗੱਲ ਮੈਨੂੰ ਗੱਲ ਹੋਈ ਹੈ ਵੀ ਜੋ ਉੱਥੇ ਕਾਮਰੇਡਾਂ ਵੱਲੋਂ ਕਿਤਾਬਾਂ ਕੈਨੇਡਾ ਵੈਨਕੂਵਰ ਜਾਂ ਕੈਨੇਡਾ ਵਿੱਚ ਵੀ ਲਿਖੀਆਂ ਗਈਆਂ ਨੇ, ਉਹਦੇ ਵਿੱਚ ਜਿਹੜਾ ਸਿਹਰਾ ਹੈਗਾ ਉਹ ਗੈਰ ਸਿੱਖਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਾਹਿਬ ਰਹੀਮ ਦੇ ਸਿਰ ਤੇ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੇ ਦੇ ਸੋਸ਼ਲਿਸਟਾਂ ਦੇ ਸਿਰ ਤੇ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਹਨਾਂ ਨੇ ਸੰਘਰਸ਼ ਲੜਿਆ, ਉਹਦੀ ਅਗਵਾਈ ਚ ਲੜਿਆ ਕਾਮਾਗਾਟਾ ਮਰਦਾ ਸੰਘਰਸ਼। ਠੀਕ ਹੈ, ਜਿਹੜਾ ਇਸ਼ੂ ਸੀ ਇਹ ਸਾਰੇ ਭਾਰਤੀਆਂ ਦਾ ਸੀ। ਤੇ ਜਦੋਂ ਵੀ ਕਿਤੇ ਹੁਣ ਸਾਰਾ ਕੁਛ ਹੋਇਆਗਾ ਜਾਂ ਇਮੀਗ੍ਰੇਸ਼ਨ ਦੇ ਖੁੱਲ੍ਹ ਮਿਲੀ ਆ, ਸਾਰੇ ਭਾਰਤੀਆਂ ਨੂੰ ਜਾਣ ਦਾ ਮੌਕਾ ਮਿਲਿਆ। ਸਾਰੇ ਭਾਰਤੀ ਅੱਜ ਇੱਥੇ ਕੈਨੇਡਾ ਅਮਰੀਕਾ ਦੀ ਧਰਤੀ ਤੇ ਐਸ਼ ਕਰਦੇ ਨੇ। ਉਹ ਸੰਘਰਸ਼ ਦੇ ਵਿੱਚ ਮੁੱਖ ਭੂਮਿਕਾ ਕਿਹਨੇ ਨਿਭਾਈ ਆ, ਕੌਣ ਹੁੰਦਾ, ਅਸਲ ਦੇਖਣ ਵਾਲੀ ਗੱਲ ਇਹ ਆ ਜੀ। ਉੱਥੇ ਸਾਰੇ ਭਾਰਤੀਆਂ ਦੇ ਇਸ਼ੂ ਸੀ, ਤਾਂ ਜਿਹੜੇ ਸਿੱਖਾਂ ਦੀਆਂ ਕਮੇਟੀਆਂ ਬਣਦੀਆਂ ਸੀਗੀਆਂ ਤਾਂ ਉਹ ਸਾਰੇ ਭਾਈਚਾਰੇ ਨੂੰ ਪ੍ਰਤੀਨਿਧਤਾ ਉਹਦੀ ਖੁੱਲ੍ਹ ਦਿੱਲੀ ਸੀ, ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕਰਦੇ ਸੀ। ਉਹ ਜਦੋਂ ਜਹਾਜ਼ ਦੀ ਕਮੇਟੀ ਬਣੀ ਆ, ਉਹਦੇ ਵਿੱਚ ਮੁਹੰਮਦ ਅਕਬਰ ਨਾਂ ਦਾ ਮੁਸਲਮਾਨ ਵੀ ਸੀ, ਸੋਹਣ ਲਾਲ ਨਾਂ ਦਾ ਹਿੰਦੂ ਵੀ ਸੀ, ਹੁਸੈਨ ਰਹੀਮ ਵੀ ਸੀ ਜਿਹਨੇ ਕਾਫੀ ਤਕੜਾ ਰੋਲ ਪਲੇ ਕੀਤਾ। ਜਦੋਂ ਜਹਾਜ਼ ਤੁਰਿਆ ਉਦੋਂ ਭਾਈ ਭਾਗ ਸਿੰਘ ਜਿਹੜੇ ਜਹਾਜ਼ ਦੇ ਮਾਲਕ ਬਣ ਗਏ ਸੀਗੇ, ਪਟਾ ਸਿੰਘ ਦੇ ਨਾਂ ਤੇ ਸੀ, ਉਹ ਜੇਲ੍ਹ ਸੀ। ਤੇ ਜਿਹਦੇ ਕਰਕੇ ਹੁਸੈਨ ਰਹੀਮ ਨੇ ਸਾਈਨ ਕੀਤੇ ਨੇ। ਬਾਅਦ ਚ ਸਿੱਖ ਗੁੱਸੇ ਵੀ ਹੋਏ ਉਹਦੇ ਨਾਲ, ਹੁਸੈਨ ਰਹੀਮ ਨਾ ਵੀ ਤੂੰ ਸਾਡੀ ਮਰਜ਼ੀ ਤੋਂ ਬਿਨਾਂ, ਭਾਈ ਭਾਗ ਸਿੰਘ ਨੇ ਤਾਰ ਵੀ ਤੀ ਮੇਰੀ ਮਰਜ਼ੀ ਤੋਂ ਬਿਨਾਂ ਮੈਂ ਜਹਾਜ਼ ਦਾ ਮਾਲਕ ਹਾਂ। ਉਹਦਾ ਪਟਾ ਤਬਦੀਲ ਕਰ ਲਿਆ ਸੀ ਸਿੱਖ ਵੈਨਕੂਵਰ ਦੇ ਸਿੱਖਾਂ ਨੇ। ਜਹਾਜ਼ ਦੀ ਮਾਲਕੀ, ਜਹਾਜ਼ ਦੀ ਠੇਕੇਦਾਰੀ ਇਹਦੇ ਵਿੱਚੋਂ ਗੱਲ ਰਹਿ ਗਈ ਕਰਨ ਵਾਲੀ ਕਿ ਬਾਬਾ ਗੁਰੂ ਸਿੰਘ ਦੇ ਨਾਂ ਤੋਂ ਆਪ ਦੇ ਨਾਂ ਤੇ ਤਬਦੀਲ ਕਰਾ ਲਈ ਸੀ। ਅਸੀਂ ਮਾਲਕ ਹਾਂ, ਅਸੀਂ ਇਹਦਾ ਕੇਸ ਲੜਾਂਗੇ ਹੁਣ। ਤਾਂ ਹੀ ਉਹਨੇ 22,000 ਗੱਲ ਦੀ ਕਿਸ਼ਤ ਭਰੀ ਸੀਗੀ। ਉਹਦੇ ਵਿੱਚੋਂ ਮਾਲਕੀ ਹੁਸੈਨ ਰਹੀਮ ਤੇ ਭਾਈ ਭਾਗ ਸਿੰਘ ਨਾਤੇ ਸੀਗੀ ਜੀ। ਹੁਣ ਭਾਈ ਭਾਗ ਸਿੰਘ ਜੇਲ੍ਹ ਦੇ ਵਿੱਚ ਅਮਰੀਕਾ ਦੇ ਵਿੱਚ ਹਥਿਆਰ ਲੈਣ ਗਏ, ਉਸ ਉੱਤੋਂ ਜਹਾਜ਼ ਤੋਂ ਲੱਦਣੇ ਸੀਗੇ ਜੀ। ਉਹਦੇ ਭਾਈ ਭਾਗ ਸਿੰਘ ਤਾਰ ਦਿੱਤੀ ਸੀ, ਮੇਰੀ ਮਰਜ਼ੀ ਤੋਂ ਜਹਾਜ਼ ਨਾ ਤੁਰਿਆ ਜਾਵੇ। ਪਰ ਹੁਸੈਨ ਰਹੀਮ ਸਾਰੇ ਦਸਤਾਵੇਜ਼ਾਂ ਨਾਲ ਝੁੱਕ ਗਿਆ ਜੀ। ਹੁਸੈਨ ਰਹੀਮ ਦਬਾਅ ਥੱਲੇ ਆ ਗਿਆ, ਇਹਨੇ ਦਸਤਖਤ ਕਰਤੇ ਜਹਾਜ਼ ਤੋੜਨ ਦਾ ਕਰਕੇ। ਬਾਅਦ ਚ ਰੌਲਾ ਵੀ ਪਿਆ ਸਿੱਖਾਂ ਦਾ, ਭਾਵੇਂ ਚ ਮੈਂ ਬਹੁਤਾ ਜ਼ਿਕਰ ਨਹੀਂ ਕੀਤਾ ਕਿ ਉਹ ਅਗਲਾ ਕਹਿੰਦਾ ਤੁਸੀਂ ਤਾਂ ਉਹਨੂੰ
ਬਿਨਾਂ ਹੀ ਸਾਰੇ ਗੱਲ ਤੋਂ ਬਿਨਾਂ ਸਬੂਤਾਂ ਦੀ ਉਹ ਥੱਲੇ ਲਾਈ ਜਾਂਦੇ ਆ, ਡੈਮੋਨਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਜੀ। ਬਿਲਕੁਲ ਬਿਲਕੁਲ, ਹਾਂਜੀ ਹਾਂ। ਬੜਾ ਰੇਟ ਕਰ ਉਸ ਬਾਅਦ ਜਹਾਜ਼ ਵਾਪਸ ਜਾਣ ਤੋਂ ਚੱਲੇ ਵੀ ਜਹਾਜ਼ ਨੂੰ ਜਾਣਾ ਨਹੀਂ ਚਾਹੀਦਾ। ਜਹਾਜ਼ ਹੁਣ ਕੁਛ ਨਹੀਂ ਸੀ ਕਰ ਸਕਦੇ, ਜੋ ਮਾਰਦੇ ਸਿੱਖਾਂ ਨੂੰ ਤਾਂ ਵੀ ਜਿੱਤ ਸੀ, ਨਹੀਂ ਉਹਨੂੰ ਉਤਾਰਨੇ ਪੈਣੇ ਸੀ, ਰਾਹ ਖੁੱਲ ਜਾਣਾ ਸੀ, ਚਾਹੇ ਕੁਛ ਗਿਣਤੇ ਸਿੱਖ ਵੀ ਉਤਾਰਦੇ ਜੀ ਜੀ। ਇਹ ਗੱਲ ਵੱਡੀਆਂ ਆਈਆਂ ਬਾਅਦ ਦੇ ਵਿੱਚ, ਉੱਥੇ ਬੜਾ ਰੇੜਕਾ ਪਿਆ ਹੁਸੈਨ ਰਹੀਮ ਦੇ ਨਾਲ। ਇਸ ਕਰਕੇ ਜਿਹੜੀਆਂ ਸਾਰੀਆਂ ਗੱਲਾਂ ਹੋਈਆਂ ਇਹ 'ਚ ਮੈਂ ਲਾਉਣ ਦੀ ਕੋਸ਼ਿਸ਼ ਕੀਤੀ ਆ, ਪਰ ਦੁੱਖ ਦਾ ਇਹ ਪਹਿਲੂ ਇਹ ਆ ਵੀ ਇਹ ਜਿਹੜਾ ਸਾਰਾ ਜਿਹੜੇ ਸਾਡੇ ਖੱਬੇ ਪੱਖੀ ਕਾਮਰੇਡਾਂ ਨੂੰ ਗਦਰੀ ਯੋਧੇ ਬਣਾ ਕੇ ਪੇਸ਼ ਕਰਦੇ ਨੇ, ਇਹਨਾਂ ਦੇ ਮਨਸੇ ਤੇ ਮੁੱਦੇ ਹੋਰ ਸੀ। ਚਾਹੇ ਉਹ ਤਾਰਕ ਨਾਥ ਸੀ ਵੈਨਕੂਵਰ ਦੇ ਵਿੱਚ, ਚਾਹੇ GD ਕੁਮਾਰ ਸੀ, ਚਾਹੇ ਹੁਸੈਨ ਰਹੀਮ ਸੀ। ਹੁਸੈਨ ਰਹੀਮ ਦਾ ਅਸਲ ਨਾਂ ਸਗਨ ਲਾਲ ਵਰਮਾ ਸੀ, ਉਹ ਕਾਠੀਆਵਾੜ ਦਾ ਕਿ ਹਿੰਦੂ ਬਾਣੀਆ ਸੀ ਜੀ, ਉਹਦਾ ਨਾਂ ਬਦਲਿਆ ਹੋਇਆ ਸੀਗਾ। ਇਹ ਹਿੰਦੂ ਰਾਸ਼ਟਰਵਾਦੀ ਸਾਰੇ ਇੱਥੋਂ ਭੱਜੇ ਹੋਏ ਸੀ ਅੰਗਰੇਜ਼ਾਂ ਤੋਂ ਕਿਸੇ ਨਾ ਕਿਸੇ ਢੰਗ ਨਾਲ। ਇਹਨਾਂ ਦੀ ਪੂਰੀ ਉੱਥੇ ਸਿਸਟ ਕੀ ਸੀ ਵੀ ਅੰਗਰੇਜ਼ਾਂ ਦੇ ਖਿਲਾਫ ਆਪ ਸੇਫ ਥਾਂ ਤੇ ਬੈਠ ਕੇ, ਸੁਰੱਖਿਅਤ ਥਾਂ ਤੇ ਬੈਠ ਕੇ ਅੰਗਰੇਜ਼ੀ ਦੇ ਅਖਬਾਰ ਕੱਢਦੇ ਸੀਗੇ, ਪੰਜਾਬੀ ਨਾਲ ਜਾਂ ਹੋਰ ਨਾਲ ਕੋਈ ਸੰਬੰਧ ਨਹੀਂ ਸੀ। ਇਹ ਸੇਫ ਥਾਂ ਤੇ ਬੈਠ ਕੇ ਸਿੱਖਾਂ ਨੂੰ ਅੰਗਰੇਜ਼ਾਂ ਦੇ ਗੱਲ ਪਵਾ ਦਿਓ, ਆਪ ਸੇਫ ਥਾਂ ਤੇ ਬੈਠੋ ਜੀ। ਇਹ ਗੱਲ ਕਿਉਂਕਿ ਬਾਅਦ 'ਚ ਕਿਵੇਂ ਗੱਲ ਆਈ ਵੀ ਜਦੋਂ ਗਦਰ ਲਹਿਰ ਨੇ ਜਾਂ ਗਦਰੀ ਬਾਬਿਆਂ ਨੇ ਐਲਾਨ ਕਰਤਾ ਚਲੋ ਜਾ ਕੇ ਭਾਰਤ 'ਚ ਆਪਾਂ ਲਟਾਈਏ, ਤਾਂ ਨਾ ਤਾਰਕ ਨਾਥ ਲੱਭਿਆ ਉੱਥੋਂ ਗਦਰੀ ਬਾਬਾ, ਗਦਰੀ ਯੋਧਾ, ਨਾ ਕਿਤੋਂ ਹੁਸੈਨ ਰਹੀਮ ਲੱਭਿਆ, ਨਾ ਕਿਤੋਂ GD ਕੁਮਾਰ ਲੱਭਿਆ। ਇਹ ਲੋਕੇ ਕਿਧਰੇ ਉਦੋਂ ਗੱਲ ਅਮਲ ਤੇ ਆਉਣੀ ਹੁੰਦੀ ਸੀ, ਅਮਲ ਤੇ ਪਰਖਣਾ। ਅਮਲ ਕੀ ਆ ਜਦੋਂ ਹੁਣ ਇਹਦਾ ਸਿਰ ਧਰ ਦੀ ਬਾਜੀ ਲੱਗ ਗਈ। ਪਹਿਲਾਂ ਪ੍ਰਚਾਰ ਕਰਨਾ ਅੰਗਰੇਜ਼ਾਂ ਨਾਲ ਸੇਫ ਥਾਂ ਤੇ ਬੈਠ ਕੇ ਬਹੁਤ ਸੌਖਾ, ਪ੍ਰਚਾਰ ਕਰੀ ਚੱਲੋ, ਗੱਲਾਂ ਕਰੀ ਜਾਓ, ਅੰਗਰੇਜ਼ ਮਾੜੇ ਨੇ। ਜਦੋਂ ਸਿੱਖਾਂ ਨੇ ਉੱਥੇ ਅਮਲ 'ਚ ਕੁੱਦਣ ਦਾ ਗੱਲ ਕਰਤੀ, ਜਹਾਜ਼ ਭਰ ਕੇ ਚੱਲੋ ਆਪਾਂ ਦੇਸ਼ ਨੂੰ ਯਾਦ ਕਰਾਈਏ, ਗੱਲ ਉੱਥੇ ਅਸੀਂ ਇਹਨਾਂ ਦਾ ਜਿਹੜਾ ਕਿਰਦਾਰ ਆ, ਅਸੀਂ ਇਹਦਾ ਸਾਰਾ ਕੁਛ ਉੱਥੇ ਉਸ ਅਮਲ ਤੇ ਪਰਖਣਾ। ਉਸ ਸੱਦੇ ਨੂੰ ਕੀ ਹੰਗਾਰਾ ਦਿੰਦੇ ਨੇ, ਉੱਥੇ ਲੁਕ ਜਾਂਦੇ ਨੇ। ਸੋ ਇਸ ਕਰਕੇ ਜਿਹੜਾ ਇਹਨੂੰ ਖਾਮ ਖਾ ਇਹਨਾਂ ਦੇ ਸਿਰ ਤੇ ਸਿਹਰਾ ਬੰਨਿਆ ਜਾ ਰਿਹਾ, ਉਹ ਝੂਠਾ ਸਿਹਰਾ ਹੈਗਾ। ਅਮਲ ਇਹਨਾਂ ਦਾ ਹੋਰ ਸੀ, ਮਨ ਹੋਰ, ਮੁੱਖ ਹੋਰ, ਕਾਂਢੇ ਕੱਚਾ। ਇਹ ਸਿੱਖਾਂ ਨੂੰ ਭੜਕਾ ਕੇ ਅੰਗਰੇਜ਼ਾਂ ਦੀ ਗੱਲ ਪਾਉਣਾ ਚਾਹੁੰਦੇ ਸੀ ਆਪ। ਉਦੋਂ ਬਾਅਦ 1914 ਤੋਂ ਬਾਅਦ ਹੁਸੈਨ ਰਹੀਮ ਕਿੱਥੇ ਗਿਆ, ਕੀ ਐਕਟੀਵਿਟੀ ਆ, ਕੀ ਕੀਤਾ ਉਹਨੇ, ਉਹ ਕੁਛ ਨਹੀਂ ਪਤਾ ਲੱਗਦਾ ਜੀ। ਸੋ ਇਸ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਕਈ ਬੰਦੇ ਇਤਰਾਜ਼ ਵੀ ਕਰਦੇ ਨੇ ਕਿ ਤੁਸੀਂ ਵੀ ਹੁਣ ਇੱਕ ਪਾਸੇ ਇਤਿਹਾਸ ਲਿਖੀ ਸਾਰਾ ਸਿੱਖਾਂ ਦੇ ਸਿਰ ਤੇ ਬੰਨੀ ਜਾਂਦੇ ਹੋ, ਹਿੰਦੂ ਮੁਸਲਮਾਨ ਨੂੰ ਰਿਕਗਨੀਸ਼ਨ ਦਿੰਦੇ। ਮੈਂ ਤਾਂ ਇਹ ਗੱਲ ਕਹੀ ਹੈ ਕਿ ਅਸੀਂ ਤਾਂ ਜਿਹੜਾ ਇਤਿਹਾਸ ਦੇ ਵਿੱਚ ਚਿੱਬ ਪਾਇਆ ਹੈਗਾ ਸੀ, ਉਹ ਚਿੱਬ ਨੂੰ ਹੀ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਆ ਜੀ, ਜੋ ਧੋਖਾ ਕੀਤਾ ਗਿਆ ਸੀ। ਸੋ ਇਸ ਕਰਕੇ ਜੋ ਉਹਨਾਂ ਨੇ ਕੰਮ ਕੀਤਾ, ਜੋ ਉਹਨੇ ਸੰਘਰਸ਼ ਕੀਤਾ, ਜੀ ਆਇਆ, ਉਹਦੇ ਮਨਸੇ ਤੇ ਮੁੱਦੇ ਪਿੱਛੇ ਕੀ ਸੀ, ਉਹ ਵੀ ਸਾਨੂੰ ਰੰਗੇ ਕਰਨੇ ਚਾਹੀਦੇ ਨੇ। ਉਹਦੇ ਸਿਰ ਤੇ ਵੀ ਝੂਠਾ ਸਿਹਰਾ ਨਹੀਂ ਬਣਨਾ ਚਾਹੀਦਾ ਜੀ। ਬਿਲਕੁਲ। ਸੋ ਮੈਂ ਇਹਦੇ ਵਿੱਚ ਸਾਰਾ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ ਜੀ। ਸੋ ਰਾਹੀ ਸਾਹਿਬ, ਇੱਕ ਜਿਹੜੀ ਚੀਜ਼ ਆ ਆਪਾਂ ਨੂੰ ਇਤਿਹਾਸਕ ਪੱਖੋਂ ਇਸ ਚੀਜ਼ ਦਾ ਪਤਾ ਕਿ ਜਦੋਂ ਜਹਾਜ਼ ਦੇ ਮੁਸਾਫਰ ਵੈਨਕੂਵਰ ਨਹੀਂ ਉਤਰ ਸਕੇ, ਵਾਪਸ ਪਹੁੰਚ ਗਏ ਬਜਬਜ ਘਾਟ ਦੇ ਉੱਤੇ ਜਿਹੜਾ ਗੋਲੀਕਾਂਡ ਹੋਇਆ। ਸੋ ਅੱਜ ਤੱਕ ਜਿਹੜੀ ਸਾਰੀ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਆ, ਸਾਨੂੰ ਇਹ ਪਤਾ ਕਿ ਗੋਲੀਕਾਂਡ ਹੋਇਆ ਉੱਥੇ। ਪਰ ਤੁਸੀਂ ਆਪਣੀ ਇਸ ਕਿਤਾਬ ਦੇ ਵਿੱਚ ਉਹਦੀ ਥੋੜ੍ਹੀ ਡੀਟੇਲ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਵੀ ਗੋਲੀਕਾਂਡ ਦਾ ਕਾਰਨ ਕੀ ਸੀ। ਸੋ ਉਹ ਵੀ ਥੋੜ੍ਹਾ ਜਿਹਾ ਖੁੱਲ੍ਹ ਕੇ ਸਾਡੇ ਸਰੋਤਿਆਂ ਦੇ ਨਾਲ ਥੋੜ੍ਹੇ ਸਮੇਂ ਦੇ ਵਿੱਚ, ਕਿਉਂਕਿ ਅਸੀਂ ਸਮੇਂ ਦੇ ਅਖੀਰ ਦੇ ਵੱਲ ਜਾ ਰਹੇ, ਥੋੜ੍ਹੇ ਸਮੇਂ ਦੇ ਵਿੱਚ ਤੁਸੀਂ ਉਹਨੂੰ ਜ਼ਰੂਰ ਦੱਸਿਓ। ਦੇਖੋ ਜੀ, ਆਪਾਂ ਪਹਿਲਾਂ ਗੱਲ ਇਹ ਕਰ ਗਿਆ ਵੀ ਮੈਂ ਤਾਂ ਇਹਨੂੰ ਕਰੂਸੇਡ ਦੇ ਰੂਪ 'ਚ, ਧਰਮ ਯੁੱਧ ਦੇ ਰੂਪ 'ਚ ਲੈਂਦਾ ਗਾ ਵੀ ਇਹ ਵੀ ਇੱਕ ਧਰਮ ਯੁੱਧ ਸੀ। ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਜਹਾਜ਼ ਦਾ ਸਫ਼ਰ ਸੀ, ਇਹ ਵੀ ਧਰਮ ਯੁੱਧ ਦੇ ਅਰਥ ਅਖਤਿਆਰ ਗ੍ਰਹਿਣ ਕਰ ਜਾਂਦਾ, ਇਹ ਅਧਿਆਤਮਕ ਅਰਥ ਗ੍ਰਹਿਣ ਕਰ ਜਾਂਦਾ। ਕਿਉਂਕਿ ਪਹਿਲਾਂ ਵੀ ਆਪਾਂ ਜਹਾਜ਼ ਦੇ ਮਾਹੌਲ ਦੀ ਗੱਲ ਕੀਤੀ ਆ ਕਿ ਜਦੋਂ ਵਾਪਸ ਆਏ ਇੱਥੋਂ 23 ਜੁਲਾਈ ਨੂੰ ਜਹਾਜ਼ ਵਾਪਸ ਆ ਗਿਆ, ਕਿਉਂਕਿ ਫਿਰ ਸਮਝੌਤਾ ਹੋ ਗਿਆ ਮਾਰਟਨ ਬੂਰਲ ਦੇ ਵਿੱਚ ਪੈਣ ਨਾਲ ਕਿ ਚਲੋ ਰਸਦ ਪਾਣੀ ਦੇ ਦਿਓ ਸਾਨੂੰ ਹਾਂਗਕਾਂਗ ਤੱਕ ਦੀ, ਕਲਕੱਤੇ ਤੱਕ ਦੀ, ਹਾਂਗਕਾਂਗ ਤੱਕ ਦੀ, ਕਿਉਂ ਹਾਂਗਕਾਂਗ ਤੋਂ ਜਹਾਜ਼ ਚੱਲੇ, ਹਾਂਗਕਾਂਗ ਵਾਪਸ ਆਉਣਾ ਸੀ, ਅਸੀਂ ਵਾਪਸ ਚਲੇ ਜਾਂਦੇ ਹਾਂ। ਉਹ ਖਾਲਸਾ ਦੀਵਾਨ ਸੁਸਾਇਟੀ ਨੇ ਤੇ ਬਾਬਾ ਗੁਰੂ ਸਿੰਘ ਨੇ ਫੈਸਲਾ ਕਰ ਲਿਆ ਸੀ ਕਿ ਜੇ ਇਹਨੇ ਆਪਾਂ ਕੇਸ ਹਾਰੇ ਆ, ਸੁਪਰੀਮ ਕੋਰਟ ਦਾ ਕੇਸ ਗਿਆ ਜੀ, ਉੱਥੇ ਐਡਵਰਡ ਵਰਡ ਵਕੀਲ ਕੀਤਾ, ਕਸਟਡੀ ਵਕੀਲ ਕੀਤਾ, ਜਿਹੜੇ ਉਹਦੇ ਵਿੱਚ ਮੁਨਸੀ ਸਿੰਘ ਦਾ ਕੇਸ ਉਹਨੇ ਇੱਕ ਟੈਸਟ ਕੇਸ ਬਣਾ ਲਿਆ, ਸਿੱਖਾਂ ਨੂੰ ਬੜਾ ਕਸੂਤਾ ਫਸਾ ਲਿਆ ਸੀ, ਇੱਕ ਟੈਸਟ ਕੇਸ ਕਰਦਾ ਸੀ, ਉਹਨੂੰ ਕਸੂਤਾ ਇਹੋ ਜਿਹਾ ਫਸਾਇਆ ਜਿੱਥੇ ਹੁਸੈਨ ਰਹੀਮ ਉਹਨੂੰ ਸਹਿਮਤੀ ਦੇਤੀ ਪ੍ਰੈਸ਼ਰ ਚ ਆ ਕੇ ਕਿ ਮੁਸਾਫਰਾਂ ਤੋਂ ਸਰ ਇੱਕ ਕੇਸ ਚੁਣ ਲਓ, ਜੇ ਤਾਂ ਉਹ ਕੇਸ ਪਾਸ ਹੋ ਜਾਂਦਾ, ਉਹਦੇ ਹੱਕ 'ਚ ਫੈਸਲਾ ਹੋ ਜਾਂਦਾ ਤਾਂ ਸਾਰੇ ਮੁਸਾਫਰ ਉਤਰ ਸਕਦੇ ਨੇ, ਤੇ ਜੇ ਉਹਦਾ ਕੇਸ ਫੇਲ ਹੋ ਜਾਂਦਾ ਤਾਂ ਸਾਰੇ ਮੁਸਾਫਰ ਰਿਪੋਰਟ ਹੋਣਗੇ। ਇਹ ਬਿਲਕੁਲ ਅਨਿਆਂ ਸੀ ਜੀ। ਜਦ ਕਿ ਬਾਬਾ ਜੀ ਪਿੰਡ ਦੇ ਸੀ, ਸਾਨੂੰ ਪੁੱਛੋ, ਮੈਂ ਵਪਾਰੀ ਹਾਂ, ਵਪਾਰੀ ਪ੍ਰਚਾਰਕ ਪੜ੍ਹਨ ਵਾਲੇ ਵਿਦਿਆਰਥੀ ਤਾਂ ਵੈਸੇ ਹੀ ਉੱਤਰ ਸਕਦਾ ਕੈਨੇਡਾ ਦੇ ਲਾ ਦੇ ਮੁਤਾਬਕ ਜੀ। ਹੁਣ ਤਾਂ ਲਾ ਹੀ ਨਹੀਂ ਲਾਗੂ ਹੁੰਦਾ ਕੇਸ ਵਾਲਾ। ਪਰ ਗੋਰਿਆਂ ਨੇ ਇਹ ਗੱਲ ਕੀਤੀ ਟੈਸਟ ਕੇਸ ਜਦੋਂ, ਪਰ ਡਾਕਟਰ ਪੂਰਨ ਸਿੰਘ ਗਿੱਲ ਨੇ ਵੀ ਕਾਮਾ ਘਾਟਾ ਮੈਨੂੰ ਦੁਖਾਂਤ ਲਿਖਿਆ ਕਿਤਾਬ, ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ। ਸਿੱਖਾਂ ਦੀ ਜਦੋਂ ਕਿਤਾਬ ਲਿਖੀ ਆ, ਪਹਿਲੀ ਕਿਤਾਬ ਉਹਨਾਂ ਦੀ ਆ, ਮੈਂ ਤਾਂ ਪਹਿਲਾਂ ਸ਼ੁਰੂ ਜ਼ਿਕਰ ਕਰਨਾ ਭੁੱਲ ਗਿਆ, ਪਰ ਇਸ ਕਿਤਾਬ 'ਚ ਮੈਂ ਐਕਨੌਲਜ ਕੀਤਾ ਉਹਨਾਂ ਨੂੰ, ਵੈਨਕੂਵਰ ਦੇ ਡਾਕਟਰ ਪੂਰਨ ਸਿੰਘ ਗਿੱਲ। ਉਹਨਾਂ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਕਿ ਇੱਥੇ ਜਿਹੜੇ ਵਕੀਲਾਂ ਦੇ ਵੀ ਸ਼ੱਕ ਕੀਤੇ ਉਹਨੇ
ਕਿ ਜਿਹੜੇ ਗੋਰੇ ਵਕੀਲ ਸੀ, ਚਾਹੇ ਵਰਡ ਸੀ ਚਾਹੇ ਕੈਸਡੀ ਸੀ, ਉਹ ਵੀ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਨਾਲ ਮਿਲ ਗਏ ਜਾਂ ਇਹਨਾਂ ਦਬਾਅ ਝੁੱਕ ਗਏ ਆਪਣੇ ਭਾਈ ਬੰਦਾ ਨੇ ਗੋਰਾ ਨਾਲ, ਜੀ ਜੀ ਜੀ, ਕੈਨੇਡਾ ਸਰਕਾਰ ਨਾਲ, ਜਿਹਦੇ ਕਰਕੇ ਉਹਨੇ ਕੇਸ ਫੇਲ ਕਰਵਾਤਾ, ਕੇਸ ਦੀ ਤਿਆਰੀ ਨਹੀਂ ਕੀਤੀ ਪੂਰੀ, ਜਾਂ ਉਸ ਨੁਕਤੇ ਨਹੀਂ ਉਹਨੇ ਚੱਕੇ ਜੀ। ਸੋ ਇਹ ਕਈ ਗੱਲਾਂ ਦੇ ਵਿੱਚ ਟੈਕਨੀਕਲ ਪੁਆਇੰਟ ਆਉਂਦੇ ਨੇ। ਬਾਬੇ ਉਹਨੂੰ ਇਹ ਸੀ ਕਿ ਅਸੀਂ ਵਾਪਸ ਜਾਓ, ਰਸਤੇ ਪਾਣੀ ਲੈ ਲਓ, ਦੁਬਾਰਾ ਕਲਕੱਤੇ ਤੋਂ ਫਿਰ ਜਹਾਜ਼ ਚਲਾਓ। ਸੋ ਖਾਲਸਾ ਦੀਵਾਨ ਸੁਸਾਇਟੀ ਨੇ ਤੇ ਹਾਂਗਕਾਂਗ ਸੁਸਾਇਟੀ ਨੇ ਸਾਰਿਆਂ ਨੇ ਜਹਾਜ਼ ਨੂੰ ਪਹਿਲਾਂ ਕਿਰਾਏ ਤੇ ਲਿਆ ਸੀ, ਠੇਕੇ ਤੇ ਲਿਆ ਸੀ, ਬਾਅਦ 'ਚ ਇਹਨਾਂ ਨੂੰ 1 ਲੱਖ $1.25 ਲੱਖ ਦੇ ਵਿੱਚ ਖਰੀਦਣ ਦਾ ਫੈਸਲਾ ਕਰ ਲਿਆ ਸੀ ਜੀ। ਤੇ ਵੈਨਕੂਵਰ ਸੁਸਾਇਟੀ ਨੇ ਜਦੋਂ ਜਹਾਜ਼ ਹਾਂਗਕਾਂਗ ਲੱਗਿਆ, ਪਿੱਛੋਂ ਭਾਈ ਸੁੱਧ ਸਿੰਘ ਨੂੰ ਡਾਲਰ ਦੇ ਕੇ ਵੀ ਭੇਜਤਾ ਸੀਗਾ ਵੀ ਲੈ ਜਾ ਡਾਲਰ ਜੀ, ਆਪਾਂ ਜਹਾਜ਼ ਖਰੀਦਣਾ। ਸੋ ਇਸ ਕਰਕੇ ਜਦੋਂ ਇਹ ਜਹਾਜ਼ ਉੱਥੇ ਹਾਂਗਕਾਂਗ ਆਇਆ ਤਾਂ ਉਸੇ ਦੌਰਾਨ ਇੱਕ ਬਦਕਿਸਮਤੀ ਕਹਿ ਲਓ ਕਿ 25 ਜੁਲਾਈ ਨੂੰ ਜਦੋਂ ਸੰਸਾਰ ਜੰਗ ਛਿੜ ਚੁੱਕੀ ਸੀ, ਇੰਗਲੈਂਡ ਵੀ ਸੰਸਾਰ ਚ ਸ਼ਾਮਲ ਹੋ ਗਿਆ ਜੀ। ਤਾਂ ਉਸ ਵਕਤ ਫਿਰ ਉਦੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਧਰ ਗਦਰ ਲਹਿਰ ਪੂਰੀ ਭਖੀ ਹੋਈ ਸੀ, ਉਹਦੀਆਂ ਸਾਰੀਆਂ ਰਿਪੋਰਟਾਂ ਪਲ ਦੀ ਰਿਪੋਰਟ ਹਾਪਕਿੰਸ ਸਿੰਘ ਦੇ ਦੋਨੇ ਪਾਸੇ ਲੱਤਾਂ ਸੀ, ਇੱਕ ਪਾਸੇ ਉਹ ਵੈਨਕੂਵਰ ਚ ਫਿਰਦਾ ਸੀ, ਦੂਜੇ ਪਾਸੇ ਉਹ ਸਾਰੀਆਂ ਗਦਰੀਆਂ ਦੀਆਂ ਰਿਪੋਰਟਾਂ ਅਮਰੀਕਾ ਤੋਂ ਇੱਧਰ ਭਾਰਤ ਸਰਕਾਰ ਨੂੰ ਤੇ ਲੰਡਨ ਸਰਕਾਰ ਨੂੰ ਪਹੁੰਚਾਉਂਦਾ ਸੀਗਾ ਬਾਰ-ਬਾਰ ਵੀ ਕੀ ਹੋ ਰਿਹਾ। ਤੇ ਉਸ ਵਕਤ ਭਾਰਤ ਸਰਕਾਰ ਨੂੰ ਪੂਰਾ ਤਹਿਕ ਸੀ ਕਿ ਜਿਹੜੇ ਮੁਸਾਫਰ ਆ ਇਹ ਟੈਂਪਰ ਹੋਏ ਪਏ ਨੇ, ਗੁੱਸੇ 'ਚ ਨੇ, ਬੜੀ ਇਹਨਾਂ ਬੇਇਨਸਾਫੀ ਹੋ ਗਈ। ਇਸ ਵਕਤ ਸੰਸਾਰ ਜੰਗ ਲੱਗ ਗਈ, ਮੁੱਖ ਤੌਰ 'ਤੇ ਸਿੱਖ ਫੌਜਾਂ ਲੜ ਰਹੀਆਂ ਜੀ। ਜੇ ਇਹ ਮੁਸਾਫਰ ਇੱਥੇ ਇਸੇ ਤਰ੍ਹਾਂ ਹੀ ਆਉਣ ਦਿੱਤੇ ਜਾਂ ਖੁੱਲੇ ਫਿਰਨਗੇ ਤਾਂ ਜਿੱਥੇ ਵੀ ਸਿੱਖ ਫੌਜਾਂ ਬੈਠੇ, ਚਾਹੇ ਹਾਂਗਕਾਂਗ 'ਚ ਬੈਠੀਆਂ, ਉੱਥੇ ਬਗਾਵਤ ਹੋ ਜੂ, ਕਿਉਂਕਿ ਹਾਂਗਕਾਂਗ ਹੀ ਸਭ ਤੋਂ ਵੱਡਾ ਫੌਜੀ ਅੱਡਾ ਸੀ ਉਦੋਂ ਜੀ, ਉੱਥੇ ਫੌਜੀ ਬਗਾਵਤ ਹੋ ਜੂ। ਕਿਉਂ ਨਾ ਇਹਨਾਂ ਨੂੰ ਕਲਕੱਤੇ ਦਾ ਮਦਰਾਸ ਲਿਆਂਦਾ ਜਾਵੇ, ਉੱਥੇ ਕਿਸੇ ਚੁੱਪ-ਚਾਪ ਦੂਰ ਸੁਨਸਰਾਂ ਜੇਲ੍ਹ 'ਚ ਇਸਮਾਇਲ ਦੇਰਾ, ਗਾਜੀ ਖਾਨ, ਇਸਮਾਇਲ ਖਾਨ ਵਰਗੇ ਅਫਗਾਨਿਸਤਾਨ ਦੀ ਬਾਰਡਰ 'ਤੇ ਲਿਜਾ ਕੇ ਇਹਨਾਂ ਨੂੰ ਬੰਦ ਕਰ ਦਿਓ, ਜਿੰਨਾ ਚਿਰ ਜੰਗ ਚੱਲਦੀ ਹੈ, ਇਹਨਾਂ ਭਾਵਨਾ ਕੱਢਣ ਦੇਵੋ, ਜਦੋਂ ਇਹ ਜੰਗ ਖਤਮ ਹੋ ਗਈ ਇਹਨੂੰ ਛੱਡ ਦਿਆਂਗੇ। ਉਸ ਵਕਤ ਜਦੋਂ ਹਾਂਗਕਾਂਗ ਜਹਾਜ਼ ਲੱਗਣ ਲੱਗਿਆ ਤਾਂ ਉਹਦਾ ਜਿਹੜਾ ਗਵਰਨਰ ਸੀ ਮੇ, ਉਹਨੇ ਪਹਿਲਾਂ ਹੀ ਤਾਰਾਂ ਦਿੱਤੀਆਂ ਸੀ ਕਿ ਜਹਾਜ਼ ਨੂੰ ਹਾਂਗਕਾਂਗ ਨਾਲ ਲਿਆਂਦਾ ਜਾਵੇ, ਸਿੱਧਾ ਕਲਕੱਤੇ ਲਿਜਾਇਆ ਜਾਵੇ ਜੀ ਜੀ। ਤੇ ਜੇ ਜਹਾਜ਼ ਨੂੰ ਹਾਂਗਕਾਂਗ ਲੈਂਦਾ, ਮੈਂ 12 ਅਗਸਤ 200 ਫੜ ਕੇ ਸਭ ਨੂੰ ਅੰਦਰ ਕਰ ਦੂੰ। ਇਹ ਸਭ ਤੋਂ ਵੱਡਾ ਧੱਕਾ ਸੀ। ਉੱਥੇ ਵੀ ਪਤਾ ਲੱਗ ਗਿਆ ਸੀਗਾ ਕਿ ਜਹਾਜ਼ ਨਾਲ ਕੋਈ ਹੁਣ ਭਾਣਾ ਵਾਪਰੂਗਾ। ਤੇ ਦੂਜੇ ਪਾਸੇ ਜਾਪਾਨੀ ਕੰਪਨੀ ਦਬਾਅ ਚਾੜ ਤੇ ਕਹਿੰਦਾ ਜਹਾਜ਼ ਖਾਲੀ ਕਰੋ, ਪਰ ਉਹ ਧੱਕਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਲੀਜ਼ ਤੱਕ ਦਾ ਕਿਰਾਇਆ ਦਿੱਤਾ ਹੋਇਆ ਸੀ ਜੀ, ਲੀਜ਼ ਉਹਨਾਂ ਨੂੰ ਕਿਰਾਇਆ ਪੂਰਾ ਦਿੱਤਾ ਹੋਇਆ ਸੀ, ਉਹ ਧੱਕਾ ਨਹੀਂ ਕਰ ਸਕਦੇ ਜੀ, ਜਿਸ ਕਰਕੇ ਉਹ ਨਹੀਂ। ਸੋ ਇਸ ਕਰਕੇ ਜਹਾਜ਼ ਨੂੰ ਹਾਂਗਕਾਂਗ ਲੱਗਣਾ ਦਿੱਤਾ। ਤੇ ਜਦੋਂ ਉੱਥੇ ਜਹਾਜ਼ ਦਾ ਕੋਬੀ ਦੀ ਬੰਦਰਗਾਹ ਤੇ ਆਇਆ, ਉੱਥੋਂ ਦਾ ਜਿਹੜਾ ਕੌਂਸਲ ਸੀ ਅੰਗਰੇਜ਼ੀ ਤੇ ਮੁਸਾਫਰਾਂ ਨੇ ਕਹਿ ਰਹੇ ਸਾਨੂੰ ਕਲਕੱਤੇ ਜਾਂ ਮਦਰਾਸ ਭੇਜਣਾ ਤੇ ਸਾਨੂੰ ਫਿਰ ਰਸਦ ਪਾਣੀ ਅੱਗੇ ਦੇਵੋ। ਉੱਥੋਂ ਫਿਰ ਮੁਸਾਫਰ ਜੋ ਰਸਦ ਪਾਣੀ ਲੈ ਕੇ ਚੱਲੇ ਤੇ ਪਹਿਲਾਂ ਤੁਹਾਨੂੰ ਮਦਰਾਸ ਭੇਜਣ ਦਾ ਬਣ ਗਈ ਗੱਲ। ਜਦੋਂ ਥੋੜ੍ਹੀ ਜਿਹੀ ਦੂਰ ਜਹਾਜ਼ ਚੱਲਿਆ ਤੇ ਮੁਸਾਫਰ ਨੂੰ ਪਤਾ ਸਾਨੂੰ ਤਾਂ ਮਦਰਾਸ ਲੈ ਕੇ ਜਾ ਰਹੇ ਨੇ। ਮਦਰਾਸ ਸਾਡਾ ਕੌਣ ਆ? ਜੇ ਅਸੀਂ ਕਲਕੱਤੇ ਜਾਵਾਂਗੇ, ਕਲਕੱਤਾ ਵੱਡੀ ਗਿਣਤੀ ਸਿੱਖਾਂ ਦੀ ਵੱਸਦੀ ਆ ਜੀ, ਅਸੀਂ ਕਲਕੱਤੇ ਜਾਵਾਂਗੇ, ਕਲਕੱਤੇ ਵਕੀਲ ਕਰਾਂਗੇ, ਜਹਾਜ਼ ਖਰੀਦਣਾ, ਸਿੱਖ ਭਾਈਚਾਰਾ ਸਾਡੀ ਮਦਦ ਕਰੂਗਾ। ਉਹਨੇ ਰੌਲਾ ਪਾ ਕੇ ਸਾਨੂੰ ਕਲਕੱਤੇ ਲੈ ਕੇ ਜਾਇਆ ਜਾਵੇ। ਜਹਾਜ਼ ਫਿਰ ਵਾਪਸ ਆਇਆ, ਫਿਰ ਉਸ ਦੀ ਰਾਹਦਾਰੀ ਕਲਕੱਤੇ ਦੀ ਬਣਾਈ ਜੀ। ਹੁਣ ਕਲਕੱਤੇ ਪਹੁੰਚਣ ਤੋਂ ਪਹਿਲਾਂ ਹੀ ਜਹਾਜ਼ ਜਦੋਂ 5 ਸਤੰਬਰ ਨੂੰ ਸਰਕਾਰ ਨੇ 2 ਕਾਨੂੰਨ, ਕਾਲੇ ਕਾਨੂੰਨ ਪਾਸ ਕਰਤੇ ਸੀ, ਇੰਗਲਿਸ਼ ਟੂ ਇਨਟੂ ਇੰਡੀਆ ਆਰਡੀਨੈਂਸ, ਭਾਰਤ ਵਿੱਚ ਦਾਖਲੇ ਦਾ ਮਨਾਹੀ ਕਾਨੂੰਨ। ਸੋ ਜਦੋਂ ਇਹ ਜਿਹੜਾ ਦਾਖਲਾ ਕੋਈ ਵਿਦੇਸ਼ੀ ਭਾਰਤ 'ਚ ਦਾਖਲ ਨਹੀਂ ਹੋ ਸਕਦਾ। ਇਹਨੂੰ ਵਿਦੇਸ਼ੀਆਂ ਦੀ ਗੱਲ ਕਿ ਵਿਦੇਸ਼ੀ ਹੈ ਜਿਹੜੇ ਬਾਹਰੋਂ ਆ ਰਹੇ ਨੇ ਜੀ, ਇਹ ਭਾਰਤ 'ਚ ਦਾਖਲ ਨਹੀਂ ਹੋ ਸਕਦੇ। ਤਾਂ ਜਹਾਜ਼ ਨੂੰ ਜਦੋਂ 27 ਸਤੰਬਰ ਨੂੰ ਇਹ ਪਹੁੰਚਿਆ, ਪਹਿਲਾਂ ਸਿੰਗਾਪੁਰ ਪਹੁੰਚਿਆ। ਸਿੰਗਾਪੁਰ ਬਾਬਾ ਜੀ ਦਾ ਕਾਰੋਬਾਰ ਵੀ ਸੀ, ਸਿੰਗਾਪੁਰ ਦੇ ਰਹਿਣ ਵਾਲੇ ਸੀਗੇ, ਉੱਥੇ ਵੀ ਬਾਬਾ ਜੀ ਨੂੰ ਉਤਰਨ ਦਿੱਤਾ। ਜਹਾਜ਼ ਨੂੰ 5 ਕਿਲੋਮੀਟਰ ਪਾਸੇ ਲਾਤਾ ਤੇ ਉੱਥੇ ਵੀ ਪੁਲਿਸ ਵਾਲੇ ਆ ਗਏ, ਅੰਗਰੇਜ਼ ਪੁਲਿਸ ਵਾਲੇ ਨੇ ਆ ਕੇ ਸਾਰਾ ਕੀਤਾ ਵੀ ਜੋ ਤੁਸੀਂ ਚਿੱਠੀਆਂ ਦੇਣੀਆਂ, ਤਾਰਾਂ ਦੇਣੀਆਂ, ਸਾਨੂੰ ਫੜਾਓ। ਉੱਥੇ ਮੁਸਾਫਰ ਨਾਲ ਉੱਤਰ ਦਿੱਤੇ। ਉੱਥੋਂ ਹੀ ਮੁਸਾਫਰ ਨੂੰ ਪਤਾ ਲੱਗਾ ਸੀ ਕੋਈ ਭਾਣਾ ਵਾਪਰਨ ਵਾਲਾ ਰਾਤ। ਹੁਣ ਉਹ 'ਚ ਇੱਕ ਨਵੀਂ ਗੱਲ ਹੋ ਗਈ ਆ, ਗੱਲ ਆਪਾਂ ਗੱਲ ਕੀਤੀ ਗਦਰ ਲਹਿਰ ਦੀ, ਕਿ ਜਦੋਂ ਕੋਬੀ ਦੀ ਬੰਦਰਗਾਹ ਤੇ ਲੱਗਿਆ ਜਾਂ ਉੱਥੋਂ ਵੈਨਕੂਵਰ ਦੀ ਤੁਰ ਪਿਆ, ਹੁਣ ਗਦਰ ਲਹਿਰ ਤਿਆਰੀ ਕਰੀ ਬੈਠੀ ਸੀ ਆਪਾਂ ਅੰਗਰੇਜ਼ ਨੂੰ ਜਾ ਕੇ ਕੱਢਣਾ। ਤਾਂ ਉਸ ਵਕਤ ਹੀ ਗਦਰ ਪਾਰਟੀ ਨੇ ਫੈਸਲਾ ਕਰ ਲਿਆ। ਉਹਨੂੰ ਅੰਦਾਜ਼ਾ ਨਹੀਂ ਸੀ ਕਿ ਮੁਸਾਫਰਾਂ ਨੂੰ ਕੋਈ ਧੱਕਾ ਕੀਤਾ। ਉਹਨਾਂ ਨੂੰ ਇਹ ਸੀ ਕਿ ਮੁਸਾਫਰ ਦੁਖੀ ਹੋਏ ਹੈਗੇ ਆ, ਇਹਨਾਂ ਨਾਲ ਹਮਦਰਦੀ ਆ ਜੀ, ਕਿ ਚੁੱਪ-ਚਾਪ ਕਲਕੱਤੇ ਬੰਦਰਗਾਹ ਤੋਂ ਉੱਪਰ ਕੇ ਪੰਜਾਬ 'ਚ ਉੱਪਰ ਜਾਣਗੇ ਜੀ। ਪਾਰਟੀ ਨੇ ਫੈਸਲਾ ਕੀਤਾ ਕਿ ਜਹਾਜ਼ ਤੇ ਹਥਿਆਰ ਭੇਜੇ ਜਾਣ, ਉਹ ਮਗਰ ਬਗਾਵਤ ਤਾਂ ਕਰਨਾ ਉਹਨਾਂ ਸੀ ਉਹਨਾਂ ਨੇ ਜੀ। ਤਾਂ ਬਾਬਾ ਸੋਹਣ ਸਿੰਘ ਭਕਨਾ ਉੱਥੋਂ ਇੱਕ ਹੋਰ ਜਹਾਜ਼ ਫੜ ਕੇ ਪਹਿਲਾਂ ਹਾਂਗਕਾਂਗ ਕੋਬੀ ਦੇ ਬੰਦਰਗਾਹ ਤੇ ਪਹੁੰਚ ਗਿਆ ਜਾਪਾਨ ਜੀ, ਪਿਸਤੌਲ ਤੇ ਗੋਲੀ ਸਿੱਕਾ ਲੈ ਕੇ। ਉੱਥੋਂ ਬਾਬਾ ਗੁਰਸਨ ਵੀ ਮਿਲਿਆ ਜਾ ਕੇ, ਉਹਨੂੰ ਵੀ ਦੱਸਿਆ ਵੀ ਹੁਣ ਆਪਾਂ ਅੰਗਰੇਜ਼ਾਂ ਨੂੰ ਕੱਢਣਾ, ਆਪਾਂ ਹੁਣ ਜਹਾਜ਼ ਚਲਾਉਣ ਦੇ ਕੋਈ ਫਾਇਦੇ ਨਹੀਂ ਗੇ, ਦੇਸ਼ ਹੀ ਆਜ਼ਾਦ ਕਰਾਓ। ਜਿੰਨਾ ਚਿਰ ਆਪਣਾ ਦੇਸ਼ ਨਹੀਂ ਆਜ਼ਾਦ ਉਹਨਾਂ ਦਾ ਫਾਇਦਾ ਨਹੀਂ ਕੋਈ ਯਤਨ ਕਰਨ ਦਾ ਜੀ। ਉੱਥੇ ਕਰਤਾਰ ਸਿੰਘ ਸਰਾਭਾ ਵੀ ਗਿਆ,
ਕਰਤਾਰ ਸਿੰਘ ਸਰਾਭਾ ਹੋਰ ਮਗਰ ਜਹਾਜ਼ ਤੇ ਆ ਗਿਆ, ਜਿਹਦੇ ਬਾਰੇ ਬਾਬਾ ਸੋਹਣ ਸਿੰਘ ਪਖਰਾ ਨੂੰ ਨਹੀਂ ਸੀ ਪਤਾ। ਸੋ ਉਸ ਵਕਤ ਜਦੋਂ ਜਹਾਜ਼ ਦੇ ਵਿੱਚ ਹਥਿਆਰ ਸੀਗੇ, ਜਦੋਂ ਸਿੰਗਾਪੁਰ ਤੋਂ ਜਹਾਜ਼ ਨੂੰ ਇਹਨੇ ਇੱਕ ਕਿਸਮ ਦਾ ਜਰਗਬਾਲ ਬਣਾ ਲਿਆ, ਹਾਈ ਜੈਕ ਕਰ ਲਿਆ ਅੰਗਰੇਜ਼ਾਂ ਨੇ, ਤਾਂ ਮੁਸਾਫਰਾਂ ਨੂੰ ਪਤਾ ਲੱਗਾ ਕਿ ਸਖਤ ਤਲਾਸ਼ੀ ਹੋ ਜਾਏਗੀ ਕਲਕੱਤੇ ਦੀ ਬੰਦਰਗਾਹ ਤੇ ਜੀ। ਸੋ ਉਹਨਾਂ ਨੇ ਉਹ ਹਥਿਆਰ ਛੁੱਟਤੇ। ਪਰ ਬਾਬਾ ਹਰਨਾਮ ਸਿੰਘ ਗੁੱਜਰ ਵਾਲਾ ਇਹ ਕਹਿੰਦਾ ਵੀ ਸਾਡੇ ਜਿਹੜੇ ਹਥਿਆਰ ਸੀ ਉਹ ਅਸੀਂ ਪਾਣੀ ਵਾਲੇ ਟੈਂਕੀਆਂ 'ਚ ਲੁਕੋਤੇ, ਉਹਨੂੰ ਜਗਾਲ ਲੱਗ ਗਈ ਸੀਗੀ। ਸੋ ਕੁਛ ਨਾ ਕੁਛ ਇਹ ਵੀ ਕਿਹਾ ਜਾਂਦਾ ਕਿ ਮੁਸਾਫਰ ਉਸ ਪਿਸਤੌਲ ਉਤਾਰਨ ਦੇ ਵਿੱਚ ਵੀ ਕਾਮਯਾਬ ਹੋ ਗਏ ਸੀ। 27 ਸਤੰਬਰ ਨੂੰ ਜਹਾਜ਼ ਕਲਕੱਤੇ ਤੋਂ ਦੂਰ, ਪਹਿਲਾਂ ਹੀ ਇਹ ਬੰਨ੍ਹ ਸਰਕਾਰ ਨੇ ਕਿ ਪੰਜਾਬ ਦੇ ਵਿੱਚ ਉੱਥੋਂ DSP ਸੀ ਸੁੱਖਾ ਸਿੰਘ, ਉਹ ਇੱਥੋਂ ਆਏ ਸਿੱਖ ਫੌਜੀਆਂ ਨੂੰ ਹੋਰ ਗਾਰਦ ਲੈ ਕੇ ਚਲਾ ਗਿਆ ਕਲਕੱਤੇ, ਉਹਨੂੰ ਬੁਲਾ ਲਿਆ। ਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਸੀਗਾ DC ਇੱਥੇ ਸਾਮਪੁਰੀ, ਉਹਨੂੰ ਬੁਲਾ ਲਿਆ ਜੀ। ਨਾਲ ਹੀ ਇਸ ਵਾਰ ਸੀਟ ਦਾ ਡਾਕਟਰ ਡੇਵਿਡ ਪੈਟਰੀ ਪੰਜਾਬ ਦਾ, ਉਹਨੂੰ ਵੀ ਉੱਥੇ ਬੁਲਾ ਲਿਆ। ਪਹਿਲਾਂ ਹੀ ਸਰਕਾਰ ਨੇ ਆਪਣੇ ਪੂਰੇ ਬੰਨ੍ਹ ਨੂੰ ਬੰਨ੍ਹ ਲਏ ਸੀਗੇ। ਸੋ ਇਸ ਕਰਕੇ ਜਦੋਂ ਉੱਥੇ ਜਹਾਜ਼ ਪਹਿਲਾਂ ਕਲਪੀ ਪਿੰਡ ਹੈਗਾ ਉੱਥੇ ਰੋਕ ਲਿਆ, ਜਹਾਜ਼ ਦੀ ਪੂਰੀ ਤਰ੍ਹਾਂ ਤਲਾਸ਼ੀ ਲੈ ਗਈ ਤੇ ਪੁਲਿਸ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਜੀ। ਉੱਥੋਂ ਜਿਹੜਾ ਖਜ਼ਾਨਾ ਸੀਗਾ ਜਹਾਜ਼ ਦਾ ਉਹ ਵੀ ਕਬਜ਼ੇ 'ਚ ਕਰ ਲਿਆ, ਸਾਰਾ ਰਿਕਾਰਡ ਵੀ ਕਬਜ਼ੇ 'ਚ ਕਰ ਲਿਆ। 2 ਦਿਨ ਤਲਾਸ਼ੀ ਹੁੰਦੀ ਸੀ। ਬਾਬਾ ਜੀ ਜਿਹੜੇ ਪਹਿਲਾਂ ਕੋਈ ਸੌਂਦੇ ਸੀ ਉਹ ਵੀ ਸੁੱਖਾ ਸਿੰਘ ਨੇ ਰੋਕ ਲਿਆ ਤੇ ਬਾਬਾ ਜੀ ਉੱਪਰ ਡੈਕ ਤੇ ਪਏ। ਬਾਬਾ ਜੀ ਆਪਣੇ ਲਿਖਤਾਂ ਜ਼ਿਕਰ ਕਰਦੇ ਨੇ ਕਿ ਅਸੀਂ ਤਾਂ ਸਮਝਦੇ ਕਿ ਸਾਡੇ ਸਿੱਖ ਭਾਈ ਭਰਾ ਸੀ, ਪਹਿਲਾਂ ਤਾਰਾਂ ਦਿੱਤੀਆਂ ਸੀਗੀਆਂ ਹਰਚੰਦ ਸਿੰਘ ਲੈਲਪੁਰੀ ਹੋਰਾਂ ਨੂੰ, ਪਰ ਨਹੀਂ ਪਛਾਣਿਆ ਅੰਗਰੇਜ਼ਾਂ ਨੇ ਕਿ ਸਾਡਾ ਸਵਾਗਤ ਲਈ ਆਏ ਆ, ਪਰ ਇਹਦਾ ਸਾਨੂੰ ਪੁੱਠੇ ਬੋਲਦੇ ਨੇ। ਉੱਥੇ ਤਲਾਸ਼ੀ ਲੱਗੀ, ਬਹੁਤ ਤਲਾਸ਼ੀ ਲੱਗੀ, ਕੱਪੜੇ ਉਤਾਰ ਕੇ ਤਲਾਸ਼ੀ ਗਈ, ਸਾਰੇ ਕੈਮਰੇ ਤਲਾਸ਼ੀ ਲੱਗੀ, ਹਥਿਆਰ ਕੋਈ ਨਾ ਮਿਲਿਆ ਉੱਥੋਂ। ਉੱਥੋਂ 29 ਸਤੰਬਰ ਨੂੰ ਇਹ ਕਹਿ ਕੇ ਜਹਾਜ਼ ਤੋਰ ਉੱਥੇ ਲੰਗਰ ਬਣਾ ਕੇ ਤਿਆਰ ਕਰ ਦਿੱਤਾ ਮੁਸਾਫਰਾਂ ਨੂੰ ਵੀ ਚਲੋ ਤੁਹਾਨੂੰ ਬਾਜ ਘਰ ਕਲਕੱਤੇ ਚੱਲ ਕੇ ਲੰਗਰ ਛਕਾਵਾਂਗੇ ਜੀ। ਉੱਥੇ ਬਾਬਾ ਜੀ ਅਫਸੋਸ ਕਰਦੇ ਨੇ ਕਿ ਪਹਿਲੀ ਵਾਰ ਹੋਇਆ ਕਿ ਲੰਗਰ ਦੀ ਮਰਿਆਦਾ ਭੰਗ ਹੋਈ ਤੇ ਉਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਭੋਗ ਨਹੀਂ ਲੱਗਿਆ ਲੰਗਰ ਦਾ। ਸਾਡੇ ਮਨ ਤੇ ਮਜੂਸੀ ਆ ਗਈ ਵੀ ਸਾਡੇ ਨਾਲ ਕੋਈ ਭਾਣਾ ਵਾਪਰਨ ਵਾਲਾ, ਤੇ ਉੱਥੇ ਹੀ ਮਸੂਲਾਂ ਤੇ ਗਿਰਜਾਂ ਤੇ ਆ ਕੇ ਬੈਠ ਗਈਆਂ ਤੇ ਮੁਸਾਫਰਾਂ ਨੇ ਉਹਦੇ ਕਬੀਰ ਸਾਹਿਬ ਦੇ ਫਰੀਦ ਸਾਹਿਬ ਦੇ ਸ਼ਲੋਕ ਪੜ੍ਹਨੇ ਸ਼ੁਰੂ ਕਰਤੇ ਜੀ। ਸੂਰਾ ਸੋ ਪਹਿਚਾਨੋ ਜੋ ਲੜੋ ਦੀ ਨਿਕੇਤ ਜੀ। ਮੁਸਾਫਰ ਉੱਥੇ ਸ਼ਲੋਕ ਪੜ੍ਹਦੇ ਆਏ। ਉਹ ਜਹਾਜ਼ ਨਾਲ ਹੋਰ ਧੋਖਾ ਕੀਤਾ ਵੀ ਕਲਕੱਤੇ ਲਿਜਾਣ ਦੀ ਬਜਾਏ ਜਹਾਜ਼ ਨੂੰ ਫਿਰ 19 ਕਿਲੋਮੀਟਰ ਕਲਕੱਤੇ ਤੋਂ ਦੂਰ ਬਜ ਘਾਟ ਜਿਹਨੂੰ ਡਮ ਘਾਟ ਵੀ ਕਿਹਾ ਜਾਂਦਾ, ਉੱਥੇ ਜਹਾਜ਼ ਨੂੰ ਰੋਕਤਾ ਜੀ। ਉੱਥੇ ਕਜੈਕਟਰੀ ਨਾਲ ਬੰਨਤਾ ਜਹਾਜ਼ ਨੂੰ ਜੀ। ਨੇੜੇ ਰੇਲਵੇ ਸਟੇਸ਼ਨ ਸੀ ਸਿਆਲਦਾਂ ਨੂੰ, ਉੱਥੋਂ ਗੱਡੀਆਂ ਚੱਲਦੀਆਂ ਸੀ। ਉਸ ਵਕਤ ਜਿਹੜਾ ਬਗਾਲ ਦਾ ਸਾਰਾ ਅਮਲਾ ਸੀਗਾ ਪ੍ਰਸ਼ਾਸਕੀ ਤੇ ਪੁਲਿਸ ਵਾਲਾ, ਉਹ ਵੀ ਬਜ ਘਾਟ ਤੇ ਪਹੁੰਚ ਗਿਆ ਜੀ ਜੀ। ਉਹ ਮੁਸਾਫਰਾਂ ਨੂੰ ਬਾਬਾ ਗੁਰੂ ਸਿੰਘ ਨੂੰ ਮਜਬੂਰ ਕਰਨ ਲੱਗ ਪਏ ਕਿ ਤੁਸੀਂ ਹੇਠਾਂ ਉਤਰੋ ਜਹਾਜ਼ ਤੋਂ, ਗੱਡੀ ਖੜੀ ਹੈ ਗੱਡੀ 'ਚ ਬੈਠੋ ਜੀ। ਬਾਬਾ ਗੁਰੂ ਸਿੰਘ ਨੇ ਅੜ ਕੇ ਵੀ ਅਸੀਂ ਜਹਾਜ਼ ਤੋਂ ਉਤਰਦੇ, ਜਹਾਜ਼ ਸਾਡਾ ਹੈਗਾ, ਤੁਸੀਂ ਜਹਾਜ਼ ਦੇ ਕੌਣ ਹੁੰਦੇ ਆ? ਅਸੀਂ ਇਹ ਜਹਾਜ਼ ਨੂੰ ਖਰੀਦਣ ਦਾ ਫੈਸਲਾ ਕਰ ਚੁੱਕੇ ਹਾਂ। ਦੂਜੀ ਗੱਲ, ਜਹਾਜ਼ ਸਾਡਾ ਬਹੁਤ ਸਮਾਨ ਆ, ਜਹਾਜ਼ ਦੇ ਵਿੱਚ ਮੰਜੇ ਨੇ, ਬਰਤਨ ਨੇ, ਸਾਡਾ ਖਜ਼ਾਨਾ ਜਹਾਜ਼ ਦੇ ਵਿੱਚ ਪਿਆ, ਸਾਡਾ ਰਿਕਾਰਡ ਜਹਾਜ਼ ਦੇ ਵਿੱਚ ਪਿਆ ਗਾ, ਸਾਡਾ ਮਾਲ ਸਵਾਬ ਸਾਰਾ ਇੱਥੇ ਵਿੱਚ ਪਿਆ ਗਾ ਜੀ। ਉਹਲਾ ਲੱਦਿਆ ਹੋਇਆ ਜਹਾਜ਼ ਦੇ ਵਿੱਚ ਲੱਖਾਂ ਡਾਲਰਾਂ ਦਾ ਜੀ। ਅਸੀਂ ਜਹਾਜ਼ ਨੂੰ ਕਿਵੇਂ ਛੱਡ ਕੇ ਥੱਲੇ ਉਤਰ ਜੀਏ ਜੀ। ਪਰ ਉਹਨਾਂ ਨੇ ਫਿਰ ਵਾਰੰਟ ਦਿੱਤੀ ਕਿ ਨਹੀਂ ਜਹਾਜ਼ ਕਰੋਗੇ ਅਸੀਂ ਧੱਕੇ ਨਾਲ ਜਹਾਜ਼ ਨੂੰ ਚਲਾ ਲਾਂਗੇ, ਕਬਜ਼ਾ ਕਰ ਲਾਂਗੇ ਜੀ। ਇੱਕ ਦੋ ਤਿੰਨ ਦੀ ਵਾਰੰਟ ਦਿੱਤੀ। ਮੁਸਾਫਰ ਨੇ ਫੈਸਲਾ ਕੀਤਾ ਵੀ ਹੋ ਸਕਦਾ ਇੱਥੋਂ ਜਹਾਜ਼ ਧੱਕੇ ਨਾਲ, ਕਿਉਂਕਿ ਉਹਦਾ ਜਿਹੜਾ ਜਪਾਨੀ ਕਪਤਾਨ ਸੀ ਉਹ ਕਲਪੀ ਪਿੰਡ ਦੇ ਵਿੱਚ ਉਤਾਰ ਕੇ ਕਾਜ ਉਹਨਾਂ ਦਾ ਅੰਗਰੇਜ਼ ਨੇ ਕਬਜ਼ਾ ਕਰ ਲਿਆ ਸੀ, ਜਹਾਜ਼ ਦਾ ਚਾਰਜ ਸੰਭਾਲ ਲਿਆ ਸੀਗਾ ਕਿ ਇਹ ਫਿਰ ਜਹਾਜ਼ ਨੂੰ ਅੰਡੇਮਾਨ ਵਰਗੇ ਕਿਤੇ ਟਾਪੂ ਤੋਂ ਲਿਜਾ ਕੇ ਸਾਨੂੰ ਉੱਥੇ ਡੱਕ ਸਕਦੇ ਨੇ। ਚੰਗੀ ਗੱਲ ਆ ਵੀ ਆਪਾਂ ਦੇਖੀ ਜੋ ਕੀ ਵਾਪਰਨਾ ਭਾਣਾ ਜਹਾਜ਼ ਤੋਂ ਕਿਹੜਾ ਹੇਠ ਆ ਗਈ ਜੀ। ਸੋ ਮੁਸਾਫਰ ਬਾਬਾ ਗੁਰਸੋਰੀ ਪੂਰੇ ਸਤਿਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨੂੰ ਸਿਰ ਤੇ ਬਿਰਾਜਮਾਨ ਕਰਕੇ ਸ਼ਬਦ ਗਾਉਂਦੇ ਹੋਏ ਇਹ ਆ ਗਏ ਜੀ। ਆ ਕੇ ਸਟੇਸ਼ਨ ਦੇ ਮੂਹਰੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰ ਲਿਆ। ਉੱਥੇ ਫਿਰ ਇਹਨੇ ਸ਼ਬਦ ਕੀਰਤਨ ਕਰਨਾ ਸ਼ੁਰੂ ਕਰਤਾ, ਪਾਠ ਕਰਨਾ ਸ਼ੁਰੂ ਕਰਤਾ ਜੀ। ਤੇ ਉਹ ਜਿਹੜਾ ਫਰੈਡਰਿਕ ਹੌਲੀਡੇ ਸੀ ਪੁਲਿਸ ਕਮਿਸ਼ਨਰ, ਉਹਨੇ ਫਿਰ ਉਹੀ ਰੱਟ ਲਾਈ ਰੱਖੀ ਵੀ ਗੱਡੀ 'ਚ ਬੈਠੋ ਜੀ। ਬਾਬਾ ਜੀ ਨੇ ਕਾਨੂੰਨੀ ਫਾਨਾ ਫਸਾਤਾ ਵੀ ਪਹਿਲਾਂ ਸਾਡੇ ਵਾਰੰਟ ਲਿਆ ਕੇ ਦਿਖਾ, ਵਾਰੰਟ ਦੇ ਕੀ ਹੈ, ਸਾਡੇ ਕੋਲ ਗੁਨਾਹ ਕੀ ਹੈ, ਫਿਰ ਗੱਡੀ 'ਚ ਬੈਠ ਜਾਵਾਂਗੇ ਜੀ। ਉਹ ਕਹਿੰਦਾ ਨਹੀਂ ਜੀ, ਇਹ ਕਹਿੰਦਾ ਸਾਡੇ ਕੋਲੇ ਗੁਰੂ ਸਾਹਿਬ ਦਾ ਸਰੂਪ ਆ, ਸਭ ਤੋਂ ਪਹਿਲਾਂ ਸਾਡੀ ਇਹ ਸ਼ਰਤ ਆ ਵੀ ਜਿੱਥੇ ਕੋਈ ਵਕੀਲ ਕਰਨਾ, ਅਸੀਂ ਜਹਾਜ਼ ਵੀ ਮੁੱਲ ਲੈਣਾ, ਸਭ ਤੋਂ ਪਹਿਲਾਂ ਅਸੀਂ ਕਲਕੱਤੇ ਦੇ ਗੁਰਦੁਆਰੇ ਜਾ ਕੇ ਗੁਰੂ ਸਾਹਿਬ ਸਰੂਪ ਬਿਰਾਜਮਾਨ ਕਰਨਾ। 5 ਮਹੀਨੇ ਹੋ ਗਏ, ਇਹਦੀ ਮਰਿਆਦਾ ਸਾਤੋਂ ਕਾਇਮ ਨਹੀਂ ਰੱਖੀ ਗਈ। ਸਾਡੇ ਮਨ ਤੇ ਬੋਝ ਆ, ਇਹਦਾ ਸਤਿਕਾਰ ਨਹੀਂ ਕਾਇਮ ਰਿਹਾ। ਸਾਨੂੰ ਆਵਾਜ਼ ਲੈ ਕੇ ਜਿੱਥੇ ਮਰਜ਼ੀ ਫਾਹੇ ਲਾ ਦਿਓ, ਅਸੀਂ ਇਹਨੂੰ ਜਾ ਕੇ ਉੱਥੇ ਗੁਰਦੁਆਰੇ ਬਿਰਾਜਮਾਨ ਕਰਨਾ ਜੀ। ਪਰ ਉਹਨੂੰ ਅੰਗਰੇਜ਼ ਹਾਕਮਾਂ ਦੇ ਕੰਨ ਤੇ ਕੀ ਜੂਖ ਸਰ ਜਿਹੜੇ ਹੁਕਮ ਉੱਤੋਂ ਆਏ ਵੇ ਸੀਗੇ ਮੈਨੂੰ ਗ੍ਰਿਫਤਾਰ, ਉਹ ਕਹਿੰਦੇ ਗੱਡੀ 'ਚ ਲੈ ਕੇ ਬਹਿ ਜਾਓ। ਬਾਬੇ ਹੋਰੀ ਕਹਿੰਦੇ ਫਿਰ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਵੀ ਕੈਦ ਕਰ ਲਿਆ, ਅਸੀਂ ਕਿਵੇਂ ਬਰਦਾਸ਼ਤ ਕਰ ਲਾਂਗੇ, ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਵੀ ਕੈਦ ਜਾਂਦਾ, ਇਹ ਨਹੀਂ ਹੋ ਸਕਦਾ। ਉਹਨਾਂ ਨੇ ਕੀ ਕੀਤਾ, ਇਹ ਵਾਰੰਟ ਦਿੱਤੀ ਜੇ ਸਾਨੂੰ ਵਾਰੰਟ ਲੈ ਕੇ ਦਿਖਾਓਗੇ ਸਾਨੂੰ ਗ੍ਰਿਫਤਾਰ ਕਰ ਲਓ, ਨਹੀਂ ਅਸੀਂ ਕਲਕੱਤੇ ਚੱਲੇ ਆ। ਤੇ ਬਾਬਾ ਜੀ ਉਹਦੀ ਬਗਾਵਤ ਕਰਕੇ ਉਸ ਵਕਤ ਨੋਟ ਕਰਨ ਵਾਲੀ ਗੱਲ ਆ, ਜਦੋਂ ਭਾਰਤ ਦਾ ਇਤਿਹਾਸ ਬਣਾਇਆ ਜਾਂਦਾ
ਇਹਦੇ ਵਿੱਚ ਜਿਹੜੇ ਮੁਸਲਮਾਨ ਸੀਗੇ ਜੀ, ਹੁਣ ਉਸ 17 ਮੁਸਲਮਾਨ ਜਿਹੜੇ ਸ਼ਾਹਪੁਰ ਜ਼ਿਲ੍ਹੇ, ਜਿਹੜਾ ਪਾਕਿਸਤਾਨ ਦਾ ਸ਼ਾਹਪੁਰ ਜ਼ਿਲ੍ਹਾ ਜੀ, ਉਹ 17 ਮੁਸਲਮਾਨ ਚੁੱਪ ਚਾਪ ਉੱਤਰ ਕੇ ਆ ਕੇ ਬੈਠ ਗਏ ਗੱਡੀ 'ਚ ਜੀ। ਉਹ ਜਹਾਜ਼ ਤੇ ਵੀ 2 ਗੁੱਟ ਬਣ ਗਏ ਸੀ, ਮੁਸਲਮਾਨ ਤੇ ਹਿੰਦੂ ਮੁਸਾਫਰ ਇੱਕ ਪਾਸੇ ਹੋ ਗਏ ਸੀ, ਸਿੱਖ ਮੁਸਾਫਰ ਇੱਕ ਪਾਸੇ ਹੋ ਗਏ ਸੀਗੇ ਜੀ। ਉੱਥੇ ਵੀ ਬਾਬੇ ਦੇ ਗੱਲ ਪੈਂਦੇ ਸੀ ਵੀ ਤੂੰ ਸਾਡਾ ਧੋਖਾ ਕੀਤਾ, ਅਸੀਂ ਟਿਕਟ ਖਰਚ ਸਾਨੂੰ ਉਤਾਰ ਜਾ, ਸਾਡੇ ਪੈਸੇ ਵਾਪਸ ਕਰ ਜੀ। ਕਲਕੱਤੇ ਬਾਜੇ ਵਿੱਚ ਘਾਟ ਤੱਕ ਵੀ ਮੁਸਲਮਾਨ ਤੇ ਹਿੰਦੂ ਬਾਬੇ ਦੇ ਗੱਲ ਪੈਣ, ਸਾਡੇ ਪੈਸੇ ਵਾਪਸ ਕਰ, ਤੂੰ ਸਾਡੇ ਨੂੰ ਤਾਰਿਆ ਨਹੀਂ ਉੱਥੇ ਵੈਨਕੂਵਰ, ਸਾਨੂੰ ਲਾਰਾ ਲੈ ਕੇ ਲੈ ਗਿਆ ਜੀ। ਮਾਨਸਿਕ ਤੌਰ ਤੇ ਬਾਬੇ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਇਹ ਵੀ ਸਾਨੂੰ ਕਿਹਾ ਵੀ ਬਾਬਾ ਬਹੁਤ ਮਾੜਾ ਬੰਦਾ, ਬਾਬੇ ਕੋਲ ਹਥਿਆਰ ਹੈ ਮੁਸਲਮਾਨ ਨੇ, ਕਿ ਬਾਬੇ ਕੋਲ ਹਥਿਆਰ ਆ, ਬਾਬੇ ਨੇ ਸਾਨੂੰ ਗਲਾ ਕੱਟਣ ਦੀ ਧਮਕੀ ਵੀ ਦਿੱਤੀ ਸੀਗੀ ਜੀ ਜੀ ਜੀ। ਉਹ ਚੁੱਪਚਾਪ ਬਹਿ ਗਏ, ਕਿਉਂਕਿ ਪੋਲੋ ਰਾਮ ਦਾ ਪੰਡਤ ਪੋਲੋ ਰਾਮ ਸੀ ਮੁਸਾਫਰਾਂ ਦਾ ਮੁਖੀ ਸੀਗਾ ਉੱਥੇ ਬਣਿਆ ਹੋਇਆ। ਪੰਡਤ ਪੋਲੋ ਰਾਮ ਦੇਸ਼ ਭਗਤ ਵੀ ਕਹਾਉਂਦਾ, ਦੇਸ਼ ਭਗਤ ਯਾਦਗਾਰ ਕਮੇਟੀ ਹਾਲ ਦੇ ਵਿੱਚ ਦੀ ਫੋਟੋ ਵੀ ਲੱਗੀ ਹੈ ਦੇਸ਼ ਭਗਤ ਵਜੋਂ। ਪੰਡਤ ਪੋਲੋ ਰਾਮ ਪਹਿਲਾਂ ਕਹਿੰਦਾ ਚਲੋ ਆਪਾਂ ਕਲਕੱਤੇ ਚੱਲੋ ਜੀ। ਜਦੋਂ ਨੂੰ ਪਤਾ ਲੱਗਾ ਵੀ ਮੂਹਰੇ ਹੁਣ ਪੁਲਿਸ ਲੱਗ ਗਈ, ਉਸ ਵਕਤ ਹੋਰ ਮੁਸਾਫਰ ਉਹਨਾਂ ਕੋਲ ਚੁੱਪਚਾਪ ਖਿਸਕ ਕੇ ਗੱਡੀ 'ਚ ਬੈਠ ਗਿਆ ਜੀ। ਇਹ ਤੇ ਬਾਬਾ ਗੁਰਦਿੱਤ ਸਿੰਘ ਨੇ ਨੋਟ ਦੁੱਖ ਨਾਲ ਨੋਟ ਕੀਤਾ ਆਪਣੇ ਲਿਖਤ ਦੇ ਵਿੱਚ, ਜਿਹੜਾ ਮੈਂ ਇੱਥੇ ਉਹਦਾ ਸੋਰਸ ਕੋਟ ਕੀਤਾ। ਸੋ ਇਹ ਮੁਸਾਫਰਾਂ ਦੇ ਕਿਰਦਾਰ ਉੱਥੇ ਕੱਚੇ ਪੱਲੇ ਸਾਰੇ ਝੜ ਗਏ, ਕੱਚੇ ਪੱਲੇ ਸਿੱਖ ਵੀ ਝੜ ਗਏ, 59 ਮੁਸਾਫਰ ਹੋ ਗਏ। ਤੇ ਜਿੱਦਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਆਪਣੀ ਜਾਨ ਤੋਂ ਵੱਧ ਪਿਆਰ ਸੀ, ਜਾਂ ਜਿਹੜੇ ਕਿਸੇ ਜਬਰ ਅੱਗੇ ਝੁਕ ਨਹੀਂ ਸਕਦੇ, ਉਹੀ ਸਿੱਖ ਰਹਿ ਗਏ ਜੀ। 221 ਗਿਣਤੀ ਸੀ ਉਹਨਾਂ ਦੀ। ਕੁਝ ਇੱਕ ਦੋ ਹਿੰਦੂ ਵੀ ਸੀਗੇ, ਇੱਕ ਦੋ ਮੁਸਲਮਾਨ ਵੀ ਸੀਗੇ ਜਿਹੜੇ ਆਲੇ ਦੁਆਲੇ ਪਿੰਡਾਂ ਦੇ, ਪਰ ਵੱਡੀ ਗਿਣਤੀ 'ਚ 221 ਸਿੱਖ ਮੁਸਾਫਰ ਰਹਿ ਗਏ ਜੀ। ਸੋ ਉਹ ਕਲਕੱਤੇ ਨੂੰ ਤੁਰ ਪਏ। 29 ਸਤੰਬਰ ਦਿਨ ਸੀ। ਕੱਲ੍ਹ ਵੀ ਸਾਡੇ ਪੰਜਾਬ ਦੇ ਵਿੱਚ ਹੁਣ ਬੜੀ ਗਰਮੀ ਪੈ ਰਹੀ ਆ, ਕਲਕੱਤੇ ਦੀ ਗਰਮੀ ਦਾ ਬੜੀ ਭਿਆਨਕ ਹੋਊਗੀ ਉਸ ਵਕਤ। ਉਹ ਭੁੱਖੇ ਪਿਆਏ ਕਲਕੱਤੇ ਨੂੰ ਤੁਰ ਪਏ। 20 ਫੈਕਟਰੀ ਬੁਰੇ ਹੋ ਗਿਆ, ਪਿਸਤੌਲ ਕੱਢ ਕੇ ਮੁਸਾਫਰ ਨੂੰ ਡਰਾਉਣ ਲੱਗਾ ਜੀ। ਇੱਕ ਮੁਸਾਫਰ ਇੰਦਰ ਸਿੰਘ ਚੜਿੱਕ ਨੇ ਤੇ ਅਮਰ ਸਿੰਘ ਨਿਹੰਗ ਨੇ ਸਾਲਪੁਰਾ ਪਿੰਡ ਅੰਮ੍ਰਿਤਸਰ ਕੋਲ, ਉਹਨੇ ਹਿੱਕ ਕੱਢ ਕੇ ਮੂਹਰੇ ਤਾਣਤਾ ਵੀ ਲੈ ਮਾਰ ਸਾਡੇ ਗੋਲੀ, ਅਸੀਂ ਨਹੀਂ ਡਰਦੇ ਜੀ ਜੀ ਜੀ। ਤੇ ਫੈਕਟਰੀ ਜਰਕ ਗਿਆ, ਸਿੱਖ ਤੁਰੇ ਗਏ। ਉਸੇ ਤਰ੍ਹਾਂ ਹੀ ਇੱਥੋਂ ਫਰੈਡਰਿਕ ਹੌਲੀਡੇ ਨੇ ਤਾਰਾਂ ਖੜਕਾਤੀਆਂ ਤਾਂ ਜਿਹੜੀ ਮਤਲਬ ਬੰਗਾਲ ਅਸੈਂਬਲੀ ਦਾ ਪਾਰਲੀਮੈਂਟ ਦਾ ਮੈਂਬਰ ਸੀ ਵਿਲੀਅਮ, ਤੇ ਆਪਣੇ ਇਹ ਜਿਹੜਾ ਸੀਗਾ ਜੇ ਕਿਊਮਗ ਗਵਰਨਰ ਸੀਗਾ, ਗਵਰਨਰ ਦਾ ਸਲਾਹਕਾਰ ਸੀਗਾ, ਤੇ ਉੱਥੇ ਹੋਰ ਜਿਹੜਾ ਸੀਗਾ ਵੱਡੇ ਜਿਹੜੇ ਸੀਗੇ ਅਫਸਰ ਸਾਰੇ ਉੱਥੋਂ ਚੱਲ ਪਏ ਜੀ, ਤੇ ਮੂਹਰੇ ਆ ਗਏ। ਨਾਲ ਵੀ ਉਹਨਾਂ ਨੇ ਪੁਲਿਸ ਤੇ ਫੌਜ ਬੁਲਾ ਲਈ। ਫਰੈਡਰਿਕ ਹੌਲੀਡੇ ਨੇ ਈਸਟਪੋਰਟ ਸੀ ਜਿਹੜਾ, ਉਹ ਸੁਪਰਡੈਂਟ ਸੀ ਪੁਲਿਸ ਦਾ, ਤੇ ਉੱਥੇ ਜਿਹੜਾ ਸ਼ਾਹੀ ਕਿਲ੍ਹਾ ਸੀ ਅੰਗਰੇਜ਼ਾਂ ਦਾ, ਉਹਦੇ ਉੱਥੇ ਸ਼ਾਹੀ ਪੁਲਿਸ ਲੱਗੀ ਨੂੰ ਰਾਇਲ ਫਿਊਜ਼ੀਲਰਜ਼ ਕਹਿੰਦੇ ਨੇ। ਉਹਦੇ 500 ਸਿਪਾਹੀ ਮਿਲਿਆ, ਜਿਹੜਾ ਫਰਾਂਸਿਸ ਮੂਰ ਜਿਹਦਾ ਕਮਾਂਡਰ ਸੀਗਾ। ਇਹ ਸਾਰੇ ਮੂਹਰੇ ਆ ਕੇ ਸਿੱਖਾਂ ਨੂੰ ਉਹਨੇ ਘੇਰ ਲਿਆ। ਫਿਰ ਸਿੱਖ 3 ਕਿਲੋਮੀਟਰ ਕਲਕੱਤੇ ਵੱਲ ਗਏ ਸੀ ਸੜਕ ਤੇ। ਸੋ ਉਹ ਜਾ ਕੇ ਕਿਉਂ ਕਹਿੰਦਾ ਵੀ ਦੱਸੋ ਗੱਲ ਕੀ ਆ। ਬਾਬਾ ਜੀ ਨੂੰ ਕਹਿੰਦਾ, ਉਹ ਕਹਿੰਦੇ ਜੀ ਸਾਡੀਆਂ ਸ਼ਿਕਾਇਤਾਂ ਨੇ, ਅਸੀਂ ਭੁੱਖੇ ਤੇ ਆਏ ਆ, ਸਾਡਾ ਕਸੂਰ ਦੱਸੋ, ਸਾਨੂੰ ਕਿਉਂ ਗੱਡੀ 'ਚ ਬਿਠਾਇਆ ਜਾ ਰਿਹਾ, ਅਸੀਂ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਕਰਨਾ ਚਾਹੁੰਦੇ ਹਾਂ। ਉਹ ਕਹਿੰਦਾ ਤੁਹਾਡੀਆਂ ਸ਼ਿਕਾਇਤਾਂ ਚੱਲ ਕੇ ਬਾਜਵਾ ਤੋਂ ਸੁਣਾਂਗੇ, ਤੁਸੀਂ ਵਾਪਸ ਚੱਲੋ ਜੀ। ਉਹਨੂੰ ਫਿਰ ਵਾਪਸ ਲਿਆਂਦਾ ਬਾਬਾ ਜੀ। ਹੁਣ ਉਸ ਵਕਤ ਸ਼ਾਮ ਵੀ ਹੋ ਗਈ ਸੀ, ਜਦੋਂ ਬਾਜਵਾ ਆ ਗਏ ਸਾਰੇ ਪਾਸੇ ਪੁਲਿਸ ਲੱਗ ਗਈ। ਸਿੱਖਾਂ ਦੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਆ, ਇਹ ਕੀਰਤਨ ਕਰਦੇ ਤੁਰੇ। ਉਸ ਵਕਤ ਪੁਲਿਸ ਨੇ ਇਹਨੂੰ ਕੁੱਟਮਾਰ ਵੀ ਕੀਤੀ ਵੀ ਚਲੋ ਜਲਦੀ ਚਲੋ ਜਲਦੀ ਚੱਲੋ। ਬਾਬਾ ਜੀ ਵੀ 2-3 ਵਾਰੀ ਡਿੱਗਣ ਤੋਂ ਬਚੇ, ਦਸਤਾਰ ਵੀ ਰਹੇ, ਲੋਕਾਂ ਨੇ ਨੋਟ ਕੀਤਾ। ਤੇ ਜਦੋਂ ਦੁਬਾਰੇ ਬਾਜਵਾ ਘਾਟ ਤੇ ਬਾਜਵਾ ਦੇ ਇੱਥੇ ਸਟੇਸ਼ਨ ਤੇ ਸਿੱਖ ਆ ਗਏ, ਉਹ ਉਸ ਵਕਤ ਫਿਰ ਸਿੱਖਾਂ ਨੂੰ ਕਹਿਣ ਲੱਗੇ ਜਹਾਜ਼ 'ਚ ਬੈਠੋ, ਗੱਡੀ ਤੁਰ ਚੁੱਕੀ ਸੀ। ਹੁਣ ਸਿੱਖਾਂ ਨੂੰ ਤਾਂ ਜਹਾਜ਼ ਫਿਰ ਦੁਬਾਰੇ ਚੜ੍ਹਨ ਤੋਂ ਉਹਨੂੰ ਪਤਾ ਲੱਗ ਗਿਆ ਵੀ ਸਾਡੇ ਨਾਲ ਹੁਣ ਭਾਰਾ ਹੋਰ ਬਾਪੂ ਸਾਨੂੰ ਕਿਤੇ ਹੋਰ ਲੈ ਕੇ ਜਾਣਗੇ ਜੀ। ਉਹ ਜਹਾਜ਼ ਚੜ੍ਹਨ ਤੋਂ ਇਨਕਾਰ ਕਰਕੇ ਸਟੇਸ਼ਨ ਦੇ ਸਾਹਮਣੇ ਫਿਰ ਉਹ ਤਖਤ ਪੋ ਜਿਹੜਾ ਪਹਿਲਾਂ ਹੀ ਛੱਡ ਕੇ ਉੱਥੇ ਫਿਰ ਗੁਰੂ ਸਾਹਿਬ ਪ੍ਰਕਾਸ਼ ਕਰ ਲਿਆ। ਸ਼ਾਮ ਦੇ 7 ਵੱਜ ਚੁੱਕੇ ਸੀ, ਉੱਥੇ ਫਿਰ ਸਿੱਖਾਂ ਨੇ ਰਹਿਰਾਸ ਦਾ ਪਾਠ ਕਰਨਾ ਸ਼ੁਰੂ ਕੀਤਾ, ਆਲੇ ਦੁਆਲੇ ਬੈਠ ਗਏ ਜੀ। ਤੇ ਜਿਹੜਾ ਜੇ ਕਿਊ ਅੱਗੇ ਸੀ, ਜਾਂ ਹੋਰ ਜਿਹੜਾ ਉੱਥੇ ਗਵਰਨਰ ਦਾ ਸਲਾਹਕਾਰ ਸੀ, ਜਾਂ ਬੰਗਾਲ ਅਸੈਂਬਲੀ ਦਾ ਮੈਂਬਰ ਸੀ ਵਿਲੀਅਮ, ਉਹਨਾਂ ਨੇ ਉੱਥੇ ਹੋਰ ਗੱਡੀ ਦਾ ਪ੍ਰਬੰਧ ਕਰਨਾ ਸ਼ੁਰੂ ਕਰਤਾ ਵੀ ਜੇ ਹੋਰ ਗੱਡੀ ਦਾ ਪ੍ਰਬੰਧ ਕਰੋ, ਇੱਥੇ ਸਿੱਖਾਂ ਨੂੰ ਗ੍ਰਿਫਤਾਰ ਕਰੋ, ਹਰਫ ਕੜੀਆਂ ਲਾ ਕੇ ਗੱਡੀ ਤੁੰਨ ਕੇ ਆਪਾਂ ਭਲੇ ਤੋੜ ਦਿਓ ਅਸਾਮ ਵੱਲ ਜੀ ਜੀ। ਹੁਣ ਉੱਥੇ ਜਿਹੜਾ ਰੇੜਕਾ ਪੈਣ ਦੀ ਗੱਲ ਆਉਂਦੀ ਆ ਕਿ ਜਦੋਂ ਸਿੱਖ ਅਰਦਾਸ ਦੇ ਵਿੱਚ ਖੜੇ ਸੀਗੇ, ਹੱਥ ਜੋੜੀ ਅਰਦਾਸ ਕਰਨ ਲੱਗ ਗਏ, ਤਾਂ ਜਿਹੜਾ ਪੁਲਿਸ ਦਾ ਸੁਪਰਡੈਂਟ ਸੀ ਬੜਾ ਹਲਕਾ ਹੋਇਆ ਸੀਗਾ। ਬਾਅਦ 'ਚ ਮੈਂ ਇੱਥੇ ਕਿਤਾਬ 'ਚ ਵੀ ਰਿਕਾਰਡ ਦਿੱਤਾ ਕਿ ਨੀਲ ਮਹਿਮਦ ਦੇ ਵਿੱਚ ਉਹਨੇ ਬੜੇ ਨਿਰਦੋਸ਼ ਲੋਕ ਮਾਰੇ ਸੀ ਯੂਨਾਨ ਦੇ ਵਿੱਚ। ਇਹ ਬੜਾ ਹਲਕਾ ਹੋਇਆ ਕੁੱਤਾ ਸੀ, ਉਹਨੂੰ ਬੜਾ ਗਰੂਰ ਸੀ ਜੀ, ਜਲਮ ਸੀ ਜੀ ਜੀ। ਉਹ ਛੋਟੀਆਂ ਕਮਾਉਂਦਾ ਬਾਬਾ ਗੁਰੂ ਸਿੰਘ ਨੂੰ, ਉਹਨੂੰ ਐਸੀ ਵੀ ਬਾਬਾ ਗੁਰੂ ਸਿੰਘ ਮੇਰੀ ਗੱਲ ਨਹੀਂ ਮੰਨਦਾ ਵੀ ਮੈਂ ਬਾਬਾ ਗੁਰੂ ਸਿੰਘ ਨੂੰ ਗ੍ਰਿਫਤਾਰ ਕਰੂੰਗਾ, ਪਹਿਲਾਂ ਸਭ ਤੁਹਾਨੂੰ ਗ੍ਰਿਫਤਾਰ ਕਰੀਏ। ਉਹ ਛੋਟੀਆਂ ਕਮਾਉਂਦਾ ਅਰਦਾਸ ਪਹੁੰਚ ਗਿਆ। ਤੇ ਹੁਣ ਤੁਸੀਂ ਆਪ ਹੀ ਲਾ ਲਓ ਸਾਹਿਬ ਵੀ ਏਡੇ ਪ੍ਰਤੱਖ ਸਿੱਖ ਹੋਣ ਤੇ ਕੋਈ ਉਹਦੀ ਅਰਦਾਸ ਨੂੰ ਖੰਡਿਤ ਕਰ ਦੇਵੇ, ਤੇ ਜਿਹੜਾ ਗੁਰੂ ਗ੍ਰੰਥ ਨਾਲ ਜੁੜਿਆ ਹੋਇਆ ਸਿੱਖ ਉਹ ਅਰਦਾਸ ਨਹੀਂ ਕਰ ਸਕਦਾ। ਉਹ ਸਭ ਸਿੱਖ ਇੱਥੇ ਈਸਟਵੁੱਡ ਨੂੰ ਚੁੰਬੜ ਗਏ ਜੀ। ਹੁਣ ਉੱਥੇ ਬੜਾ ਕਚੋੜਾ, ਇਹ ਤਾਂ
ਜੇ ਰਿਪੋਰਟ ਦਾ ਕਹਿੰਦੇ ਵੀ ਸਿੱਖਾਂ ਕੋਲ ਹਥਿਆਰ ਸੀਗੇ, ਉਹਨੇ ਗੋਲੀ ਮਾਰੀ ਈਸਟਵੁੱਡ ਦੇ ਜੀ। ਤੇ ਇਹ ਵੀ ਕਹਿੰਦੇ ਮੁਨਸਾ ਸਿੰਘ ਟੂਟੋ ਮੇਰ ਦਾ ਪਿੰਡ ਸੀ ਆਪਾਂ ਨਵੇਂ ਸ਼ਹਿਰ ਕੋਲੇ, ਉਹਨੇ ਗੋਲੀ ਮਾਰੀ ਆ ਜੀ। ਬਾਬਾ ਬੋਲ ਸਿੰਘ ਕਹਿੰਦਾ ਸੀਗਾ ਇਹਨਾਂ ਕੋਲ ਹਥਿਆਰ ਕੋਈ ਨਹੀਂ, ਸਾਡੇ ਕੋਲੇ ਮੁਸਾਫਰਾਂ ਕੋਲੇ ਬੜੀ ਤਰਾਸੀ ਲਈ ਸੀ ਇਹਨਾਂ ਨੇ ਸਖਤ, ਤੇ ਜਿਹਦੇ ਕਰਕੇ ਹਥਿਆਰ ਤਾਂ ਸੁੱਟਦੇ ਸੀਗੇ, ਉੱਥੇ ਪੁਲਿਸ ਦੀ ਕੋਈ ਗੋਲੀ ਲੱਗੀ ਆ ਜੀ। ਆਮ ਤੌਰ ਤੇ ਜਿਹੜੇ ਜਿਵੇਂ ਬਾਬਾ ਹਰਨਾਮ ਸਿੰਘ ਗੁੱਜਰਵਾਲਾ, ਉਹ ਕਹਿੰਦਾ ਵੀ ਮੁਸਾਫਰਾਂ ਕੋਲੇ ਪੂਰੀ ਤਲਾਸ਼ੀ ਲੈ ਲਈ ਸਮਾਨ ਦੀ, ਫਿਰ ਵੀ ਮੁਸਾਫਰਾਂ ਨੇ ਹਥਿਆਰ ਬਚਾ ਕੇ ਰੱਖ ਲਏ ਸੀ, ਆਪਾਂ ਪੰਜਾਬ ਜਾਣਾ ਜੀ, ਮੁਸਾਫਰਾਂ ਕੋਲ ਹਥਿਆਰ ਸੀਗੇ। ਸੋ ਜਦੋਂ ਉਹਨਾਂ ਨੇ ਇੱਕ ਧਾਰਮਿਕ ਰਸਮ ਨੂੰ, ਜਿਹੜੀ ਸਾਡੀ ਪਵਿੱਤਰ ਰਸਮ, ਉਹਨੂੰ ਭੰਗ ਕਰਤਾ, ਉੱਥੇ ਸਿੱਖ ਬਰਦਾਸ਼ਤ ਨਹੀਂ ਕਰਦੇ, ਸਿੱਖ ਫਿਰ ਪੁਲਿਸ ਨੂੰ ਚੁੰਬੜ ਗਏ, ਸਿੱਖਾਂ ਨੇ ਮੁਕਾਬਲਾ ਵੀ ਕੀਤਾ, ਤੇ ਫਿਰ ਤਾਂ ਉੱਥੇ ਜਦੋਂ ਆਰਡਰ ਹੋ ਗਿਆ ਤਾਂ ਜਿਹੜਾ ਮਤਲਬ ਸਥਾਈ ਫੌਜੀ ਸੀ ਤੇ ਪੁਲਿਸ ਵਾਲੇ ਸੀ, ਪੰਜਾਬ ਪੁਲਿਸ ਵਾਲੇ ਸੀ, ਉਹ ਸਾਰਿਆਂ ਨੇ ਸਿੱਖਾਂ 'ਤੇ ਹਮਲਾ ਕਰਤਾ। 221 ਸਿੱਖ ਸੀ, ਇੱਧਰ ਹਜ਼ਾਰਾਂ ਦੀ ਗਿਣਤੀ ਸੀ, ਅੰਨੇ ਮੈਂ ਗੋਲੀਆਂ ਚੱਲਣ ਲੱਗ ਪਈਆਂ ਤੇ ਭਗਦੜ ਮੱਚ ਗਈ ਤੇ ਚਾਰੇ ਪਾਸੇ ਸਿੱਖ ਖਿੰਡ ਗਏ, ਤੇ ਉਸ ਵਕਤ ਇਸੇ ਗੋਲੀ ਦੌਰਾਨ 50-60 ਸਿੱਖ ਜ਼ਖਮੀ ਹੋ ਗਏ, ਇਹ 18 ਉੱਥੇ ਸ਼ਹੀਦ ਹੋ ਗਏ ਜੀ ਜੀ। ਤੇ ਨਾਲ ਹੀ ਦੋ ਆਮ ਮੁਸਾਫਰ, ਇੱਕ ਲੇਡੀ ਸੀ ਪਰ ਇੱਕ ਤੇ ਦੂਰ ਆ ਰਹੀ ਸੀਗੀ ਰੁਕਮਣੀ ਮਜੂਮਦਾਰ, ਉਹਦੇ ਗੋਲੀ ਲੱਗ ਗਈ। ਇੱਕ ਦੁਕਾਨ ਦਾ ਨੌਕਰ ਸੀ ਦੀਨ ਬੰਧੂ ਕੁੜੀਆ, ਉਹਦੇ ਲੱਗ ਗਈ 20-21 ਮੁਸਾਫਰ। ਇੱਕ ਗੋਧੀ ਰਾਮ ਸਾਡੇ ਪਿੰਡ ਨਾਲ ਹੀ ਅਚਰਵਾਲ ਰੈਕੋਰਡ ਤਹਿਸੀਲ 'ਚ, ਉਹਦੀ ਲਾਸ਼ ਬਾਅਦ 'ਚ ਪਾਣੀ 'ਚੋਂ ਤੈਰਦੀ ਮਿਲੀ। ਤੇ ਕਿੰਦਰ ਸਿੰਘ ਬਾਅਦ 'ਚ ਮੈਂ ਹੁਣ ਪਿੰਡ ਲੱਭਿਆ ਕੌਣ ਸੀ, ਉਹ ਲੜਾਈ ਕੇ ਪਿੰਡ ਸੀ ਉਹਦਾ, ਬਾਘੇ ਪੁਰਾਣੇ ਕੋਲੇ, ਉਹਨਾਂ ਨੇ ਖੋਜ ਕੀਤੀ ਆ, ਉਹਦਾ ਵੀ ਉੱਥੇ ਸ਼ਹੀਦ ਉਹਦੀ ਬਾਅਦ 'ਚ ਮਿਲੀ। ਸੋ 21 ਵਾਰੀ ਇਹ ਮੌਤਾਂ ਹੋਈਆਂ। ਤੇ ਸਭ ਤੋਂ ਇਹ 'ਚ ਨੋਟ ਕਰਨ ਵਾਲੀ ਗੱਲ ਇਹ ਹੈ, ਜਿਹੜੀ ਬਾਬਾ ਜੀ ਗੁਰੂ ਸਿੰਘ ਵੀ ਕਹਿੰਦੇ ਨੇ ਕਿ ਜਿਹੜੇ ਮੁਸਾਫਰਾਂ ਦੀ ਏਡੀ ਵੱਡੀ ਗਿਣਤੀ ਉੱਥੇ ਸ਼ਹੀਦ ਹੋਏ ਆ, ਉਹ ਹੋਇਆ ਗੁਰੂ ਗ੍ਰੰਥ ਸਾਹਿਬ ਨੂੰ ਬਚਾਉਣ ਦਾ ਕਰਕੇ ਜੀ। ਉਹਨਾਂ ਨੂੰ ਇਹ ਸੀ ਵੀ ਅਸੀਂ ਸ਼ਹੀਦ ਹੋ ਜਾਈਏ, ਗੁਰੂ ਗ੍ਰੰਥ ਸਾਹਿਬ ਦੇ ਕੋਈ ਗੋਲੀ ਨਾ ਲੱਗ ਜੇ। ਜਦੋਂ ਉਹਨੇ ਲੱਖਾਂ ਚੱਕਿਆ ਤਾਂ ਉੱਥੇ ਢੇਰੀ ਹੋਏ ਸਾਰੇ ਉਹ ਮੁਸਾਫਰ ਪਏ ਸੀ। ਬਾਬਾ ਜੀ ਵੀ ਚਾਹੁੰਦੇ ਸੀ, ਬਾਬਾ ਜੀ ਵੀ ਮੁਸਾਫਰ ਉੱਥੇ ਜਦੋਂ ਬਾਬਾ ਜੀ ਚਾਹੁੰਦੇ ਸੀ ਵੀ ਅਸੀਂ ਸ਼ਹੀਦ ਹੋ ਜਾਈਏ ਜੀ ਜੀ ਜੀ। ਬਾਬਾ ਜੀ ਨੇ ਲਿਖਿਆ ਵੀ ਆ ਵੀ ਸਾਡਾ ਜੇ ਅਸੀਂ ਉੱਥੇ ਸਿੱਖ ਕਹਾਉਣ ਦੀ ਅਸੀਂ ਹੱਕਦਾਰ ਨਹੀਂ, ਲਾਹਣ ਤਾਂ ਸਾਡੇ ਸਿੱਖ ਕਹਾਉਣ ਤੇ ਅਸੀਂ ਸ਼ਹੀਦ ਨਾ ਹੁੰਦੇ। ਬਾਬੇ ਨੂੰ ਦੋ ਮੁਸਾਫਰ ਤੋਂ ਕੱਢ ਕੇ ਲੈ ਗਏ, ਬੱਚੇ ਨੂੰ ਵੀ ਕੱਢ ਕੇ ਲੈ ਗਏ, ਬਚਾ ਲਿਆ ਬਾਬਾ ਜੀ ਨੂੰ ਮੁਸਾਫਰਾਂ ਨੇ। ਭਗਤ ਮੱਚ ਕੇ ਉੱਥੇ ਮੈਂ ਨਕਸ਼ਾ ਵੀ ਦਿੱਤਾ ਇਹ 'ਚ, ਉੱਥੇ ਟੋਭਾ ਦੱਬ ਉੱਗੀ ਸੀ, ਬਚਾ ਸੀ, ਉਹਦੇ ਵਿੱਚ ਬਾਬਾ ਜੀ ਨੂੰ ਲੈ ਕੇ ਵੜ ਗਏ। ਤੇ ਬਾਅਦ 'ਚ ਇੱਕ ਲੰਬੀ ਕਹਾਣੀ ਹੈ ਕਿ ਬਾਬਾ ਜੀ ਕਿਵੇਂ ਫਿਰ ਉੱਥੋਂ ਬਚ ਕੇ ਨਿਕਲੇ ਰਾਤ ਨੂੰ, ਕਿਵੇਂ ਉਹ ਰੂਹ ਪੁੱਸ ਰਹੇ, ਤੇ ਕਿਵੇਂ ਉਹਨੇ ਜੀਵਨ ਸੰਘਰਸ਼ ਲੜਿਆ 7 ਸਾਲ, ਤੇ ਕਿਵੇਂ ਉਹ ਫਿਰ 16 ਨਵੰਬਰ 1921 ਨੂੰ ਨਨਕਾਣਾ ਸਾਹਿਬ ਦੇ ਸਾਕੇ ਦੀ ਵਰਸੀ ਮੌਕੇ ਫਿਰ ਜਨਤਾ ਚ ਗ੍ਰਿਫਤਾਰੀ ਦਿੱਤੀ। ਸੋ ਵੱਡੀ ਗੱਲ ਤਾਂ ਇਹ ਹੋਈ ਆ ਕਿ ਜਿਹੜਾ ਇਹ ਘਟਨਾ ਗਈ, ਇਹਦੀ ਜਿਹੜੀ ਅਹਿਮੀਅਤ, ਇਹਦੀ ਜਿਹੜੀ ਮੇਨ ਗੱਲ ਆ, ਜਿੱਥੇ ਅਸੀਂ ਗੱਲ ਕਹਿੰਦੇ ਵੀ ਆਉਟਾ ਕਿੱਥੇ ਪਿਆ, ਟਕਰਾਓ ਕਿੱਥੋਂ ਪੈਦਾ ਹੋਇਆ ਜੀ ਜੀ, ਉਹ ਸਾਰਾ ਗੁਰੂ ਗ੍ਰੰਥ ਸਾਹਿਬ ਦੀ ਮਾਣ ਮਰਿਆਦਾ ਤੋਂ ਪਿਆ, ਸਤਿਕਾਰ ਤੋਂ ਪਿਆ ਜੀ ਜੀ ਜੀ। ਸੋ ਸ਼ਾਇਦ ਇਹਨੂੰ ਲਿਜਾ ਕੇ ਸਮਾਨ ਸਤਿਕਾਰ ਨਾਲ ਕਲਕੱਤੇ ਦੇ ਗੁਰਦੁਆਰੇ ਚੋਂ ਬਰਾਜਮਾਨ ਕਰਨਾ ਜੀ ਜੀ ਜੀ। ਹੁਣ ਤੁਸੀਂ ਅੱਜ ਦੇ ਸਿੱਖਾਂ ਨਾਲ ਕੰਪੇਅਰ ਕਰਦੇ ਹੋ, ਜੋ ਕੱਚੇ ਪਹਿਲੇ ਸਿੱਖ ਹੁੰਦੇ ਉਹਨੂੰ ਕੋਣ ਵਿਚਾਰ ਕੀ ਫਰਕ ਪੈਂਦਾ ਜੀ ਜੀ। ਬਿਲਕੁਲ, ਆਪਾਂ ਨੂੰ ਕੀ ਫਰਕ ਪੈਂਦਾ, ਅਸੀਂ ਬੈਠ ਜਾਓ ਇਹੀ ਕਰ ਲਓ ਜੀ ਜੀ ਜੀ। ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਸਭ ਨੋਟ ਕਰਨ ਵਾਲੀ ਗੱਲ ਇਹ ਵੀ ਆ ਕਿ ਹੁਣ ਤੱਕ ਬਾਬਾ ਜੀ ਵੀ ਤਲਾਸ਼ ਕਰਦੇ ਰਹੇ, ਕੇਸ ਵੀ ਲੜਿਆ ਬਾਬਾ ਜੀ ਨੇ ਬੜੇ ਦੂਰ ਤੱਕ ਜਾ ਕੇ, ਅੰਗਰੇਜ਼ਾਂ ਦੇ ਜ਼ਮਾਨੇ ਦੇ ਵਿੱਚ 1932 ਤੱਕ ਜੀ, ਕਿ ਜਿਹੜਾ ਉੱਥੋਂ ਗੁਰੂ ਗ੍ਰੰਥ ਸਾਹਿਬ ਸਰੂਪ ਲਾਪਤਾ ਹੋ ਗਿਆ, ਜੇ ਤੱਕ ਸਾਨੂੰ ਪਤਾ ਨਹੀਂ। ਅੱਜ ਵੀ ਮੈਂ ਬਾਰ-ਬਾਰ ਕਹਿ ਰਿਹਾ ਹਾਂ 2014 ਤੋਂ ਸਿੱਖਾਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਸਰੂਪ ਦੀ ਤਲਾਸ਼ ਕਰੋ, ਮੇਰੇ ਸਰਕਾਰ ਤੇ ਜ਼ੋਰ ਪਾਵੋ ਕਿ ਸਾਨੂੰ ਸਾਡਾ ਜਹਾਜ਼ ਜ਼ਬਤ ਕੀਤਾ ਸਮਾਨ ਸਾਰਾ ਵਪਾਰ ਦਾ, ਜਹਾਜ਼ ਦਾ, ਮੁਸਾਫਰਾਂ ਦਾ ਸਮਾਨ, ਮੁਸਾਫਰ ਦੇ ਫੋਟੋ ਹੋਣਗੇ, ਮੁਸਾਫਰ ਦਾ ਉਹ ਰਹੂ, ਮੁਸਾਫਰ ਦੀ ਜਾਣਕਾਰੀ ਹੋਊ, ਉਹ ਵਾਪਸ ਕਰੋ ਜੀ। ਗੁਰੂ ਗ੍ਰੰਥ ਸਾਹਿਬ ਸਰੂਪ ਕਿੱਥੇ ਹਨ ਉਹ ਜਾਣਕਾਰੀ ਦੇਵੋ ਜੀ ਜੀ ਜੀ। ਅੱਜ ਲੋੜ ਬਣਦਾ ਤਾਂ ਲਿਆ ਦੋ ਮੇਲਾਂ ਕਰਕੇ ਸਾਰਾ ਇੰਗਲੈਂਡ ਸਰਕਾਰ ਨੂੰ ਮਜਬੂਰ ਕਰੀਏ, ਇਹ ਲੜਾਈ ਲੜਨ ਦਾ ਵੇਲਾ ਪਿਆ ਗਾ ਜੀ। ਸੋ ਰਾਹੀ ਸਾਹਿਬ, ਕਿਉਂਕਿ ਅਸੀਂ ਸਮੇਂ ਤੋਂ ਕਾਫੀ ਉੱਪਰ ਜਾ ਚੁੱਕੇ ਹਾਂ, ਜਿਹੜੀ ਆਪਣੀ ਗੱਲਬਾਤ ਹੈਗੀ ਆ ਇਸ ਸੰਬੰਧ ਦੇ ਵਿੱਚ ਅਸੀਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਇਹ ਵੀ ਦੱਸ ਦਈਏ ਕਿ ਇਹ ਜਿਹੜੀ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਨੂੰ ਇਸੇ ਤਰ੍ਹਾਂ ਹੀ ਜਾਰੀ ਰੱਖਣਾ। ਸਰਦਾਰ ਰਾਜਵਿੰਦਰ ਸਿੰਘ ਰਾਹੀ ਹੋਣਾ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਗੱਲਾਂ ਬਾਤਾਂ ਹੈਗੀਆਂ ਇਸੇ ਤਰ੍ਹਾਂ ਰੱਖਾਂਗੇ। ਪਰ ਕਿਉਂਕਿ ਹੁਣ ਸਮਾਂ ਜਿਹੜਾ ਹੈਗਾ ਬਿਲਕੁਲ ਟਾਈਮ ਦੇ ਉੱਪਰ, ਮਿੱਥੇ ਸਮੇਂ ਤੋਂ ਉੱਪਰ ਜਾ ਚੁੱਕੇ ਹਾਂ ਆਪਾਂ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ, ਅੱਜ ਦੀ ਜਿਹੜੀ ਗੱਲਬਾਤਾਂ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਤੇ ਰਾਹੀ ਸਾਹਿਬ, ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਬਹੁਤ ਧੰਨਵਾਦ ਜੀ ਕੰਗ ਸਾਹਿਬ ਤੁਹਾਡਾ ਜੀ, ਸਮਾਂ ਕੱਢ ਕੇ ਤੁਸੀਂ ਸਾਡੇ ਨਾਲ ਰੂਬਰੂ ਪੰਜਾਬੀ ਰੇਡੀਓ USA ਦਾ ਜੀ, ਜਿਨ੍ਹਾਂ ਨੇ ਮੇਰੀ ਮਤਲਬ ਇੰਨੇ ਸਰੋਤਿਆਂ ਨਾਲ ਜਾਣ ਪਛਾਣ ਕਰਵਾਈ ਤੇ ਮੈਨੂੰ ਮੇਰੇ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ ਜੀ। ਮੈਂ ਤੁਹਾਡਾ ਦੁਬਾਰਾ ਫਿਰ ਸਾਰਾ ਧੰਨਵਾਦੀ ਹਾਂ ਜੀ।
ਤੇ ਨਾਲ ਦੀ ਨਾਲ ਇਹ ਵੀ ਦੱਸ ਦਈਏ ਆਪਣੇ ਸਾਰੇ ਸਰੋਤਿਆਂ ਨੂੰ ਕਿ ਜਿਹੜੀ ਨਵੀਂ ਕਿਤਾਬ ਜਿਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ, ਜਿਹਦੇ ਵਿੱਚੋਂ ਹੀ ਆ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਰਾਹੀ ਸਾਹਿਬ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ, ਕਾਮਾਗਾਟੋ ਮਾਰੂ ਦਾ ਅਸਲੀ ਸੱਚ, ਇਸ ਟਾਈਮ ਦੇ ਉੱਤੇ ਇਹ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੀ ਅਵੇਲੇਬਲ ਹੈਗੀ ਹੈ, ਬਿਲਕੁਲ ਔਨਲਾਈਨ ਹੀ ਅਵੇਲੇਬਲ ਆ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਛੇਤੀ ਹੀ ਇਹ ਜਿਹੜੀ ਕਿਤਾਬ ਹੈਗੀ ਆ, ਇਹ ਅਸੀਂ ਅਮਰੀਕਾ ਕੈਨੇਡਾ ਦੇ ਜਿਹੜੇ ਪਾਠਕ ਹੈਗੇ ਆ ਉਹਨਾਂ ਦੇ ਨਾਲ ਵੀ ਇਹਨੂੰ ਰੂਬਰੂ ਕਰਾਵਾਂਗੇ, ਅਤੇ ਰਾਜਵਿੰਦਰ ਸਿੰਘ ਰਾਹੀ ਹੋਣਾ ਦੇ ਨਾਲ ਵੀ ਜਿਹੜੀ ਅਸੀਂ ਗੱਲਬਾਤ ਹੈਗੀ ਇਹਦਾ ਸਿਲਸਿਲਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।